वाहिगुरू जी का खालसा वाहिगुरू जी की फतेह। अस्सलाम वालेकुम। आदाब बर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਜੀ। ਸਾਡੇ ਹਿੰਦੂ ਰਾਸ਼ਟਰ ਦੇ ਬੰਧੂਆਂ ਨੂੰ ਨਮੋ ਨਮੈ। ਓ ਵਾਓ ਨਾਈਸ ਜੀ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਡੇਟ ਹੈਗੀ ਹੈ 2 ਅਕਤੂਬਰ 2023 1800 ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ। ਸੋ ਆਪਣੇ ਪ੍ਰੋਗਰਾਮ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ। ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੰਦੀਪ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਕੀ ਕੈਨੇਡਾ ਹੁਣ ਭਾਰਤ ਖਿਲਾਫ ਕੋਈ ਕਾਰਵਾਈ ਕਰੇਗਾ ਜਾਂ ਫਿਰ ਖਸ਼ੋਗੀ ਮਾਮਲੇ ਦੀ ਤਰ੍ਹਾਂ ਵਧੇਰੇ ਸਬੂਤ ਅਤੇ ਤੱਥ ਦੁਨੀਆ ਸਾਹਮਣੇ ਰੱਖੇਗਾ ਕਿਉਂਕਿ ਇਹ ਕੀਤੇ ਬਿਨਾ ਭਾਰਤੀਆਂ ਦੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ। ਭਾਰਤੀਆਂ ਨੇ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਜਾਂ ਫਿਰ ਬਸ ਦਬਾਅ ਬਣਾ ਕੇ ਕੰਮ ਲੈ ਕੇ ਮਾਮਲਾ ਰਫਾ ਦਫਾ ਕਰ ਦੇਣਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸੰਦੀਪ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਵਿੱਚ ਜਸਟਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਣ ਤੋਂ ਬਾਅਦ ਭਾਰਤੀ ਹਕੂਮਤ ਦੁਨੀਆ ਦੀ ਕਚਹਿਰੀ ਵਿੱਚ ਇੱਕ ਰੋਗ ਸਟੇਟ ਵਜੋਂ ਐਕਸਪੋਜ਼ ਹੋਇਆ। ਸੋ ਭਾਰਤੀ ਏਜੰਸੀਆਂ ਨੇ ਦੁਨੀਆ ਦਾ ਧਿਆਨ ਭਟਕਾਉਣ ਲਈ UK ਦੇ ਗਲਾਸਗੋ ਗੁਰਦੁਆਰਾ ਸਾਹਿਬ ਵਿੱਚ ਆਪਣੇ ਹਾਈ ਕਮਿਸ਼ਨ ਰਾਹੀਂ ਇੱਕ ਗੰਦੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਪਰ 3 ਸਿੱਖ ਨੌਜਵਾਨਾਂ ਨੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਤੋਂ ਹੀ ਦੌੜਨ ਲਈ ਮਜਬੂਰ ਕਰ ਦਿੱਤਾ ਜਾਂ ਜਾਣ ਲਈ ਮਜਬੂਰ ਕਰ ਦਿੱਤਾ। ਸੋ ਹੁਣ ਇਸ ਘਟਨਾ ਨੂੰ ਵੀ ਇਹ ਕਹਿ ਕੇ ਪ੍ਰਚਾਰਿਆ ਜਾ ਰਿਹਾ ਕਿ ਗੁਰੂ ਘਰ ਸਾਹਿਬ ਲਈ ਖੁੱਲੇ ਹਨ ਤੇ ਐਵੇਂ ਕਰਨਾ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਸਾਡੇ ਵਿਊਅਰਸ ਨੂੰ ਇਹ ਜ਼ਰੂਰ ਇੱਕ ਨਵੀਂ ਗੱਲ ਲੱਗੀ ਹੋਏਗੀ ਕਿ ਇਹ ਨਮੋ ਨਮੈ ਜਿਹੜਾ ਹਿੰਦੂ ਰਾਸ਼ਟਰ ਦੇ ਬੰਧੂਆਂ ਲਈ ਹਾਂਜੀ ਕਿਉਂਕਿ ਮੈਨੂੰ ਹੈਰਾਨੀ ਹੈ ਕਿ ਵੀ ਬਹੁਤ ਸਾਰੇ ਸਾਡੇ ਸਿੱਖ ਵੀਰ ਭੈਣਾਂ ਵੀ ਸਾਨੂੰ ਲਗਾਤਾਰਤਾ ਨਾਲ ਲਿਖਦੇ ਰਹੇ ਕਿ ਜੀ ਤੁਸੀਂ ਡਿਸਕ੍ਰਿਮੀਨੇਸ਼ਨ ਕਰਦੇ ਹੋ। ਸਿੱਖੀ ਤਾਂ ਡਿਸਕ੍ਰਿਮੀਨੇਸ਼ਨ ਨਹੀਂ ਹੈ। ਤੁਸੀਂ ਆਪਣਿਆਂ ਨੂੰ ਫਤਿਹ ਨਾਲ ਸੰਬੋਧਨ ਕਰਦੇ ਹੋ। ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਕਰਦੇ ਹੋ। ਅੱਛਾ ਤੇ ਮੈਂ ਸੋਚਦਾ ਵੀ ਰਿਹਾ ਇਹ ਸਾਰੇ ਪੀਰੀਅਡ 'ਚ ਮੈਂ ਕਿਹਾ ਵੀ ਹੁਣ 33 ਕਰੋੜ ਦੇਵੀ ਦੇਵਤੇ ਨੇ ਹਰ ਇੱਕ ਦੀ ਵੱਖੋ ਵੱਖਰੀ ਸੈਲੂਟੇਸ਼ਨ ਹੈ ਤੇ ਹੁਣ ਕਿਉਂਕਿ ਆਲਰੇਡੀ ਉਹਨਾਂ ਨੇ ਹਿੰਦੂ ਰਾਸ਼ਟਰ ਸੰਗੋਲ ਵੀ ਔਰ ਦੂਜੇ ਦੇ ਨਾਲ ਬਣਾ ਦਿੱਤਾ ਹੈ ਤੇ ਮੈਂ ਵੀ ਸੋਚਿਆ ਵੀ ਹੁਣ ਹਿੰਦੂ ਰਾਸ਼ਟਰ ਦੇ ਵਿੱਚ ਤਾਂ ਬੰਧੂ ਹੀ ਹੋਣਗੇ ਤੇ ਇਹ ਜਿਹੜੀ ਸੰਸਕ੍ਰਿਤ ਦੇ ਵਿੱਚ ਉਹਨਾਂ ਦੀ ਸੈਲੂਟੇਸ਼ਨ ਹੈ ਉਹ ਨਮੋ ਨਮੈ ਹੀ ਹੈ। ਸੋ ਅਸੀਂ ਇਹ ਦੱਸ ਦਈਏ ਕਿ ਇਹ ਅਸੀਂ ਹਿੰਦੂ ਰਾਸ਼ਟਰ ਕਿਉਂਕਿ ਮਜ਼ਹਬ ਦੀ ਤਾਂ ਕੋਈ ਹੈ ਨਹੀਂ ਆਈਡੈਂਟੀਟੀ ਕਿ ਵੀ ਤੁਸੀਂ 33 ਕਰੋੜ ਚੋਂ ਜਿਹਦੇ ਦੇਵਤੇ ਦੀ ਕੀਤੀ ਦੂਜੇ ਨਾਰਾਜ਼ ਹੋ ਜਾਣਗੇ। ਉਹ ਸਾਰਿਆਂ ਦਾ ਜਿਹੜਾ ਆਪੋ ਆਪਣਾ। ਸੋ ਅਸੀਂ ਹੁਣ ਜਿਹੜਾ ਇਸ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ। ਅਸੀਂ ਜਮਨਾ ਪਾਰ ਵਾਲਾ ਜਿਹੜਾ ਗੰਗਾ ਜਮਨਾ ਤਹਿਜ਼ੀਬ ਦਾ ਹਿੰਦੂ ਰਾਸ਼ਟਰ ਜਿਹੜਾ ਅਲਟੀਮੇਟ ਇਹਨਾਂ ਦੀ ਡੈਸਟਨੀ ਹੈ ਔਰ ਜਿਹਦੀਆਂ ਫਾਊਂਡੇਸ਼ਨਸ ਹੀ ਨਹੀਂ ਹੁੰਦਾ ਚੁਬਾਰਾ ਪਾ ਦਿੱਤਾ ਉਹਦੇ ਤੇ। ਸੋ ਉਹਨਾਂ ਨੂੰ ਅਸੀਂ ਨਮੋ ਨਮੈ ਦੇ ਨਾਲ ਹੀ ਜਿਹੜਾ
ਉਹ ਗ੍ਰੀਟ ਕਰਿਆ ਕਰਾਂਗੇ। ਨੋ ਪ੍ਰੋਬਲਮ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸੰਦੀਪ ਸਿੰਘ ਟੋਰਾਂਟੋ, ਉਹਨਾਂ ਦਾ ਸ਼ੁਕਰੀਆ। ਇਹ ਠੀਕ ਹੈ ਵੀ ਇਹ ਸਵਾਲ ਸਾਰੇ ਪਾਸਿਓਂ ਹੀ ਆ ਰਿਹਾ ਹੈ ਕਿ ਵਟ ਨੈਕਸਟ, ਕਿ ਵੀ ਇੰਡੀਆ ਐਕਸਪੋਜ਼ ਹੋਇਆ 10-11 ਦਿਨਾਂ 'ਚ, ਜਿੰਨਾ ਸਾਨੂੰ ਪੋਜ਼ਿਟਿਵ PR ਮਿਲਿਆ ਹੈ, ਔਰ ਭਾਰਤ ਦਾ ਬੇਨਕਾਬ ਕਰੂਅਲ ਰੋਗ ਸਟੇਟ ਦਾ ਚਿਹਰਾ ਉਹ ਜ਼ਾਹਰ ਹੈ ਮੀਡੀਆ ਦੇ ਰਾਹੀਂ ਬਾਹਰ ਆਇਆ। ਲੇਕਿਨ ਕੀ ਇਹ ਕਿੱਥੇ ਤੱਕ ਗੱਲ ਜਾਏਗੀ ਕਿ ਇਸ ਤੋਂ ਬਾਅਦ, ਕਿਉਂਕਿ ਜੇ ਭਾਰਤੀ ਸਟੇਟ ਜਾਂ ਉਹਨਾਂ ਦਾ ਫੋਰਨ ਮਿਨਿਸਟਰ ਜਿਹੜਾ ਵੀਕਐਂਡ ਤੱਕ ਇੱਥੇ ਹੀ ਸੀ, ਜੇ ਉਹਦਾ ਵਰਤਾਰਾ ਦੇਖੋ ਜਾਂ ਉਸ ਦਾ ਓਵਰਆਲ ਲਵੋ ਲਹਿਜਾ ਦੇਖੋ, ਤਾਂ ਫਿਰ ਇਹ ਨਹੀਂ ਲੱਗਦਾ ਹੈ ਕਿ ਭਾਈ ਉਹਨਾਂ ਨੇ ਕੋਈ ਬੈਕਫੁੱਟ ਤੇ ਜਾ ਕੇ, ਹਾਲਾਂ ਪੋਲਾਈਟ ਕੁਝ ਆਫਰਸ ਤਾਂ ਆਈਆਂ ਨੇ, ਲੇਕਿਨ ਕਿਉਂਕਿ ਉਹਨਾਂ ਨੇ ਆਪਣੇ ਇਸ ਚਿਹਰੇ ਨੂੰ ਕਿ ਜੀ ਅਸੀਂ ਬੜੇ ਟਫ ਔਰ ਅਸੀਂ ਬੜੇ ਫਲਾਣਾ, ਹੁਣ ਇਹ 2024 ਦੀਆਂ ਇਲੈਕਸ਼ਨਾਂ ਤੱਕ ਲਿਜਾਣਾ, ਕਿਉਂਕਿ ਇਹਨਾਂ ਦੇ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੈ। ਸੋ ਇਹਨਾਂ ਹਾਲਾਤਾਂ 'ਚ ਸਾਡੀਆਂ ਐਕਸਪੈਕਟੇਸ਼ਨਸ ਕੀ ਨੇ, ਸਾਨੂੰ ਕੀ ਕਰਨਾ ਬਣਦਾ ਹੈ। ਹਾਲਾਂਕਿ ਇਸ ਮੁੱਦੇ ਦੇ ਉੱਤੇ ਕੈਨੇਡਾ ਦੀਆਂ ਔਰ ਅਮਰੀਕਾ ਦੀਆਂ ਵੀ, ਜ਼ਿਆਦਾ ਕੈਨੇਡਾ ਦੀਆਂ ਆਰਗੇਨਾਈਜੇਸ਼ਨ ਸੀ, ਉਹਨਾਂ ਦਾ ਇਕੱਠ ਸਰੀ ਦੇ ਵਿੱਚ ਹੋਇਆ, ਜਿਸ ਦੇ ਵਿੱਚ ਉਹਨਾਂ ਨੇ ਡਿਮਾਂਡਸ ਵੀ ਰੱਖੀਆਂ ਨੇ ਕੈਨੇਡੀਅਨ ਗਵਰਨਮੈਂਟ ਤੋਂ। ਅਮਰੀਕਾ ਦੇ ਵਿੱਚ ਵੀ ਗੈਰ ਸਿੱਖ ਜਥੇਬੰਦੀਆਂ ਦਾ ਇੱਕ ਬਹੁਤ ਵੱਡਾ ਬਲਾਕ, ਜਿਨ੍ਹਾਂ ਨੇ ਸਿੱਖਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ, ਉਹਨਾਂ ਨੇ ਅਮਰੀਕਨ ਸਰਕਾਰ ਤੋਂ ਵੀ ਮੰਗਾਂ ਰੱਖੀਆਂ ਨੇ ਕਿ ਇਸ ਸਾਰੇ ਦੇ ਉੱਤੇ ਕੀ ਕੀਤਾ ਜਾਣਾ ਚਾਹੀਦਾ। ਪਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਪੋਲੀਟੀਕਲ ਪ੍ਰੈਸ਼ਰ ਹੀ ਹੁੰਦੇ ਨੇ ਜਿਹੜੇ ਗੇਮ ਚੇਂਜਰ ਹੁੰਦੇ ਨੇ, ਔਰ ਇਸ ਦੀ ਸੰਭਾਵਨਾ ਨੂੰ ਇਨਕਾਰਿਆ ਨਹੀਂ ਜਾ ਸਕਦਾ ਕਿ ਜਿਵੇਂ ਅਸੀਂ ਜਮਾਲ ਖੁਸ਼ੋਗੀ ਦਾ ਕੇਸ ਜਿਹਦਾ ਨੂੰ ਰੈਫਰ ਕੀਤਾ ਇਹਨਾਂ ਨੇ, ਕਿ ਵੀ ਇੱਕ ਗ੍ਰੀਨ ਕਾਰਡ ਹੋਲਡਰ, ਸਾਊਦੀ ਸਿਟੀਜ਼ਨ, ਪੱਤਰਕਾਰ, ਕਾਲਮਨਿਸਟ ਵਾਸ਼ਿੰਗਟਨ ਪੋਸਟ ਦਾ, ਉਸ ਨੂੰ ਟਰਕੀ ਦੇ ਵਿੱਚ ਸਾਊਦੀ ਅਰੇਬੀਆ ਦੀ ਐਮਬੈਸੀ 'ਚ ਮਾਰ ਕੇ ਜਿਹੜਾ ਉਸ ਦੇ ਟੁਕੜੇ ਕਰਕੇ ਲਾਸ਼ ਵੀ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ। ਜਿੰਨੀਆਂ ਇਨਕੁਆਇਰੀਜ਼ ਮਾਰਕ ਹੁੰਦੀਆਂ ਨੇ, ਉਹ CIA ਦੀ ਹੋਏ ਜਾਂ ਟਰਕੀ ਦੀ ਆਪਣੀ ਇੰਟੈਲੀਜੈਂਸ ਏਜੰਸੀ ਦੀ, ਉਹ ਸਿੱਧਾ ਕਰਾਊਨ ਪ੍ਰਿੰਸ ਨੂੰ ਜ਼ਿੰਮੇਵਾਰ ਦੱਸਦੇ ਨੇ ਸਾਊਦੀ ਅਰੇਬੀਆ ਦੇ ਕਿ ਉਹਦੇ ਆਰਡਰਸ ਥੱਲੇ ਡਾਇਰੈਕਟ ਉਹਦਾ ਸਕੁਆਡ ਆਇਆ ਜਿਨ੍ਹਾਂ ਨੇ ਇਹ ਕੰਮ ਕੀਤਾ। ਔਰ ਬਾਈਡਨ ਦਾ ਜਿਹੜਾ ਈਵਨ ਕੈਂਪੇਨ ਸੀ ਪ੍ਰੈਜ਼ੀਡੈਂਸ਼ੀਅਲ, ਉਸ ਦੇ ਵਿੱਚ ਵੀ ਇਹ ਇੱਕ ਇਸ਼ੂ ਸੀ, ਪਰ ਕਿਉਂਕਿ ਟਰੰਪ ਈਰਾ ਦੇ ਵਿੱਚ ਇਹ ਘਟਨਾ ਹੋਈ ਔਰ ਇਸ ਦੇ ਨਾਲ ਲੱਗਦਾ ਸੀ ਕਿ ਵੀ ਅਕਾਊਂਟੇਬਿਲਟੀ ਹੋਏਗੀ, ਬਟ ਇਵੈਂਚੁਅਲੀ ਜਿਹੜਾ ਉਹ ਸਾਊਦੀ ਅਰੇਬੀਆ ਦੀ ਇੰਪੋਰਟੈਂਸ ਨੂੰ ਦੇਖਦੇ ਆ ਜਾਂ ਦੂਜਾ ਬਾਈਡਨ ਨੇ ਸਟੈਪ ਡਾਊਨ ਉਸ ਮੁੱਦੇ ਦੇ ਉੱਤੇ ਇੱਕ ਕਦਮ ਪਿੱਛੇ ਖਿੱਚਿਆ, ਔਰ ਉਹੀ ਕਰਾਊਨ ਪ੍ਰਿੰਸ ਹੁਣ ਸਾਰੇ ਪਾਸੇ ਜਿਹੜਾ ਉਸ ਦਾ ਵੈਲਕਮ ਵੀ ਹੋ ਰਿਹਾ, ਔਰ ਅਮਰੀਕਾ ਨੂੰ ਵੀ ਲੱਗਾ ਕਿ ਭਾਈ ਅਸੀਂ ਇਹਦੇ ਰਾਹੀਂ ਇਹ ਨਾ ਹੋਏ ਵੀ ਸਾਊਦੀ ਅਰੇਬੀਆ ਲੂਜ਼ ਕਰੀਏ। ਹੁਣ ਜੇ ਇਸ ਹਾਈ ਲੈਵਲ ਦਾ ਜਿਹੜਾ ਹਾਈ ਪ੍ਰੋਫਾਈਲ ਕੇਸ ਸੀ ਉਸ ਮਾਮਲੇ 'ਚ ਇਹ ਹੋਇਆ, ਤੇ ਇਹ ਖਦਸ਼ਾ ਸਾਡੇ ਜਿਹੜੇ ਸੋਚਵਾਨ ਗੁਰਸਿੱਖ ਵੀਰ ਨੇ, ਅੱਜ ਹੀ ਸਾਡੇ ਵੀਰ ਮਲਕ ਸਾਹਿਬ ਹਿਊਸਟਨ ਤੋਂ, GC ਸਿੰਘ, ਉਹਨਾਂ ਸਾਰਿਆਂ ਦੇ ਨਾਲ ਜਿਹੜੇ ਸੱਚਮੁੱਚ ਇੰਟੈਲੈਕਚੁਅਲ ਨੇ ਔਰ ਵੱਡੇ ਜਿਹਨੂੰ ਕਹਿੰਦੇ ਨੇ ਆਊਟ ਆਫ ਬਾਕਸ ਸੋਚਦੇ ਨੇ, ਸਾਰਿਆਂ ਦਾ ਇਹ ਕੰਸਰਨ ਹੈ ਕਿ ਵੀ ਇਹ ਨਾ ਹੋਏ ਅਲਟੀਮੇਟਲੀ ਜਿਵੇਂ ਇੰਡੀਆ ਨੇ ਕਾਊਂਟਰ ਦਬਾਅ ਬਣਾਇਆ ਹੋਇਆ ਜਾਂ ਕਾਊਂਟਰ ਨੈਗੇਟਿਵ ਪ੍ਰੋਪੇਗੈਂਡਾ ਕੈਨੇਡਾ ਦੇ ਖਿਲਾਫ, ਖਾਸ ਤੌਰ ਤੇ ਜਸਟਿਨ ਟਰੂਡੋ ਦੇ, ਔਰ ਘੇਰਨ ਦੀ ਕੋਸ਼ਿਸ਼ ਹੈ ਉਸ ਨੂੰ, ਕਿ ਅਮਰੀਕਾ ਵੀ ਅਲਟੀਮੇਟਲੀ ਉਹਨੂੰ ਇਹ ਦੇਖਦੇ ਆ ਵੀ ਸਾਡੇ ਫੈਕਟਰ ਦੀ ਕਿੰਨੀ ਕੁ ਇੰਪੋਰਟੈਂਸ ਹੈ, ਔਰ ਇਸ ਗੱਲ ਨੂੰ ਮੱਦੇਨਜ਼ਰ ਰੱਖਿਆ ਜਾਣਾ ਚਾਹੀਦਾ। ਇਹੀ ਕਾਰਨ ਹੈ ਕਿ ਸਾਨੂੰ ਪ੍ਰੈਸ਼ਰ ਵੀ ਬਰਾਬਰ ਬਿਲਡ ਕਰਨਾ ਚਾਹੀਦਾ ਹੈ। ਬਹੁਤ ਚੰਗੀ ਗੱਲ ਹੈ ਕਿ ਪ੍ਰੋਟੈਸਟ ਦਾ ਸਿਲਸਿਲਾ ਵੀ ਜਾਰੀ ਹੈ। ਅੱਜ ਜਿਹੜਾ ਲੰਡਨ ਦੇ ਵਿੱਚ ਹਾਈ ਕਮਿਸ਼ਨ ਦੇ ਬਾਹਰ ਵੱਡੀ ਗਿਣਤੀ ਸਿੱਖ ਨੌਜਵਾਨਾਂ ਨੇ ਔਰ ਐਕਟਿਵਿਸਟ ਨੇ ਪ੍ਰੋਟੈਸਟ ਕੀਤਾ ਅਕਾਊਂਟੇਬਿਲਟੀ। UK ਦੇ ਵਿੱਚ ਅਵਤਾਰ ਸਿੰਘ ਖੰਡੇ ਦੇ ਕੇਸ ਦੀ ਰੀਓਪਨਿੰਗ ਦੀ ਗੱਲ ਹੋ ਰਹੀ ਹੈ, ਸਰੀ ਦੀ ਗੈਦਰਿੰਗ ਦੀ ਮੈਂ ਗੱਲ ਕੀਤੀ। ਆਉਣ ਵਾਲੇ ਪੀਰੀਅਡ ਦੇ ਵਿੱਚ ਜਿਵੇਂ ਅਸੀਂ ਪਿਛਲੇ ਵੀਕਐਂਡ ਗੱਲ ਕੀਤੀ ਸੀ ਕਿ ਵੀ ਫਰਾਈਡੇ US ਕਾਂਗਰਸ ਦੇ ਵਿੱਚ ਜਿੱਥੇ ਕਿ ਪ੍ਰੇਅਰ ਵੀ ਹੋਈ, ਸਿੱਖ ਅਰਦਾਸ, ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਉੱਥੇ ਜਿਹੜੀ ਕਾਂਗਰੈਸ਼ਨਲ ਸਿੱਖ ਕਮੇਟੀ ਹੈ ਉਹਦੇ ਵੱਲੋਂ ਬਹੁਤ ਸਾਰੇ ਕਾਂਗਰਸਮੈਨ ਉਹਨਾਂ ਨੇ ਜੁਆਇਨ ਕੀਤਾ ਔਰ ਉਹਨਾਂ ਨੇ ਹਰ ਇੱਕ ਦਾ ਕੰਸਰਨ ਵੀ ਇਹਦੇ ਤੇ ਸ਼ੋਅ ਕੀਤਾ ਗਿਆ। ਇਸ ਤੇ ਜਿਹੜੀ ਫੋਰਨ ਅਫੇਅਰਸ ਕਮੇਟੀ ਹੈ ਉਸ ਦੀ ਬਰੀਫਿੰਗ ਵੀ ਮੰਗੀ ਜਾ ਰਹੀ ਹੈ, ਇਸ ਦੇ ਉੱਤੇ ਵੀ ਅਸੀਂ ਗੱਲ ਕੀਤੀ ਸੀ। ਸੋ ਇੱਥੇ ਤੁਸੀਂ ਪ੍ਰੈਸ਼ਰ ਬਿਲਡ ਕਰ ਸਕਦੇ ਹੋ। ਮੀਡੀਆ ਜਿਹੜਾ ਸਟੋਰੀਜ਼ ਕਰ ਰਿਹਾ ਹੈ ਉਹਨਾਂ ਨੂੰ ਥੈਂਕ ਯੂ ਨੋਟ ਭੇਜੋ, ਕਿਉਂਕਿ ਜਦੋਂ ਅਸੀਂ ਮੇਨ ਸਟ੍ਰੀਮ ਸਾਰਾ ਹੀ ਮੀਡੀਆ ਜਿਹੜਾ ਹੈ ਉਹਨਾਂ ਨੇ ਜਿਸ ਲੈ ਨਿਊਯਾਰਕ ਟਾਈਮਜ਼,
ਵਾਸ਼ਿੰਗਟਨ ਪੋਸਟ, ਬਲੂਮਬਰਗ, ਪੋਲੀਟੀਕਲ, LA ਟਾਈਮਸ, ਗਾਰਡੀਅਨ ਔਰ ਕਿੰਨੀਆਂ ਹੀ ਹੋਰ ਪਬਲੀਕੇਸ਼ਨਸ ਨੇ ਜਿਨ੍ਹਾਂ ਨੇ ਇਸ ਦੇ ਉੱਤੇ ਅਜੇ ਸਟੋਰੀਜ਼ ਰੋਕੀਆਂ ਨਹੀਂ ਨੇ। ਈਵਨ ਕੱਲ੍ਹ ਹੀ ਗਾਰਡੀਅਨ ਦੀ ਜਿਹੜੀ ਬੀਬੀ ਬਿਊਰੋ ਚੀਫ ਸਟੈਫਨੀ, ਉਹਨਾਂ ਦੀ ਕਾਲ ਸੀ, ਉਹ ਇੱਕ ਹੋਰ ਸਟੋਰੀ ਕਰਨਾ ਚਾਹੁੰਦੇ ਨੇ। ਉਹਦੇ ਲਈ ਉਹਨਾਂ ਨੇ ਕਮੈਂਟ ਮੰਗਿਆ ਸੀ ਕਿ ਗਲੋਬਲੀ ਸਿੱਖ ਕਿਵੇਂ ਮਹਿਸੂਸ ਕਰਦੇ ਨੇ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਈਵਨ ਇਹਨਾਂ ਨੇ ਨੈਸ਼ਨਲ ਰਿਵਿਊ, ਉਹਨਾਂ ਨੇ ਸਟੋਰੀ ਕੀਤੀ ਹੈ ਬਹੁਤ ਚੰਗੀ। ਉਹਦੇ 'ਚ ਸਾਡੀ ਕੋਰਟ ਜਿਹੜੀ ਗਾਰਡੀਅਨ 'ਚ ਸੀ ਪਹਿਲਾਂ, ਉਹਨੂੰ ਅਗੇਨ ਇਹਦੇ 'ਚ ਕੋਟ ਕੀਤਾ। ਸੋ ਇਹ ਇੱਕ ਪਹਿਲੀ ਵਾਰ ਹੈ ਕਿ ਇੱਕ ਓਬਜੈਕਟਿਵ ਰਿਪੋਰਟਿੰਗ ਹੋ ਰਹੀ ਹੈ। ਔਰ ਜੋ ਇੰਡੀਆ ਦਾ ਡੈਮੇਜ ਹੋਇਆ ਉਹ ਹੁਣ ਤਾਂ ਉਹ ਡੈਮੇਜ ਕੰਟਰੋਲ ਮੋਡ 'ਚ ਨੇ। ਹਾਲਾਂਕਿ ਇਸ ਇਸ਼ੂ ਨੂੰ ਵਿਦਨ ਇੰਡੀਅਨ ਮੀਡੀਆ ਔਰ ਦੂਜਾ ਲਾਈਵ ਰੱਖ ਰਹੇ ਨੇ, ਕਿਉਂਕਿ ਉਸ ਦਾ ਉਹਨਾਂ ਨੇ ਮਫਾਦ ਜਿਹੜਾ ਉਹ 2024 ਦੀਆਂ ਇਲੈਕਸ਼ਨਾਂ ਤੱਕ ਪਹੁੰਚਦਿਆਂ ਇੱਕ ਜਿਹੜਾ ਹਿੰਦੂਤਵਾ ਚਿਹਰੇ ਦੇ ਤੌਰ ਤੇ ਮੋਦੀ ਨੂੰ ਇੱਕ ਸਟਰੋਂਗ ਚਿਹਰੇ ਦੇ ਤੌਰ ਤੇ ਉਭਾਰ ਕੇ ਉਸ ਦਾ ਮੁੱਲ ਵੱਟਣੇ। ਪਰ ਅਸੀਂ ਸਮਝਦੇ ਹਾਂ ਕਿ ਇਹੀ ਅਸੀਂ ਕਰ ਸਕਦੇ ਹਾਂ। ਔਰ ਉਹਦੇ 'ਚ ਅਸੀਂ ਇੱਕ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਸਾਡੀਆਂ ਮੰਗਾਂ ਹੁਣ ਕੀ ਨੇ ਔਰ ਕਿਵੇਂ ਸਾਨੂੰ ਇਹਨਾਂ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ। ਵੀਰ ਸੰਦੀਪ ਸਿੰਘ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜਿਵੇਂ ਅਸੀਂ ਕਿਹਾ ਵੀ ਐਕਟੀਵਿਟੀ ਅਰਾਊਂਡ ਦਾ ਗਲੋਬ ਹੋ ਰਹੀ ਹੈ। ਆਸਟ੍ਰੇਲੀਆ ਬਾਰੇ ਮੈਂ ਦੇਖ ਰਿਹਾ ਸੀ ਕਿ ਵੀ ਆਸਟ੍ਰੇਲੀਆ 'ਚ ਅਜੇ ਤੱਕ ਕੋਈ ਮੈਂਬਰ ਪਾਰਲੀਮੈਂਟ ਲੈਵਲ ਤੇ ਇਸ ਤੇ ਕੋਈ ਸਟੇਟਮੈਂਟ ਨਹੀਂ ਆਈ। ਹਾਲਾਂਕਿ ਫਾਰਮਰ ਮੂਵਮੈਂਟ ਦੇ ਚੱਲਦੇ ਆ ਜਾਂ ਜਦੋਂ ਕੈਨੇਡਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋ ਰਿਹਾ ਸੀ, ਉਸ ਮੁੱਦੇ ਦੇ ਉੱਤੇ ਵੀ ਜਿਹੜੇ ਮੈਂਬਰ ਪਾਰਲੀਮੈਂਟ ਸ਼ੂਬ੍ਰਿਜ ਔਰ ਦੂਸਰਿਆਂ ਦਾ ਸੀ। ਕੱਲ੍ਹ ਹੀ ਸਾਨੂੰ ਆਸਟ੍ਰੇਲੀਆ ਤੋਂ ਕੰਟੈਕਟ ਕੀਤਾ ਵੀਰ ਮਨਦੀਪ ਸਿੰਘ ਹੋਰਾਂ ਨੇ, ਔਰ ਉਹਨਾਂ ਨੇ ਇੱਕ ਜਿਹੜੀ ਐਕਟੀਵਿਟੀ ਆਉਣ ਵਾਲੇ 8 ਅਕਤੂਬਰ ਨੂੰ ਹੈ, ਸਿੱਖ ਲਾਈਵਸ ਮੈਟਰ, ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ। ਇੱਕ ਵਾਕ ਉਹਨਾਂ ਨੇ ਰੱਖੀ ਹੈ ਔਰ ਜੁਆਇਨ ਦਾ ਵਾਕ ਟੂ ਰੇਜ਼ ਅਵੇਅਰਨੈਸ। ਇਹ 2 ਵਜੇ ਸੰਡੇ ਜਿਹੜੀ ਹੈ ਫੈਡਰੇਸ਼ਨ ਸਕੁਅਰ MP ਥੀਏਟਰ ਤੋਂ ਲੈ ਕੇ ਪਾਰਲੀਮੈਂਟ ਹਾਊਸ ਵਿਕਟੋਰੀਆ ਤੱਕ ਇਹ ਵਾਕ ਹੈ। ਔਰ ਉਹਦੇ 'ਚ 3 ਮੇਨ ਜਿਹੜੇ ਨੁਕਤੇ ਨੇ ਜਾਂ ਜਿਹੜੇ ਫੋਕਸਡ ਪੁਆਇੰਟ ਨੇ, ਇਹਨਾਂ ਨੂੰ ਤੁਸੀਂ ਡਿਮਾਂਡਸ ਵੀ ਕਹਿ ਸਕਦੇ ਹੋ। ਉਹ ਨੇ ਸਟਾਪ ਟਾਰਗੇਟਿੰਗ ਆਫ ਸਿੱਖ ਐਕਟਿਵਿਸਟ ਬਾਈ ਇੰਡੀਅਨ ਗਵਰਨਮੈਂਟ। ਨੰਬਰ 2 ਤੇ ਸਟਾਪ ਇੰਡੀਅਨ ਫੋਰਨ ਇੰਟਰਫੇਰੈਂਸ ਇਨ ਆਸਟ੍ਰੇਲੀਆ। ਥਰਡ, ਇਨਵੈਸਟੀਗੇਟ ਦਾ ਇਨਸਾਈਡ ਜੌਬ ਇਨ ਟੈਂਪਲ ਵੈਂਡਲਿਜ਼ਮ। ਯਾਦ ਰਹੇ ਕਿ ਜਦੋਂ ਉਹਨਾਂ ਦੀ ਪੁਲਿਸ ਨੇ ਜਿਹੜੀਆਂ ਟੈਂਪਲ ਵੈਂਡਲਾਈਜੇਸ਼ਨਸ ਦੀਆਂ ਘਟਨਾਵਾਂ ਨੂੰ ਇਨਵੈਸਟੀਗੇਟ ਕੀਤਾ ਸੀ ਤਾਂ ਉਹਨਾਂ ਨੇ ਇਸ ਨੂੰ ਹਿੰਦੂ ਜੌਬ ਕਿਹਾ ਸੀ ਫਰੋਮ ਵਿਦਨ, ਕਿ ਐਨ ਉਸ ਮੌਕੇ CCTV ਕੈਮਰੇ ਜਿਹੜੇ ਨੇ ਉਹ ਸਵਿਚ ਆਫ ਕਰ ਦਿੱਤੇ ਗਏ ਔਰ ਉਹਨਾਂ ਨੇ ਇਹ ਕਰਤੂਤ ਕੀਤੀ। ਔਰ ਬਿਲਕੁਲ ਅਸੀਂ ਸਮਝਦੇ ਹਾਂ ਵੀ ਇਹ ਤਿੰਨੋਂ ਹੀ ਫੋਕਸਡ ਪੁਆਇੰਟ, ਔਰ ਇਹਦੇ 'ਚ ਉਹਨਾਂ ਨੇ ਇਹਨੂੰ ਕਾਫੀ ਚੰਗੇ ਢੰਗ ਨਾਲ ਸਾਰੇ ਗੁਰਦੁਆਰਾ ਸਾਹਿਬਾਨ 'ਚੋਂ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਔਰ ਥੱਲੇ ਕੰਟੈਕਟ ਨੰਬਰ ਵੀ ਨੇ। ਔਰ ਅਸੀਂ ਆਪਣੇ ਆਸਟ੍ਰੇਲੀਆ ਨਿਵਾਸੀ ਖਾਲਸਾ ਜੀ ਨੂੰ, ਕਿਉਂਕਿ TV 84 ਨੂੰ ਇੱਕ ਜਿਹੜਾ ਮੁਕਾਮ ਹਾਸਲ ਹੈ ਆਸਟ੍ਰੇਲੀਆ ਦੇ ਵਿੱਚ ਵੀ, ਪੰਥਦਰਦੀ ਵੀਰ ਭੈਣਾਂ ਦੇਖਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇੱਕ ਘਰਾਂ 'ਚ ਬੈਠ ਕੇ ਹਮਦਰਦੀ ਕਰਨਾ ਹੁੰਦਾ ਹੈ ਜਾਂ ਤਬਸਰੇ ਕਰਨੇ ਹੁੰਦੇ ਨੇ, ਉਹ ਉਹਨਾਂ ਦੀ ਆਪਣੀ ਥਾਂ ਹੈ। ਪਰ ਕੁਝ ਮੌਕੇ ਹੁੰਦੇ ਨੇ, ਕਿਉਂਕਿ ਜੇ ਹੁਣ ਦੇਖੋ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਵੀ ਜਸਟਿਨ ਟਰੂਡੋ ਨੇ ਸਟੈਂਡ ਲਿਆ, ਇਹਦਾ ਮਤਲਬ ਕੈਨੇਡਾ 5I ਇੰਟੈਲੀਜੈਂਸ ਦਾ ਮੈਂਬਰ ਹੈ, ਕੈਨੇਡਾ ਨੈਟੋ ਦਾ ਮੈਂਬਰ ਹੈ ਔਰ ਅਮਰੀਕਾ ਦਾ ਜ਼ਾਹਰ ਹੈ ਕੱਲਾ ਨੈਕਸਟ ਡੋਰ ਨੇਬਰ ਹੀ ਨਹੀਂ, ਸਾਰਾ ਅਮਰੀਕਾ ਦਾ ਦਾਰਮਦਾਰ ਵੀ ਕੈਨੇਡਾ ਨਾਲ ਹੈ ਤੇ ਕੈਨੇਡਾ ਦਾ ਦਾਰਮਦਾਰ ਵੀ ਹੈ। ਸੋ ਇਸ ਤੋਂ ਪਾਵਰਫੁਲ ਵੌਇਸ ਸਾਨੂੰ ਕਦੇ ਕਿਤੋਂ ਨਹੀਂ ਸੀ ਮਿਲ ਸਕਦੀ। ਔਰ ਉਸ ਮੁੱਦੇ ਦੇ ਉੱਤੇ ਜਿਹਦੇ 'ਚ ਕਿ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ, ਇਹ ਇੱਕ ਟਿਪੀਕਲ ਕੇਸ ਅਜੇ ਤਾਂ ਅਮਰੀਕਨ ਸੈਨੇਟ 'ਚ ਡਿਸਕਸ ਹੋ ਰਿਹਾ ਹੈ, ਇਹ ਬਿੱਲ ਪੇਸ਼ ਹੋਇਆ, ਹਾਊਸ ਵੀ ਪੇਸ਼ ਹੋਇਆ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਔਰ ਇਹ ਇੱਕ ਪਕੜਿਆ ਗਿਆ ਕੇਸ ਹੈ। ਇੱਕ ਤਾਂ ਹੁੰਦਾ ਹੈ ਕਿ ਜੀ ਇਲਜ਼ਾਮ ਲਾਇਆ, ਹੁਣ ਚੀਨ ਤੇ ਵੀ ਇਲਜ਼ਾਮ ਲੱਗਦਾ ਹੈ ਕਿ ਜੀ ਉਹ ਟਰਾਂਸਨੈਸ਼ਨਲ ਕਰ ਰਿਹਾ, ਰਸ਼ੀਆ ਤੇ ਵੀ ਲੱਗਦਾ ਹੈ, ਪਰ ਇਹ ਸ਼ਾਇਦ ਪਹਿਲਾ ਕੇਸ ਇਸ ਕਰੰਟ ਪੀਰੀਅਡ ਦੇ ਵਿੱਚ ਹੈ ਜਿੱਥੇ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ 'ਚ, ਇਹਦਾ ਕੋਈ ਪ੍ਰੈਸੀਡੈਂਟ ਨਹੀਂ ਹੈ। ਔਰ ਇਕੱਲਾ ਕੈਨੇਡਾ ਨੇ ਆਪਣੇ ਲੈਵਲ ਤੇ ਨਹੀਂ, ਜਦੋਂ ਅਮਰੀਕਾ ਦੇ ਐਂਟਨੀ ਬਲਿੰਕਨ ਹੋਣ ਜਾਂ ਉਹਨਾਂ ਦੇ ਜੈਕ ਸਲਵਨ ਹੋਣ ਔਰ ਦੂਸਰੇ ਹੋਣ, ਉਹਨਾਂ ਨੇ ਕਿਹਾ ਕਿ ਜੀ ਇਹ ਇੱਕ ਜੁਆਇੰਟ ਪਾਰਟ ਸੀ ਔਰ ਅਮਰੀਕਾ ਨੇ ਟਿਪ ਆਫ ਕੀਤਾ, ਇਕੱਲਾ ਹਿਊਮਨ ਇੰਟੈਲੀਜੈਂਸ ਨਹੀਂ, ਸਿਗਨਲ ਇੰਟੈਲੀਜੈਂਸ।
ਹੁਣ ਇਸ ਤੋਂ ਵੱਧ ਕੇ ਕੋਈ ਹੋਰ ਰੱਬ ਵੱਲੋਂ ਸਾਡੇ ਲਈ ਉਹ ਮੈਨਾ ਫਰੋਮ ਦਾ ਹੈਵਨ ਹੋਰ ਕੋਈ ਨਹੀਂ ਡਿੱਗ ਸਕਦੀ ਤੇ ਇਹ ਸਾਡਾ ਮੌਕਾ ਹੈ। ਇੱਥੇ ਵੀ ਅਸੀਂ ਐਕਟੀਵਿਟੀ ਜਿਹੜੀ ਆ ਆਉਣ ਵਾਲੇ ਪੀਰੀਅਡ ਸਾਲਾਂ ਵੀਕਐਂਡ ਦੇ ਉੱਤੇ ਸੈਚਰਡੇ ਸੰਡੇ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਹੈ ਨਿਊਯਾਰਕ 'ਚ, ਇੱਥੇ ਇੱਕ ਹੋਟਲ 'ਚ ਰੱਖਿਆ ਹੋਇਆ ਜਿਹਦੇ 'ਚ ਕਿ ਯੂਰਪ ਔਰ ਆਸਟ੍ਰੇਲੀਆ ਤੋਂ ਵੀ ਨੁਮਾਇੰਦੇ ਆਉਣਗੇ ਔਰ ਅਸੀਂ ਉਸ ਦੇ ਵਿੱਚ ਵੀ ਇਸ ਫਰਦਰ ਸਟ੍ਰੈਟਜੀ ਨੂੰ ਜਿਹੜਾ ਉਹ ਡਿਸਕਸ ਕਰਾਂਗੇ। ਪਰ ਨਾਲ ਦੀ ਨਾਲ ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਵੀ ਕੋਈ ਐਕਟੀਵਿਟੀ ਕਿਸੇ ਵੱਲੋਂ ਰੱਖੀ ਜਾਂਦੀ ਹੈ ਇਹ ਠੀਕ ਹੈ। ਮੈਂ ਅਕਸਰ ਇਹ ਕਹਿੰਦਾ ਜੀ ਜਦੋਂ ਤੱਕ ਇੱਕ ਸਿੱਖ ਵੀ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਮੂਵਮੈਂਟ ਅਲਾਈਵ ਹੈ, ਪਰ ਫਿਰ ਵੀ ਨੰਬਰ ਮੈਟਰ ਕਰਦੇ ਨੇ ਔਰ ਇਹ ਹਕੂਮਤਾਂ ਨੇ ਜਿਨ੍ਹਾਂ ਨੇ ਜੇ ਇੱਕ ਉਸ ਮੁਲਕ ਨਾਲ ਨੂੰ ਜਿਹੜਾ ਐਕਸਪੋਜ਼ ਕੀਤਾ ਹੈ, ਜਿਹੜਾ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਹੈ, ਇੱਕ ਇਕਨੋਮੀ ਹੈ ਚੌਥੀ ਪੰਜਵੀਂ ਜੋ ਵੀ ਉਹਨਾਂ ਦਾ ਬਣਦਾ ਹੈ, ਔਰ ਜੇ ਸਿੱਖ ਕੌਮ ਖੁਦ ਹੀ ਆਪਣੇ ਹੱਕਾਂ ਲਈ ਨਾ ਖਲੋਏਗੀ ਤਾਂ ਫਿਰ ਅਲਟੀਮੇਟਲੀ ਬਹੁਤਿਆਂ ਨੂੰ ਲੱਗਦਾ ਹੁੰਦਾ ਕਿ ਵੀ ਇਹ ਕੰਮ ਐਵੇਂ ਠੁਸਕ ਜਿਹਾ ਹੀ ਹੈ, ਉਹ ਆਪਣਾ ਪਾਲਾ ਬਦਲ ਲੈਂਦੇ ਨੇ ਔਰ ਇਹ ਗੱਲਾਂ ਹੁੰਦੀਆਂ ਨੇ। ਹਮੇਸ਼ਾ ਪ੍ਰੈਸ਼ਰ ਮੈਟਰ ਕਰਦਾ ਔਰ ਇਸ ਲਈ ਈਵਨ ਅਸੀਂ ਆਪਣੇ ਆਸਟ੍ਰੇਲੀਆ ਦੇ ਭੈਣਾਂ ਭਰਾਵਾਂ ਨੂੰ ਵੀ ਇਹ ਗੁਜ਼ਾਰਿਸ਼ ਕਰਾਂਗੇ ਕਿ ਇਸ ਹੁਣ ਇੱਥੇ ਸਾਡੇ ਵੀ ਕਈ ਜਦੋਂ ਬਲੈਕ ਲਾਈਵਜ਼ ਮੈਟਰ ਦਾ ਹੋਇਆ ਕਿਵੇਂ ਗਏ ਅਸੀਂ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕੀਤਾ ਕਿ ਭਾਈ ਖਲੋਵੋ। ਸੋ ਦੂਸਰੇ ਤੁਹਾਡੇ ਨਾਲ ਤਾਂ ਹੀ ਖਲੋਣਗੇ ਆ ਕੇ ਪਹਿਲਾਂ ਸਿੱਖ ਬਾਹਰ ਨਿਕਲਣ ਕੇ ਭਾਈ ਸਾਡੀਆਂ ਜ਼ਿੰਦਗੀਆਂ ਦੇ ਵੀ ਕੀਮਤ ਆ, ਅਸੀਂ ਵੀ ਹਿਊਮਨ ਬੀਇੰਗ ਹੈ, ਅਸੀਂ ਉੱਥੋਂ ਜਾਨ ਬਚਾ ਕੇ ਆਪਣੇ ਇੱਕ ਚੰਗੇ ਭਵਿੱਖ ਦੇ ਲਈ ਬਾਹਰ ਨਿਕਲੇ। ਇੱਥੇ ਆ ਕੇ ਉਹਨਾਂ ਦੇ ਇਹ ਜਿਹੜੇ ਸਟੇਟ ਗੈਂਗਸਟਰ ਨੇ ਉਹ ਸਾਨੂੰ ਟਾਰਗੇਟ ਕਰ ਰਹੇ ਨੇ। ਸੋ ਅਸੀਂ ਇਹ ਗੁਜ਼ਾਰਿਸ਼ ਕਰਾਂਗੇ ਕਿ ਇਸ ਦੇ ਵਿੱਚ ਹੁਮਾ ਕੇ ਸ਼ਮੂਲੀਅਤ ਕੀਤੀ ਜਾਏ। ਹੁਣ ਗੱਲ ਡਰਟੀ ਗੇਮ, ਹੁਣ ਵੈਸੇ ਜਿਹੜੇ ਹੋਣ ਹੀ ਡਰਟੀ ਏਜੰਸੀਜ਼ ਡਰਟੀ ਹੁੰਦੀਆਂ ਨੇ, ਇੰਟੈਲੀਜੈਂਸ ਏਜੰਸੀਆਂ, ਉਹਨਾਂ ਨੇ ਡਰਟੀ ਗੇਮ ਖੇਡਣੀ ਹੈ ਤੇ ਜੇ ਉਹਨਾਂ ਡਰਟੀ ਦੇ ਨਾਲ ਹਿੰਦੂ ਤੋਂ ਵੀ ਡਰਟੀ ਲੱਗ ਜਾਏ ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਡਰਟੀ ਖੇਡ ਹੋਏਗੀ। ਹੁਣ ਲਗਾਤਾਰਤਾ ਨਾਲ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਵੀ ਜਦੋਂ ਦਾ ਇਹ ਐਕਸਪੋਜ਼ਰ ਹੋਇਆ 18 ਸਤੰਬਰ ਨੂੰ ਇਹਨਾਂ ਨੂੰ ਬੇਨਕਾਬ ਕੀਤਾ ਕਿ ਵੀ ਇਹ ਕੁਝ ਵੱਡਾ ਵਾਇਲੈਂਟ ਕਰ ਸਕਦੇ ਨੇ ਔਰ ਸਾਡੇ 2-3 ਪ੍ਰੋਗਰਾਮ ਇਸ ਵੀਕਐਂਡ ਦੇ ਉੱਤੇ ਇੰਟਰਵਿਊ ਸੀ, ਜਿਵੇਂ ਗੀਤ ਸੰਗੀਤ, ਇੱਕ ਉਰਦੂ ਪ੍ਰੋਗਰਾਮ ਹਿਊਸਟਨ ਆਲਮੋਸਟ 1 ਘੰਟੇ ਦੀ ਗੱਲਬਾਤ ਸੀ ਔਰ ਉਸ ਤੋਂ 1 ਦਿਨ ਪਹਿਲਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਹੈ ਉਹ ਗੁਫ਼ਤਗੂ ਸੀ ਜਿਹੜੀ ਬਹੁਤ ਵਾਇਰਲ ਹੋਈ। ਉਹਨਾਂ ਦੇ ਪੰਜਾਬੀ ਰੇਡੀਓ ਵਾਲੇ ਦੇ ਲਿੰਕ ਤੇ 2 ਲੱਖ ਤੋਂ ਜ਼ਿਆਦਾ ਵਿਊਅਰ ਸੀ, ਕਿੰਨੇ ਹਜ਼ਾਰ ਸ਼ੇਅਰ ਔਰ ਲਾਈਕਸ ਔਰ ਫਲਾਣਾ। ਔਰ ਇਸੇ ਤਰ੍ਹਾਂ ਇਹ ਸਾਰੇ ਦੇ ਵਿੱਚ ਮੇਰਾ ਰਿਪੀਟਡਲੀ ਮੈਂ ਇਹ ਕਿਹਾ ਪੰਜਾਬੀ ਰੇਡੀਓ USA ਵਾਲੇ ਤੇ ਕਿ ਭਾਈ ਕਿਤੇ ਐਮਬੈਸੀਆਂ ਜਾਂ ਕੌਂਸਲੇਟਾਂ ਦੇ ਬਾਹਰ ਜਾ ਕੇ ਫੁੱਲ ਵੀ ਨਾ ਮਾਰਨਾ, ਵੱਟਾ ਤਾਂ ਮਾਰਨਾ ਦੂਰ ਦੀ ਗੱਲ ਹੈ, ਕਿਉਂਕਿ ਇਹ ਹੁਣ ਬਹਾਨਾ ਲੱਭ ਰਹੇ ਨੇ ਔਰ ਇਹਦੇ 'ਚ ਕਿਉਂਕਿ ਜਿਹੜੇ ਡਿਪਲੋਮੈਟ ਆਪਣੇ ਮੁਲਕ ਦੇ ਇੰਟਰਸਟ ਰਿਪਰੈਜ਼ੈਂਟ ਕਰਨ ਲਈ ਹੋਣੇ ਚਾਹੀਦੇ ਨੇ ਉਹ ਤਾਂ ਫੜੇ ਗਏ ਰੈੱਡ ਹੈਂਡਡ ਕਿ ਵੀ ਉਹਨਾਂ ਨੇ ਤਾਂ ਪਲਾਨ ਕੀਤਾ ਮਰਡਰ ਕੈਨੇਡੀਅਨ ਸਿਟੀਜ਼ਨ ਦਾ। ਹੁਣ ਇਹਨਾਂ ਦੇ ਲਈ ਜਿਹੜਾ ਸਭ ਤੋਂ ਜਿਸ ਦੇ ਥੱਲੇ ਹਾਈਡ ਕਰਨਾ ਚਾਹੁੰਦੇ ਨੇ, ਪਹਿਲਾਂ ਕੈਨੇਡਾ 'ਚ ਵੀ ਜਿਹੜਾ ਇਹਨਾਂ ਨੇ ਕੈਨੇਡਾ ਦੇ ਵਾਲਿਆਂ ਨੂੰ ਵੀਜ਼ੇ ਨਾ ਦੇਣ ਦਾ ਲਿਆ, ਉਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਇਸ ਲਈ ਬੰਦ ਕਰ ਰਹੇ ਹਾਂ ਕਿਉਂਕਿ ਅਸੀਂ ਸ਼ੋਰ ਨਹੀਂ ਹੈ ਕਿ ਸਾਡੇ ਜਿਹੜੇ ਹਾਈ ਕਮਿਸ਼ਨ ਔਰ ਕੌਂਸੂਲੇਟ ਨੇ ਉਹ ਸਿਕਿਉਰ ਹੋਣਗੇ। ਇਨਸਿਕਿਉਰਿਟੀ ਦੇ ਥੱਲੇ ਲੁਕਣ ਦੀ ਕੋਸ਼ਿਸ਼, ਐਜ਼ ਇਫ ਉਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟਸ ਦੇ ਉੱਤੇ ਕੋਈ ਸਿੱਖਾਂ ਨੇ ਧਾਵੇ ਬੋਲਣੇ ਨੇ, ਕੋਈ ਉੱਥੇ ਉਹਨਾਂ ਨੇ ਜਾ ਕੇ ਭੰਗੀਆਂ ਵਾਲੀ ਤੋਪ ਬੀੜੀ ਹੋਈ ਹੈ। ਸੋ ਮਕਸਦ ਉਹਨਾਂ ਦਾ ਉਦੋਂ ਤੋਂ ਹੀ ਇਹ ਲੱਗ ਰਿਹਾ ਸੀ ਕਿ ਵੀ ਇਹਨਾਂ ਨੂੰ ਹੁਣ ਹੋਰ ਤਾਂ ਕਿਉਂਕਿ ਇੰਨੇ ਕੁ ਜਿਹੜੇ ਨੇ ਉਹ ਕੰਨ ਚੱਕ ਲਏ ਨੇ, ਅਮਰੀਕਨ FBI ਹੋਏ ਜਾਂ ਕੈਨੇਡੀਅਨ ਸੀਸਸ ਹੋਏ ਜਾਂ UK ਦੀ ਸਕਾਟਲੈਂਡ ਯਾਰਡ ਹੋਏ, ਕਿ ਸ਼ਾਇਦ ਇਹ ਉਸ ਕਿਸਮ ਦੀ ਵਾਇਲੈਂਸ ਜਿੰਦਾ ਦਾ ਡਰਾਮਾ ਇਹਨਾਂ ਨੇ ਕੀਤਾ ਜੀ ਕੌਂਸੂਲੇਟ ਦਫ਼ਤਰ ਸੈਨ ਫਰਾਂਸਿਸਕੋ ਦੇ ਅੱਗ ਲਾਉਣ ਦੀ, ਕੋਈ ਬਾਅਦ ਚ ਆਇਆ ਕਿ ਬਾਹਰ ਜਿਹੜਾ ਕੂੜਾ ਪਿਆ ਸੀ ਉਹਦੇ 'ਚ ਇਹਨਾਂ ਨੇ ਆਪ ਹੀ ਲਾਏ ਔਰ ਉਹ ਕਿਉਂਕਿ ਇਸ਼ੂ ਬਣਦਾ ਇੱਥੇ ਅਲਟੀਮੇਟਲੀ ਜਦੋਂ ਤੱਕ, ਕਿਉਂਕਿ ਅਲਟੀਮੇਟਲੀ ਹਰ ਕੇਸ ਕੋਰਟ ਆਫ ਲਾਅ 'ਚ ਜਾਣਾ ਤੇ ਜੇ ਕਨਵਿੰਸਿੰਗ ਐਵੀਡੈਂਸ ਨਹੀਂ ਹੈ ਤੇ ਤੁਹਾਡਾ ਉਹਦੇ ਨਾਲ ਤੁਸੀਂ ਉਹਨੂੰ ਕਿਸੇ ਸਜ਼ਾ ਨਹੀਂ ਦੇ ਸਕਦੇ। ਸੋ ਪੁਲਿਸ ਇੱਥੇ ਐਵੇਂ ਨਹੀਂ ਕੇਸ ਰਜਿਸਟਰ ਕਰਦੀ ਜੀ ਉਹਨਾਂ ਨੇ ਕਿਹਾ। ਹੁਣ ਇਹ ਸੀ ਕਿ ਵੀ ਇਹ ਕੀ ਕਰਨਗੇ, ਵੀ ਕੁਛ ਨਾ ਕੁਛ ਸ਼ਰਾਰਤ ਕਰਨਗੇ। ਇੱਕ ਤਾਂ ਉਸ ਆਪਣੇ ਨੈਰੇਟਿਵ ਨੂੰ ਪ੍ਰੂਵ ਕਰਨ ਲਈ ਜੀ ਕਿ ਸਾਡੇ ਡਿਪਲੋਮੈਟ ਅੰਡਰ ਡੇਂਜਰ ਨੇ, ਤੇ ਦੂਸਰਾ ਧਿਆਨ ਡਾਈਵਰਟ ਕਰਨ ਲਈ ਕਿਉਂਕਿ ਹੁਣ ਈਵਨ
ਵਿਦ ਇਨ ਇੰਡੀਆ ਵੀ ਜਿਹੜੇ ਖਾਸ ਤੌਰ ਤੇ ਕੁਝ ਯੂਟਿਊਬਰ ਜਿਨ੍ਹਾਂ ਦੇ ਮਿਲੀਅਨ ਫਾਲੋਅਰ ਨੇ ਜਾਂ ਉਹਨਾਂ ਦੇ ਸਬਸਕ੍ਰਾਈਬਰ ਨੇ, ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਜੋ ਇੱਕ ਚੌਰਸੀਆ ਕਿ ਕੌਣ ਸੀ ਕਿਸੇ ਦਾ, ਉਹ ਕਹਿ ਰਿਹਾ ਸੀ, ਕਹਿੰਦਾ ਬੇੜਾ ਗਰਕ ਕਰਤਾ ਫੋਰਨ ਪਾਲਿਸੀ ਦਾ ਇਹਨੇ ਐਸ ਜੈਸ਼ੰਕਰ ਨੇ। ਇਹ ਜਾ ਕੇ ਇਵੇਂ ਬੋਲ ਰਿਹਾ ਜਿਵੇਂ ਪੋਲੀਟੀਕਲ ਲੀਡਰ ਬੋਲਦੇ ਹੁੰਦੇ ਨੇ ਵੀ ਹਿੰਦੂਤਵਾ ਦਾ ਉਹ ਕਰ ਰਿਹਾ। ਕਿ ਉਹ ਕਹਿੰਦਾ ਵੀ ਹੋ ਕੀ ਗਿਆ। ਉਹਨੇ ਕਿਹਾ ਜੀ ਮੋਦੀ ਜਿਹੜੇ ਕਹਿ ਰਹੇ ਸੀ ਵੀ G20 ਅਸੀਂ ਮੂਨ ਤੇ ਪਹੁੰਚ ਗਏ ਹਾਂ ਤੇ ਇਹ ਕਿੱਥੇ ਆ ਕੇ ਡਿਗੇ ਨੇ ਵੀ ਇਹ ਤਾਂ ਛਿਟਕ ਕੇ ਸੁੱਟ ਦਿੱਤਾ ਹੈ ਕੈਨੇਡਾ ਅਮਰੀਕਾ ਨੇ ਭਾਰਤ ਨੂੰ। ਲੇਕਿਨ ਹੁਣ ਉਹਨੂੰ ਕਾਊਂਟਰ ਕਰਨ ਦੇ ਲਈ, ਕਿਉਂਕਿ ਤੁਸੀਂ ਉਹਨੂੰ ਦਬਾ ਕੇ ਜਿੰਨਾ ਮਰਜ਼ੀ ਕਹੀ ਜਾਓ ਜੀ ਕੈਨੇਡਾ ਲਿਫ ਗਿਆ, ਜਸਟਿਨ ਟਰੂਡੋ ਇਹ ਹੋ ਗਿਆ, ਲੇਕਿਨ ਅਗਲੇ ਦਿਨ ਕੋਈ ਹੋਰ ਆ ਜਾਂਦਾ ਜੀ ਅਮਰੀਕਾ ਦੇ ਫਲਾਣੇ ਨੇ ਵੀ ਕਿਹਾ, ਬਲੂਮਬਰਗ ਨੇ ਇਹ ਲਿਖ ਦਿੱਤਾ, ਵਾਸ਼ਿੰਗਟਨ ਪੋਸਟ ਨੇ ਇਹ ਲਿਖ ਦਿੱਤਾ। ਸੋ ਉਹਨਾਂ ਨੂੰ ਡਾਈਵਰਟ ਕਰਨ ਦੇ ਲਈ ਕੋਈ ਘਟਨਾ ਚਾਹੀਦੀ ਸੀ। ਸੋ ਉਹਨਾਂ ਨੇ ਜੋ ਪਲਾਨ ਕੀਤਾ ਔਰ ਜਿੱਥੇ ਜਾ ਕੇ ਘਟਨਾ ਐਂਡ ਹੋਈ, ਮੈਂ ਸਮਝਦਾ ਵੀ ਇਸ ਤੋਂ ਬੈਸਟ ਐਂਡਿੰਗ ਕੋਈ ਨਹੀਂ ਸੀ ਹੋ ਸਕਦੀ। ਮਿਨੀਮਮ ਡੈਮੇਜ ਤਾਂ ਕੋਈ ਹੋਇਆ ਨਹੀਂ ਅਦਰ ਦੈਨ ਕਿ ਉਹਨਾਂ ਦਾ ਨੈਰੇਟਿਵ ਜੀ ਕਿ ਉਹ ਜ਼ੋਰ ਦੀ ਦਰਵਾਜ਼ਾ ਖੋਲ੍ਹਿਆ, ਉੱਥੇ ਜੇ ਲੋਕਲ ਗੁਰਦੁਆਰੇ ਵਾਲਾ ਨਾ ਜਾਂਦਾ ਪਤਾ ਨਹੀਂ ਕੀ ਕਰ ਦੇਣਾ ਸੀ। ਹੁਣ ਇਹਦੇ 'ਚ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਵੀ ਜਿਨ੍ਹਾਂ ਗੁਰਦੁਆਰਾ ਕਮੇਟੀਆਂ ਦੇ ਵਿੱਚ ਜਾਂ ਸਿੱਖ ਸੰਸਥਾਵਾਂ ਦੇ ਵਿੱਚ ਇਹਨਾਂ ਦੇ ਮੋਲ ਬੈਠੇ ਹੋਏ ਨੇ, ਕਿਉਂਕਿ ਹੁਣ ਇੰਡੀਆ ਇੰਨਾ ਕੁ ਟਾਰਗੇਟ ਹੋਇਆ ਕਿ ਇਹਨਾਂ ਨੇ ਜਿਹੜੇ ਮੋਲ ਹੁੰਦਾ ਜਿਹੜੇ ਚੁੱਪਚਾਪ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਮੋਲਸ ਨੂੰ ਵੀ ਕਿਹਾ ਵੀ ਤੁਸੀਂ ਬਾਹਰ ਨਿਕਲੋ ਜੀ ਔਰ ਆਪਣਾ ਦਿਖਾਓ। ਹੁਣ ਜਿਹੜਾ ਗੁਰਦੁਆਰਾ, ਇੱਕ ਗੱਲ ਦਾ ਧਿਆਨ ਰਹੇ, ਜਦੋਂ ਅਸੀਂ ਸਕਾਟਲੈਂਡ ਦੇ ਗਲਾਸਗੋ ਦੀ ਗੱਲ ਕਰਦੇ ਹਾਂ, ਇਹ ਉਹੀ ਸਕਾਟਲੈਂਡ ਹੈ ਜਿੱਥੇ ਜਿਹੜਾ ਕੁਝ ਸਾਲ ਪਹਿਲਾਂ ਹੀ ਰੈਫਰੈਂਡਮ ਹੋਇਆ, UK ਦੀ ਸਰਕਾਰ ਨੇ ਕਰਵਾਇਆ। ਉਹਨਾਂ ਦੀ ਜਿਹੜੀ ਨੈਸ਼ਨਲਿਸਟ ਪਾਰਟੀ ਹੈ, ਸਕਾਟਿਸ਼ ਨੈਸ਼ਨਲਿਸਟ ਪਾਰਟੀ SNP, ਉਹ ਫॉर ਸੈਪਰੇਸ਼ਨ ਹੈ UK ਦੇ। ਔਰ ਜਦੋਂ ਅਸੀਂ ਜਗਤਾਰ ਸਿੰਘ ਜੌਲ ਦੀ ਗੱਲ ਕਰਦੇ ਹਾਂ, ਜੱਗੀ ਜੌਲ ਦੀ, ਜਿਹਨੂੰ ਲਗਭਗ 6 ਸਾਲ ਤੋਂ ਆਰਬਿਟਰੇਰੀ ਜਿਹੜਾ ਉਹ ਰੱਖਿਆ ਹੋਇਆ ਕੈਦ ਦੇ ਵਿੱਚ, ਟਾਰਚਰ ਵੀ ਕੀਤਾ ਹੈ ਮੈਂਟਲ ਫਿਜ਼ੀਕਲ, ਇਹਦੇ ਬਾਵਜੂਦ 60 ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ UK ਦੇ ਰਿਸ਼ੀ ਸੋਨਕ ਨੂੰ ਜਦੋਂ ਉਹਨੇ G20 ਲਈ ਜਾਣਾ ਸੀ ਉਹਨੂੰ ਕਿਹਾ ਕਿ ਵੀ ਇਹਨਾਂ ਦਾ ਇਸ਼ੂ ਚੁੱਕ। ਹੁਣ ਜਿਸ ਸਕਾਟਲੈਂਡ ਦੇ ਵਿੱਚ ਜਿਹਦੇ 'ਚ ਕਿ ਗਲਾਸਗੋ ਦਾ ਇਹ ਗੁਰਦੁਆਰਾ ਸਾਹਿਬ ਹੈ ਜਿਹਦੀ ਕਹਾਣੀ, ਕਿਉਂਕਿ ਫਰਾਈਡੇ ਦੀ ਇਹ ਘਟਨਾ ਹੈ, ਸੋ ਵੀਕਐਂਡ ਸਾਰੇ ਪਾਸੇ ਇਹੀ ਚਰਚਾ ਸੀ, ਇੰਡੀਅਨ ਮੀਡੀਆ ਵੀ ਭਰਿਆ ਹੋਇਆ ਸੀ, ਦੂਸਰੇ ਵੀ ਸਾਰਾ ਇਹ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਪਹਿਲੀ ਗੱਲ ਤਾਂ ਤੁਸੀਂ ਸਿੱਖਾਂ ਨੂੰ ਕਿਵੇਂ ਨੈਗੇਟ ਕਰ ਸਕਦੇ ਹੋ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਤੇ ਜਾਂ ਸਿੱਖ ਆਜ਼ਾਦੀ ਦੇ ਇਸ਼ੂ ਦੇ ਉੱਤੇ, ਜਦੋਂ ਕਿ ਸਕਾਟਲੈਂਡ ਖੁਦ ਉਹ ਸੂਬਾ UK ਦਾ ਜਿਹੜੇ ਅੱਡ ਹੋਣਾ ਚਾਹੁੰਦੇ ਨੇ ਔਰ ਜਿਨ੍ਹਾਂ ਨੂੰ UK ਨੇ ਜਿਹੜਾ ਉਹ ਹੱਕ ਵੀ ਦਿੱਤਾ। ਇਹ ਠੀਕ ਹੈ ਵੀ ਵੋਟ ਮੈਜੋਰਿਟੀ ਨਾਲ ਰਹਿਣ ਦੇ ਹੋਈ, ਪਰ ਉਹ ਅਗੇਨ ਉਹਨਾਂ ਦੀ ਜਿਹੜੀ ਫਸਟ ਮਿਨਿਸਟਰ ਹੈ ਬੀਬੀ, ਉਹਨੇ ਮੰਗ ਕੀਤੀ ਸੀ, ਹੁਣ ਤਾਂ ਉਹ ਬਦਲੀ ਹੈ ਕਿ ਅਸੀਂ ਦੁਬਾਰਾ ਕਰਵਾਉਣਾ ਹੈ ਰੈਫਰੈਂਡਮ। ਸੈਕੰਡਲੀ, ਜਿੱਥੋਂ ਦਾ ਵਸਨੀਕ ਜਿਹੜਾ ਸਿਟੀਜ਼ਨ ਹੈ, ਇਕੱਲਾ UK ਦਾ ਨਹੀਂ ਸਕਾਟਲੈਂਡ ਦਾ, ਉਹਨੂੰ 6 ਸਾਲ ਤੋਂ ਬਿਨਾਂ ਮੁਕੱਦਮਾ ਚਲਾਏ ਉੱਥੇ ਰੱਖਿਆ ਹੋਇਆ ਹੈ। ਤੇ ਇਹ ਇੰਡੀਅਨ ਜਿਹੜਾ ਹਾਈ ਕਮਿਸ਼ਨਰ ਹੈ ਵਿਕਰਮ ਦੋਰੀਆ ਸਵਾਮੀ, ਬੜਾ ਖਤਰਨਾਕ ਜਿਹੜਾ ਪੰਜਾਬੀ ਬੋਲੇ ਤੇ ਸਿੱਖਾਂ ਦੀ ਇਤਿਹਾਸ ਸਿੱਖਾਂ ਨੂੰ ਸੁਣਾਏ, ਤੇ ਉਤੋਂ ਖਤਰਨਾਕ ਕੌਣ, ਕਹਿੰਦਾ ਮੇਰਾ ਨਾਂ ਭਾਵੇਂ ਹਿੰਦੁਸਤਾਨੀਆਂ ਵਾਲਾ ਹੈ, ਦੋਰੀਆ ਸਵਾਮੀ ਕਹਿੰਦਾ, ਪਰ ਮੈਂ ਪੱਕਾ ਪੰਜਾਬੀ ਹਾਂ, ਮੈਂ ਪੰਜਾਬ ਨਾਲ ਹੀ ਮੇਰਾ ਤਾਲੁਕ ਹੈ। ਇਹ ਕਿਉਂਕਿ ਉਹਦੀ ਇੱਕ ਵੀਡੀਓ ਸਪੀਚ ਵਾਇਰਲ ਕਰਾਈ ਗਈ, ਉੱਥੇ ਇੱਕ ਹੋਰ ਵਿਕਰਮਜੀਤ ਸਿੰਘ ਸਾਹਨੀ ਨਾਂ ਦਾ ਟੁੱਚਾ ਜਿਹੜਾ ਪੰਜਾਬ ਚੋਂ ਆਮ ਆਦਮੀ ਪਾਰਟੀ ਦੇ ਉਸ ਰਿਕਮੈਂਡੇਸ਼ਨ ਤੇ ਹੁਣ ਰਾਜ ਸਭਾ ਦਾ ਮੈਂਬਰ ਹੈ। ਸੋ ਇਹਨਾਂ ਨੇ ਸਿੱਖ ਫੋਰਮ UK ਵੱਲੋਂ, ਕਿਉਂਕਿ ਸਿੱਖ ਫੋਰਮ ਵੀ ਉਸ ਕਿਸਮ ਦੇ ਹੀ ਇੰਡੋਫਾਈਲ ਸਿੱਖਾਂ ਨੇ ਬਣਾਇਆ ਸੀ, ਜਿਨ੍ਹਾਂ 'ਚ ਖੁਸ਼ਵੰਤ ਸਿੰਘ ਤੇ ਕੁਲਦੀਪ ਨਈਅਰ ਜਿਹੜਾ ਆਪਣੇ ਆਪ ਨੂੰ ਅੱਧਾ ਸਿੱਖ ਕਹਿੰਦਾ ਸੀ, ਜਗਜੀਤ ਸਿੰਘ ਅਰੋੜਾ, ਮਹੀਪ ਸਿੰਘ, ਇਹਨਾਂ ਸਾਰਿਆਂ ਦਾ ਉਹੀ ਬਾਡੀ। ਸੋ ਇਹ ਜਿਹੜਾ ਵਿਕਰਮ ਦੋਰੀਆ ਸਵਾਮੀ ਹੈ, ਇਹ ਉਸੇ ਕਿਸਮ ਦੇ ਪੰਜਾਬ ਫੋਰਮ ਦੇ ਇੱਕ ਫੰਕਸ਼ਨ ਦੇ ਵਿੱਚ ਆ ਕੇ ਆਪਣੀ ਕਹਾਣੀ ਸੁਣਾ, ਫਤਿਹ ਬੁਲਾ ਕੇ ਕਹਿ ਰਿਹਾ, ਦੇਖੋ ਮੈਂ ਵੀ ਜਿਹੜਾ ਉਹ ਸਿੱਖ ਧਰਮ ਦਾ ਇਹ ਹੈ ਤੇ ਸਿੱਖ ਧਰਮ ਦਾ ਉਹ ਹੈ, ਦੇਖੋ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿਹਨੇ ਜਿਹੜਾ ਉਹ ਜਗਨਨਾਥਪੁਰੀ ਉੜੀਸਾ 'ਚ ਵੀ ਸੋਨਾ ਭੇਜਿਆ ਔਰ ਵਿਸ਼ਵਨਾਥ ਮੰਦਰ ਜਿਹੜਾ ਉਸ ਦੇ ਵਿੱਚ ਵੀ ਸੋਨਾ ਭੇਜਿਆ, ਇਹ ਔਰ
ਉਹ ਆਪਣੇ ਆਪ ਨੂੰ ਜੇ ਤੁਸੀਂ ਉਹਦੀ ਚਾਲ ਢਾਲ ਬੋਲਬਾਣੀ ਦੇਖੋ, ਜੇ ਉਹਦੇ ਨਾਂ ਨਾਲ ਦੂਰੀਆ ਸਵਾਮੀ ਨਾ ਲੱਗਾ ਹੋਏ ਤਾਂ ਲੱਗਦਾ ਵੀ ਬਿਲਕੁਲ ਕੁਲਦੀਪ ਨਈਅਰ ਜਾਂ ਆਈਕੇ ਗੁਜਰਾਲ ਵਰਗਾ ਫਰੋਡੀਆ ਹਿੰਦੂ ਹੈ, ਜਿਹੜਾ ਸਿੱਖਾਂ ਨੂੰ ਇਹ ਅਹਿਸਾਸ ਕਰਵਾਉਂਦਾ ਜੀ ਵੀ ਮੈਂ ਹਾਂ, ਲੇਕਿਨ ਅਲਟੀਮੇਟਲੀ ਉਸ ਖਾਤੇ ਦੇ ਵਿੱਚ ਜਾਂਦਾ। ਹੁਣ ਇਹ ਜਿਹੜਾ ਗਲਾਸਗੋ ਦੇ ਗੁਰਦੁਆਰੇ ਜਿਹੜੇ ਮੈਂ ਕਿਹਾ ਵੀ ਮੂਲ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਨਿਕਲੋ ਬਾਹਰ। ਹੁਣ ਇਸ ਮੌਕੇ ਤੇ ਜਦੋਂ ਕਿ ਇੱਕ ਤਾਂ ਆਲਰੇਡੀ ਜਿਹੜਾ ਗੁਰਦੁਆਰਿਆਂ ਨੇ ਉਹ ਯੂਕੇ ਹੋਏ, ਕੈਨੇਡਾ ਹੋਏ, ਅਮਰੀਕਾ ਹੋਏ, ਆਸਟ੍ਰੇਲੀਆ ਹੋਏ, ਉਹਨਾਂ ਨੇ ਇਹ ਫੈਸਲਾ ਦਿੱਤਾ ਹੋਇਆ ਹੈ ਕਿ ਭਾਈ ਕੋਈ ਵੀ ਇੰਡੀਅਨ ਡਿਪਲੋਮੈਟ, ਕੌਂਸਲਰ, ਹਾਈ ਕਮਿਸ਼ਨਰ ਜਾਂ ਉਹਨਾਂ ਦਾ ਕੋਈ ਕਰਿੰਦਾ ਗੁਰਦੁਆਰਿਆਂ ਦੇ ਵਿੱਚ ਨਿੱਜੀ ਤੌਰ ਤੇ ਆ ਸਕਦੇ ਨੇ, ਪ੍ਰਾਈਵੇਟਲੀ ਮੱਥਾ ਟੇਕਣ, ਲੰਗਰ ਛਕਣ ਚਲੇ ਜਾਣ। ਆਫੀਸ਼ੀਅਲ ਕੈਪੈਸਿਟੀ 'ਚ ਉਹਨਾਂ ਨੂੰ ਕੋਈ ਬੋਲਣ ਦਾ ਹੱਕ ਨਹੀਂ ਹੈ। ਇਹ ਤਾਂ ਪਹਿਲਾਂ ਦਾ ਮਤਾ ਕੀਤਾ ਹੋਇਆ। ਹੁਣ ਉਹਨਾਂ ਹਾਲਾਤਾਂ 'ਚ ਜਦੋਂ ਆਲਰੇਡੀ ਇਹ ਸਾਬਤ ਹੋਇਆ, ਔਰ ਸਾਬਤ ਵੀ ਕਿਸੇ ਹੋਰ ਨੇ ਨਹੀਂ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਭਾਈ ਗੁਰਦੁਆਰੇ ਦੇ ਪ੍ਰੀਸਿੰਕਟ ਦੇ ਵਿੱਚ ਗੁਰਦੁਆਰੇ ਦੇ ਪ੍ਰਧਾਨ ਦਾ ਕਤਲ ਇੰਡੀਅਨ ਸਟੇਟ, ਇੰਡੀਅਨ ਡਿਪਲੋਮੈਟਸ ਨੇ ਕੀਤਾ, ਔਰ ਉਹਨਾਂ ਨੇ ਪਵਨ ਕੁਮਾਰ ਰਾਏ ਜਿਹੜਾ ਉਹਨੂੰ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਬਾਹਰ ਕੱਢਤਾ। ਤੇ ਉਹਨਾਂ ਹਾਲਾਤਾਂ 'ਚ ਯੂਕੇ ਦੇ ਹਾਈ ਕਮਿਸ਼ਨਰ ਨੂੰ ਕਿਸੇ ਗੁਰਦੁਆਰੇ 'ਚ ਸੱਦ ਕੇ ਇਹ ਕਹਿਣਾ ਕਿ ਜੀ ਇਹ ਹੁਣ ਇੱਥੇ ਵੀਜ਼ਾ ਦੇ ਇਸ਼ੂ ਹੈ ਤੇ ਫਲਾਣਾ ਤੇ ਢਿਮਕਾ, ਉਹਨੂੰ ਐਡਰੈਸ ਕਰੇਗਾ। ਮੈਂ ਸਮਝਦਾ ਹਾਂ ਵੀ ਇਹਨਾਂ ਨੇ ਇਹ ਸਮਝਿਆ ਸੀ ਕਿ ਭਾਈ ਇਹਨੂੰ ਕਹਿੰਦੇ ਨੇ ਸਿੱਧੀ ਪ੍ਰੋਵੋਕੇਸ਼ਨ। ਕਮੇਟੀ ਦੇ ਵਿੱਚ ਕੌਣ ਲੋਕ ਨੇ ਮੈਨੂੰ ਨਹੀਂ ਪਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹੀ ਮੋਲ ਕਿਸਮ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਓਪਨ ਕੀਤਾ, ਔਰ ਉਹ ਐਕਸਪੈਕਟ ਕਰਦੇ ਹੋਣਗੇ ਕਿ ਜਦੋਂ ਅੰਦਰ ਆਏਗਾ ਉਹੀ ਜਿਹੜੀ ਹੈ ਮਾਰ ਕੁਟਾਈ ਜਾਂ ਦੂਜਾ ਸਿਲਸਿਲਾ ਹੋਏਗਾ, ਔਰ ਇਹ ਸਾਰੇ ਚੋਂ ਫਿਰ ਉਹ ਕੱਢਣਗੇ ਜੀ ਇਹ ਹੋ ਗਿਆ ਯੂਕੇ ਦੇ ਗਵਰਨਮੈਂਟ ਨੂੰ ਵੀ ਔਰ ਦੂਸਰਾ ਵੀ ਤੇ ਇਹ ਵੀ। ਲੇਕਿਨ ਅਸੀਂ ਸਮਝਦੇ ਹਾਂ ਵੀ ਇੱਕ ਜਿਹੜਾ ਵੱਡਾ ਪਲਾਟ ਇਹਨਾਂ ਦਾ ਹੋਏਗਾ, ਵੱਡੀ ਗੜਬੜੀ ਕਰਾਉਣ ਦਾ ਵਿਦਨ ਦਾ, ਕਿਉਂਕਿ ਇਹ ਹੋ ਨਹੀਂ ਸਕਦਾ ਕਿ ਜਿੱਥੋਂ ਦੇ 6 ਸਾਲ ਦੇ ਲਈ ਜਿਹੜਾ ਜਿਸ ਧਰਤੀ ਦਾ ਬੱਚਾ ਚੁੱਕ ਕੇ ਭਾਰਤੀ ਜੇਲ੍ਹਾਂ 'ਚ ਸਫ਼ਰ ਕਰ ਰਿਹਾ ਹੋਏ, ਔਰ ਉੱਥੋਂ ਦੇ ਔਰ ਜਿੱਥੇ ਗਲਾਸਗੋ ਜਾਂ ਸਕਾਟਲੈਂਡ ਫਰੀडम ਦੀ ਗੱਲ ਰੈਫਰੈਂਡਮ ਦਾ ਹਿੱਸਾ ਹੋਏ, ਉੱਥੇ ਆ ਕੇ ਇੰਡੀਅਨ ਹਾਈ ਕਮਿਸ਼ਨਰ ਗੁਰਦੁਆਰਾ ਸਾਹਿਬ 'ਚ ਆ ਕੇ ਐਡਰੈਸ ਕਰਕੇ ਤੇ ਔਰ ਸਰਕਾਰੀ ਦੌਰੇ ਦੇ ਉੱਤੇ ਉਹ ਸਰਕਾਰੀ ਗੱਡੀ ਦੇ ਵਿੱਚ ਆਉਂਦਾ। ਔਰ ਜਿਹੜੀ ਵੀਡੀਓ ਆਲਰੇਡੀ ਵਾਇਰਲ ਹੈ, ਸਭ ਨੇ ਦੇਖੀ ਹੈ, ਮੈਂ ਉਹਦਾ ਬਹੁਤਾ ਜ਼ਿਕਰ ਨਹੀਂ ਕਰਾਂਗਾ। 3 ਸਿੱਖ ਨੌਜਵਾਨਾਂ ਨੇ ਜਿਨ੍ਹਾਂ ਬਾਰੇ ਕਿਹਾ ਗਿਆ ਕਿ ਜੀ ਉਹ ਬਾਹਰੋਂ ਆਏ, ਤੁਸੀਂ ਗੁਰਦੁਆਰਿਆਂ ਦੇ ਵਿੱਚ ਹਾਜ਼ਰੀ ਲਾਉਂਦੇ ਹੋ ਕਿ ਬਈ ਕੌਣ ਕਿੱਥੋਂ ਆਇਆ, ਇਹ ਕਿੱਥੋਂ ਆਇਆ, ਜਿਹੜਾ ਦੂਰੀਆ ਸਵਾਮੀ ਹੈ ਇੰਡੀਆ ਤੋਂ ਆਇਆ, ਇਹ ਤਾਂ ਗਲਾਸਗੋ ਦਾ ਸ਼ਹਿਰੀ ਹੈ। ਸੋ ਮਤਲਬ ਇਹ ਹੈ ਵੀ ਪਹਿਲੀ ਗੱਲ ਤਾਂ, ਔਰ ਅਸੀਂ ਸਮਝਦੇ ਹਾਂ ਵੀ ਉਹਨਾਂ 3 ਸਿੱਖ ਨੌਜਵਾਨਾਂ ਨੇ ਬੜਾ ਆਰਡਰਲੀ ਬਿਹੇਵ ਕੀਤਾ। ਜੋ ਹੀ ਉਹਦੀ ਸਰਕਾਰੀ ਗੱਡੀ ਪਾਰਕਿੰਗ ਲਾਟ 'ਚ ਆਈ, ਉਹਨਾਂ 'ਚੋਂ ਇੱਕ ਗਿਆ, ਔਰ ਇੱਕ ਜਿਹੜਾ ਸਿਰਗੁੰਮ ਬੰਦਾ ਜਿਹੜਾ ਕਮੇਟੀ ਵਾਲਾ ਪੀੜਾ ਪਟਕਾ ਬੰਨ੍ਹ ਕੇ ਅੱਗੋਂ ਰਿਸੀਵ ਕਰਨ ਆਇਆ ਸੀ, ਉਹਨੇ ਨੌਜਵਾਨ ਨੇ ਕਿਹਾ ਕਿ ਭਾਈ ਇੱਥੇ ਤੁਸੀਂ ਵੈਲਕਮ ਨਹੀਂ, ਤੁਸੀਂ ਸਾਡਾ ਬੰਦਾ ਮਾਰਿਆ ਆਲਰੇਡੀ ਕੈਨੇਡਾ 'ਚ, ਅਸੀਂ ਤਾਂ ਪਹਿਲਾਂ ਹੀ ਜਿਹੜੇ ਆ ਦੁਖੀ ਬੈਠੇ ਆ, ਔਰ ਇਹਦੇ 'ਚ ਤੁਸੀਂ ਆਪਣੀ ਪ੍ਰਾਈਵੇਟ ਕੈਪੈਸਿਟੀ ਦੇ ਵਿੱਚ ਮੱਥਾ ਟੇਕਣ ਆ ਸਕਦੇ ਹੋ, ਲੇਕਿਨ ਤੁਸੀਂ ਐਵੇਂ ਨਹੀਂ ਆ ਸਕਦੇ। ਉਹ ਵੀ ਦੂਰੀਆ ਸਵਾਮੀ ਨੂੰ ਵੀ ਨਜ਼ਰ ਆ ਗਿਆ ਹੋਣਾ ਕਿ ਬਈ ਇਹ ਤਾਂ ਪਲਾਟ ਜਿਹੜਾ ਉਹ ਐਕਸਪੋਜ਼ ਹੋ ਗਿਆ। ਸੋ ਉਹਨੇ ਡਰਾਈਵਰ ਨੂੰ ਕਿਹਾ, ਹਾਲਾਂ ਉਹ ਗੱਡੀ 'ਚੋਂ ਉਤਰਿਆ ਨਹੀਂ, ਦਰਵਾਜ਼ਾ ਬੰਦ ਸੀ, ਔਰ ਉਹਨੇ ਜਿਹੜਾ ਆਪਣਾ ਗੱਡੀ ਰਿਵਰਸ ਕੀਤੀ ਔਰ ਉਹ ਚਲਾ ਗਿਆ। ਹੁਣ ਸਿਆਣਪ ਕੀਤੀ, ਲੇਕਿਨ ਉਹਨਾਂ ਦਾ ਜਿਹੜਾ ਵੱਡਾ ਪਲਾਟ ਸੀ ਉਹ ਤਾਂ ਖਤਮ ਹੋ ਗਿਆ। ਹੁਣ ਈਵਨ ਇਸ ਘਟਨਾ ਨੂੰ ਹੀ ਲੈ ਕੇ ਤੁਸੀਂ ਦੇਖੋ, ਉੱਥੇ ਉਹ ਗੁਰਚਰਨ ਗਰੇਵਾਲ, ਅਕਾਲੀ ਦਲ ਦਾ, ਸ਼੍ਰੋਮਣੀ ਕਮੇਟੀ ਦਾ, ਦਿੱਲੀ ਦੇ ਜਿਨ੍ਹਾਂ ਦੇ ਮੂੰਹ ਨੂੰ ਕੁੱਤੇ ਬੰਨੇ ਹੋਏ ਨੇ, ਬਾਹਰ ਵੀ ਇਸ ਕਿਸਮ ਦੇ ਲੋਕ ਜਿਹੜੇ ਘਟਨਾ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਭਾਈ ਅਜੇ ਤੱਕ 2 ਹਫ਼ਤੇ ਨਹੀਂ ਹੋਏ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਵੀ ਜੇ ਤੁਸੀਂ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਦਾ ਮਰਡਰ ਕਰਦੇ ਹੋ ਗੁਰਦੁਆਰੇ ਦੇ ਪ੍ਰੀਸਿੰਕਟਸ ਦੇ ਵਿੱਚ, ਔਰ ਉਹਦੇ ਲਈ ਹਾਈ ਕਮਿਸ਼ਨ ਦੇ ਜਿਹੜਾ ਡਿਪਲੋਮੈਟ ਜ਼ਿੰਮੇਵਾਰ ਨੇ, ਤੇ ਤੁਸੀਂ ਇੱਕ ਦੂਸਰੇ ਮੁਲਕ 'ਚ ਯੂਕੇ ਦੇ ਵਿੱਚ ਜਿੱਥੇ ਆਲਰੇਡੀ ਉਸ ਕਿਸਮ ਦਾ ਰਿਸ਼ੀ ਸੁਨਕ ਔਰ ਦੂਜੀ ਲਾਈਨ ਉਹਨਾਂ ਨੇ ਖੜੀ ਕੀਤੀ ਹੋਈ ਹੈ, ਤੇ ਤੁਸੀਂ ਕਿਹੜੇ ਪਾਸਿਓਂ ਜਿਹੜਾ ਹੈ ਇਹ ਐਕਸਪੈਕਟ ਕਰਦੇ ਸੀ ਕਿ ਬਈ ਉਸ ਨੂੰ ਚੈਲੰਜ ਨਹੀਂ ਹੋਏਗਾ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਉਹਨਾਂ 3 ਸਿੱਖ ਨੌਜਵਾਨਾਂ ਨੂੰ, ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਫੌਰਨ ਇਸ ਮੁੱਦੇ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਵੀ ਰਿਐਕਟ ਕੀਤਾ। ਉਹਨਾਂ ਨੇ ਪ੍ਰੋਪਰਲੀ ਉਸ ਤੋਂ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਸਿੱਖ ਜਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਵੀ ਅਵਤਾਰ ਸਿੰਘ ਖੰਡਾ ਦੀ ਜਿਹੜੀ ਰਹੱਸਮਈ ਮਿਸਟੀਰੀਅਸ ਸਰਕਮਸਟੈਂਸਿਸ ਕੈਮੀਕਲ ਵੈਪਨ ਦੇ ਨਾਲ ਡੈਥ ਹੋਈ, ਉਹਦੀ ਇਨਵੈਸਟੀਗੇਸ਼ਨ ਹੋਏ। ਉਹਦੇ ਲਈ ਵੀ ਉਹਨਾਂ ਨੇ ਜਿਹੜਾ
ਪੂਰਾ ਇੱਕ ਵਕੀਲ ਵੀ ਉਹਨਾਂ ਦਾ ਫੈਮਿਲੀ ਵਕੀਲ ਵੀ ਹੈ ਔਰ ਉਹਦੇ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਲੰਡਨ ਦੇ ਵਿੱਚ ਕੀਤੀ ਗਈ ਔਰ ਉਹਨਾਂ ਨੇ ਇਹ ਰਿਕੁਐਸਟ ਕੀਤੀ ਹੈ ਚੀਫ ਕੋਰਨਰ ਫਾਰ ਇੰਗਲੈਂਡ ਐਂਡ ਵੇਲਸ ਟੂ ਓਪਨ ਐਨ ਇਨਕੁਐਸਟ ਇਨਟੂ ਦਾ ਡੈਥ ਆਫ ਅਵਤਾਰ ਸਿੰਘ ਖੰਡਾ ਔਰ ਇਹ ਸਾਰੇ ਦੇ ਉੱਤੇ ਜਿਹੜਾ ਫੈਮਿਲੀ ਬੈਰਿਸਟਰ ਹੈ ਮਾਈਕਲ ਪੋਲਕ ਉਹਨੇ ਕਿਹਾ ਗਿਵਨ ਦਾ ਟਾਈਮਿੰਗ ਆਫ ਖੰਡਾ's death and the fact that death threats had been made by those with connections to Indian politics before his death, his case is at very least suspicious कि भी ये suspicious है और इसकी पड़ताल की जाए और इस दे उत्ते उन्होंने पूरा जड़ा स्टैंड लिया है और जड़ी ईवन ये स्कॉटलैंड ग्लासगो की घटना तो बाद जड़ा पंथक जथेबंदियां ने टुगैदरनैस दे नाल अब स्टेटमेंट दी है कलैक्टिव स्टेटमेंट फ्रॉम पंथक जथेबंदीज इन यूके इंडियन ऑफिशियल्स रिफ्यूज्ड एंट्री टू गुरुद्वारा रिस्पांस टू इंडियन डिसइनफॉर्मेशन कि भी ये तुसी डिसइनफॉर्मेशन कैंपेन कर रहे हो और उहदे च बड़ा क्लीयरली कहा गया है कि भाई ये जड़ा ऑलरेडी इन्हां नूं असीं वार्न भी किया होया सी और ये उन्होंने कहा कि भी ये जी सारी है रिफ्यूजिंग एंट्री टू इंडियन ऑफिशियल विजिटिंग गुरुद्वारा in their official capacity cannot be seen as a new nor controversial position. In fact, many Sikhs see this as a minimum obligation to show support for the sacrifices of the martyrs of Khalistan struggle. और उन्होंने कहा भी ऑलरेडी सिखा ने अक्रॉस द ग्लोब ये फैसला लिया होया कि ऑफिशियल कैपेसिटी कोई इंडियन डिप्लोमैट जा नहीं सकता। फिर उन्होंने कहा भी ये जड़ा नज़र आ रहा है भी ये जी विजिट भी है कंजरवेटिव MSP पैम गोसल ये अगेन ऋषि सोनक का चमचा उन्हें जड़ा ही ऑर्गेनाइज की होएगी। उन्होंने कहा कि द प्रीवियस डे द इंडियन हाई कमिश्नर met with Scottish First Minister and repeated Indian state propaganda that seeks to demonize Jagtar Singh Johal, who has been subject to arbitrary detention in India since November 2017 कि भी already उत्थे भी उन्होंने डिमोनाइज किया उन्होंने गिवन द कॉन्टेक्स्ट इट शुड बी क्लियर दैट गुरुद्वारा कमेटी वर अवेयर ऑफ द बैकलैश द इन्विटेशन वुड रिसीव फ्रॉम द सिख्स अक्रॉस द वर्ल्ड hence why the visit of the Indian officials were arranged in secret for midday on a Friday। उन्होंने लगा कि भी इत्थे कोई बहुते नहीं होणगे लेकिन मैनू ये लगता भी वो बड़ा क्लीयर सी कि हो ही नहीं सकता कि वर्ड स्प्रेड ना होए वो कोई वड्डी खेड रहे सी और इंडिया ने इहदे ते बड़ा ऑफिशियल प्रोटेस्ट किया है। उन्होंने कहा कि जी इहदे ते केस रजिस्टर करो और यूके मिनिस्टर कंसर्नड एट डिसरप्शन टू इंडियन हाई कमिशन विजिट टू गुरुद्वारा तुसी चर्चेज दे विच जाके पॉलिटिकल स्पीचेस करदे हो इन्हां नूं कोई पुछे जां कोई मंदिरां दे विच तुसी किसे नूं करन दिंदे हो। सो जदों एक मर्डर किया है तुसी ये उही कॉमनवैल्थ कंट्री है उही कैनेडा तुहाडा उसे ही राणी और राणे दे फोटोआं वाले नोट ने उस मुल्क च तुहाडा डिप्लोमैट जिहड़ा वो कतल कर रहा है गुरुद्वारे दे प्रेजिडेंट दा ते दूसरे मुल्क च तुसी देखदे हो जी तुहाडा डिप्लोमैट जिहड़ा हाई कमिश्नर जिहड़ा वो जाके सिखां नूं एड्रैस करेगा ते सिख जिहड़े ने चुप करके उहनूं जिहड़ा सुन लैणगे। सो असीं समझदे हां भी ये एक वड्डी शरारत वो करना चाहुंदे सी उहदा तीन सिख नौजवानों ने जिन्हों कहते हैं कि भी वो मूँह मोड़ दिता उसका और वो वधाई के हकदार ने और बजाए इस दे उत्ते डिफेंसिव होने दे जिवें एक तबका लगा होया जी गुरुद्वारे जी सब लई खुले ने जी सब लई किसी ने किसी नूं प्राइवेटली मत्था टेकन तो नहीं रोकया। हाँ जे कोई ऑफिशियल कैपेसिटी च कह के जी हाई कमिश्नर आया और कमेटी उस किस्म की उन्होंने जिहड़ी है जां उन्हां दी एक्सटेंशन बनी हुई है जां उन्हां दे ट्रैप च फसी हुई है और यही एक तरीका सी उन्होंने बड़े शांतमई अंदाज उन्हां नूं दस्सिया कि भाई तू प्राइवेटली आ सकदा है ऑफिशियली जां इत्थे कोई मीटिंग जां कोई एड्रैस करन लई इत्थे कोई थां नहीं है। जी राज साहब तुहाडा बहुत बहुत शुक्रिया। साथ लेने ब्रेक और ब्रेक ते जाण तो पहला असीं दर्शकां दे ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो मंथली डोनेट भी कर सकते हो। तुसी TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ
ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਹਨਾਂ ਵੱਲੋਂ ਮਿਡਵੈਸਟ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵਾਂ ਸਾਲਾਨਾ ਨਗਰ ਕੀਰਤਨ 7 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਵਾਰ ਮੈਮੋਰੀਅਲ ਪਾਰਕ ਇੰਡੀਅਨੈਪਲਸ ਵਿਖੇ ਕੱਢਿਆ ਜਾਵੇਗਾ ਅਤੇ ਉਪਰੰਤ ਉੱਥੇ ਹੀ ਸਟੇਜ ਲਗਾਈ ਜਾਵੇਗੀ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਆਪ ਸਭ ਨੂੰ ਇਸ ਨਗਰ ਕੀਰਤਨ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ S ਜੈ ਸ਼ੰਕਰ ਵੱਲੋਂ ਕੈਨੇਡਾ ਅਤੇ ਸਿੱਖਾਂ ਦੇ ਖਿਲਾਫ ਲਗਾਤਾਰ ਜ਼ਹਿਰ ਜਿਹੜਾ ਉਹ ਉਗਲਿਆ ਜਾ ਰਿਹਾ ਹੈ। ਉਸ ਵੱਲੋਂ ਬਾਰ-ਬਾਰ ਖਾਲਿਸਤਾਨ ਦੀ ਲਹਿਰ ਨੂੰ ਅਪਰਾਧ ਨਾਲ ਜੋੜ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਕਵਾਇਦ ਹੈ ਉਹ ਲਗਾਤਾਰ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, S ਜੈ ਸ਼ੰਕਰ ਜਿਹੜਾ ਆਲਮੋਸਟ ਇੱਕ ਹਫ਼ਤਾ ਅਮਰੀਕਾ 'ਚ ਰਿਹਾ, UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨ ਤੋਂ ਬਾਅਦ ਉਹ DC ਗਿਆ। 1-to-1 ਐਂਟਨੀ ਬਲਿੰਕਨ ਨਾਲ ਮੀਟਿੰਗ ਵੀ ਹੋਈ, ਹਡਸਨ ਇੰਸਟੀਚਿਊਟ 'ਚ ਵੀ ਗਿਆ। ਐਂਬੈਸਡਰ ਦੇ ਘਰ ਦੇ ਵਿੱਚ ਹੀ ਆਪਣੇ ਹੀ 2 ਕਾਂਗਰਸਮੈਨਾਂ ਨੂੰ ਜਿਹੜੇ RSS ਦੇ ਹਿੰਦੂ ਤੋਂ ਵੀ ਟ੍ਰੇਨਡ ਨੇ, ਉਹਨਾਂ ਦੇ ਵਿੱਚ ਇੱਕ ਸ਼੍ਰੀ ਥਾਣੇਦਾਰ ਔਰ ਇੱਕ ਰਾਮਾ ਸਵਾਮੀ ਸ਼ਿਕਾਗੋ ਤੋਂ, ਉਹਨੂੰ ਵੀ ਮਿਲਿਆ। ਅੱਛਾ। ਔਰ ਇਸੇ ਉਹਦੀ ਵਿਜ਼ਿਟ ਦੇ ਦੌਰਾਨ ਉਸ ਨੇ ਜਿਹੜਾ ਸ਼੍ਰੀ ਥਾਣੇਦਾਰ ਹੈ ਉਹਨੇ ਵੱਡੀ ਮਿਸਚੀਫ ਵੀ ਕੀਤੀ। ਉਹਨੇ ਕਿਹਾ ਜੀ ਹਿੰਦੂ, ਸਿੱਖ, ਬੁੱਧਿਸਟ, ਜੈਨ ਕਾਕਸ ਮੈਂ ਬਣਾ ਰਿਹਾ ਔਰ 27 ਕਾਂਗਰਸਮੈਨਾਂ ਦੀ ਮੈਨੂੰ ਹਮਾਇਤ ਹਾਸਲ ਹੈ। ਕੋਈ ਕਾਂਗਰਸਮੈਨਾਂ ਦਾ ਨਾਂ ਜਾਂ ਦੂਜਾ ਨਹੀਂ ਸੀ, ਲੇਕਿਨ ਉਸ ਨੇ ਉਸ ਈਵੈਂਟ ਨੂੰ, ਜਿਹੜੀ ਕਿ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਐਫਰਟ ਕਰਕੇ ਗੁਰਦੁਆਰਾ ਸਾਹਿਬ ਦੇ ਜਿਹੜੇ ਉਹਨਾਂ ਦੇ ਹੈੱਡ ਗ੍ਰੰਥੀ ਨੇ, ਉਹਨਾਂ ਨੇ ਹਾਊਸ ਦੇ ਵਿੱਚ ਅਰਦਾਸ ਕੀਤੀ। ਬਾਅਦ 'ਚ ਕਾਂਗਰਸਮੈਨਾਂ ਨੇ ਇੱਕ ਸਿੱਖਾਂ ਦੇ ਹੱਕ ਦੇ ਵਿੱਚ ਨਾਅਰਾ ਮਾਰਿਆ, ਜਿੱਥੇ ਕਿ ਉਹ ਲਗਾਤਾਰਤਾ ਨਾਲ ਆਉਂਦੇ ਰਹੇ। ਔਰ ਕਿਉਂਕਿ ANI ਜਿਹੜੀ ਰਾਅ ਦਾ ਮਾਊਥਪੀਸ ਹੈ ਉੱਥੇ ਮੌਜੂਦ ਸੀ, ਉਹਨਾਂ ਨੇ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਜਿਹੜੀ ਅਰਦਾਸ ਵੀ ਹੋਈ ਹੈ ਉਹ ਜਿਹੜਾ ਥਾਣੇਦਾਰ ਹੈ ਉਸ ਨੇ ਜਿਹੜੀ ਕਾਕਸ ਬਣਾਈ ਆ ਉਹਦੇ ਵੱਲੋਂ ਕੀਤੀ ਹੋਈ। ਔਰ ANI ਦੀ ਟੀਮ ਨੇ ਉਹਨੂੰ ਕਵਰ ਵੀ ਇਸ ਢੰਗ ਦੇ ਨਾਲ ਹੀ ਕੀਤਾ, ਕੁਝ ਮੀਡੀਆ ਨੇ ਵੀ ਇਵੇਂ ਹੀ ਕੀਤਾ। ਸੋ ਇਹ ਮਿਸਚੀਫ ਉਹਨਾਂ ਨੇ ਐਨ ਇਸ ਮੌਕੇ ਦੇ ਉੱਤੇ ਉਹਦਾ ਇਫੈਕਟ ਘਟਾਉਣ ਦੀ ਕੋਸ਼ਿਸ਼ ਕੀਤੀ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਜਸਟਿਨ ਟਰੂਡੋ ਨੇ ਕਿਹਾ ਵੀ ਸੈਕਟਰੀ ਆਫ ਸਟੇਟ ਨੇ ਵੀ ਇਹ ਇਸ਼ੂ S ਜੈ ਸ਼ੰਕਰ ਦੇ ਨਾਲ ਡਿਸਕਸ ਕੀਤਾ, ਜੋ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੈ। ਔਰ ਜਿੰਨੀ ਨੈਗੇਟਿਵ ਪ੍ਰੈਸ ਇਸ ਸਾਰੇ ਪੀਰੀਅਡ ਦੇ ਵਿੱਚ ਉਹਨੂੰ ਮਿਲੀ, ਮੈਨੂੰ ਨਹੀਂ ਲੱਗਦਾ ਇੰਡੀਆ ਦੀ 75 ਸਾਲ ਦੀ ਹਿਸਟਰੀ 'ਚ ਜਦੋਂ ਕੋਈ ਉਹਨਾਂ ਦਾ ਹੈਡ ਆਫ ਦਾ ਸਟੇਟ ਜਾਂ ਫੋਰਨ ਮਿਨਿਸਟਰ ਅਮਰੀਕਨ ਸੋਇਲ ਤੇ ਹੋਏ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਉਦੋਂ ਜ਼ਰੂਰ ਵੈਸਟਰਨ ਪ੍ਰੈਸ ਨੇ ਐਮਰਜੈਂਸੀ ਜਾਂ ਉਹਨੂੰ ਉਹਦੇ ਪਿਓ ਨਾਲ ਕੰਪੇਅਰ ਕਰਕੇ ਕਿ ਜੀ ਉਹ ਤਾਂ ਸੈਕੂਲਰ ਸੀ ਔਰ ਇਹ ਅਥੋਰੀਟੇਰੀਅਨ ਹੈ, ਉਹ ਵੀ ਉਸ ਲੈਵਲ ਦੇ ਉੱਤੇ ਹੀ ਸੀ। ਔਰ ਉਸ ਦਾ ਈਵਨ ਜਦੋਂ ਉਹਨੂੰ ਕਿਸੇ ਨੂੰ ਜਿਹੜਾ ਕਲੋਜ਼ ਸੀ ਇੰਦਰਾ ਗਾਂਧੀ ਦਾ ਪੁੱਛਿਆ ਗਿਆ ਕਿ ਵੀ ਇੰਦਰਾ ਗਾਂਧੀ ਨੂੰ ਐਸਾ ਕੀ ਪਿਆ ਸੀ ਕਿ ਵੀ ਲੋਕ ਤਾਂ ਐਮਰਜੈਂਸੀ ਦੇ ਥੱਲੇ ਬਹਿ ਗਏ ਸੀ ਟਿਕ ਕੇ, ਸਵਾਏ ਸਿੱਖਾਂ ਦੇ ਕਿਸੇ ਨੇ ਹੋਰ ਮੋਰਚਾ ਨਹੀਂ ਸੀ ਲਾਇਆ। RSS ਵਾਲੇ ਤਾਂ ਮਾਫੀ ਮੰਗ ਰਹੇ ਸੀ ਉਹਨਾਂ ਦੇ ਸਾਰੇ। ਤੇ ਕਹਿੰਦੇ ਵੀ ਨਹੀਂ, ਇੰਦਰਾ ਗਾਂਧੀ ਪਰਟਰਬ ਸੀ ਕਿ ਵੈਸਟਰਨ ਮੀਡੀਆ ਦੇ ਵਿੱਚ ਜਿਹੜਾ ਇਹ ਚਰਚਾ ਹੋ ਰਹੀ ਹੈ ਵੀ ਉਹ ਅਥੋਰੀਟੇਰੀਅਨ ਬਣ ਗਈ ਹੈ ਆਪਣੇ ਪਿਓ ਵਾਂਗ, ਜਿਵੇਂ ਇਹਦਾ ਪਿਓ ਸੈਕੂਲਰ ਸੀ। ਤੇ ਕਹਿੰਦੇ ਵੀ ਉਹ ਬੜੀ ਟੱਚੀ ਹੈ। ਔਰ ਉਹਨੇ
ਇਲੈਕਸ਼ਨਾਂ ਆਰਡਰ ਕੀਤੀਆਂ ਆਪਣੀ ਇੰਟੈਲੀਜੈਂਸ ਤੋਂ, ਹੀ ਉਹਨੂੰ ਸੀ ਰਿਪੋਰਟ ਮਿਲੀ ਜੀ ਬਹੁਤ ਤੇਰੀ ਹਮਾਇਤ ਹੈ। ਇਹ ਵੱਖਰੀ ਕਹਾਣੀ ਹੈ ਕਿ ਸ਼ੀ ਲੋਸਟ ਦਾ ਇਲੈਕਸ਼ਨ। ਸੋ ਉਸ ਪੀਰੀਅਡ ਨੂੰ ਛੱਡ ਕੇ ਜਿੰਨਾ ਪਿਛਲੇ ਆਲਮੋਸਟ 11 ਦਿਨਾਂ ਤੋਂ, ਜੇ ਤੁਸੀਂ ਸਪਟੈਂਬਰ 18 ਤੋਂ ਹੀ ਦੇਖੋ, ਹੁਣ ਅੱਜ ਅਸੀਂ ਗਾਂਧੀ ਦੇ ਜਨਮ ਦਿਨ ਤੇ ਗੱਲ ਕਰ ਰਹੇ ਹਾਂ ਔਰ 18-28 ਹੁਣ ਤਾਂ ਤੁਸੀਂ ਦਿਨ ਜਿਹੜੇ ਨੇ ਉਹ ਆਲਮੋਸਟ 14-15 ਦਿਨਾਂ ਤੋਂ ਕੋਈ ਦਿਨ ਐਸਾ ਨਹੀਂ ਹੈ। ਔਰ ਸਾਰੇ ਹੀ ਵੱਡਾ ਨੈਟਵਰਕ ਜਿਵੇਂ ਹਰ ਇੱਕ ਦੇ ਲਈ ਮੇਨ ਇੰਪੋਰਟੈਂਸ ਵਾਲੀ ਖਬਰ ਹੈ। ਲੇਕਿਨ ਜੇ ਤੁਸੀਂ ਬੇਸ਼ਰਮੀ ਦੀ ਹੱਦ ਦੇਖਣੀ ਹੋਏ, ਭਾਵੇਂ ਉਹਨਾਂ ਨੇ ਹੋ ਸਕਦਾ ਐਜ਼ ਏ ਪਾਲਿਸੀ ਮੈਟਰ ਕਨਕਲੂਡ ਕਰ ਲਿਆ ਹੋਏ ਕਿ ਜੀ ਇਹ ਤਾਂ ਸਾਡੇ ਹੱਥੋਂ ਗਏ, ਇਹਨਾਂ ਨੇ ਤਾਂ ਜਿਹੜਾ ਉਹ ਛਿੱਤਰ ਕੱਢ ਲਿਆ, ਤਾਂ ਹੁਣ ਇਸ ਸਾਰੇ ਸਿਨੈਰੀਓ ਨੂੰ ਇਸਤੇਮਾਲ ਕਰੋ 2024 ਦੀਆਂ ਇਲੈਕਸ਼ਨਾਂ ਜਿੱਤਣ ਲਈ। ਇਹ ਸਟ੍ਰੈਟਜੀ ਇਹਨਾਂ ਦੀ ਸਮਝ ਆ ਸਕਦੀ ਹੈ। ਲੇਕਿਨ ਲਾਸਟ ਡੇ ਜਾਣ ਤੋਂ ਪਹਿਲਾਂ ਜਦੋਂ ਇਹਨੇ ਐਸ ਜੈ ਸ਼ੰਕਰ ਨੇ ਮੀਡੀਆ ਨੂੰ ਐਡਰੈਸ ਕੀਤਾ, ਜਿਹਦੇ ਚ ਵੱਡੀ ਗਿਣਤੀ ਚ ਉਹਨਾਂ ਦਾ ਹੀ ਆਪਣਾ ਮੀਡੀਆ ਸੀ, ਤੇ ਉਹਨੇ ਜੋ ਕਿਹਾ ਉਹ ਬਿਲਕੁਲ ਜਿਹੜਾ ਉਹ ਕੈਨੇਡਾ ਨੂੰ ਅਗੇਨ ਵਿਲੀਫਾਈ ਕਰਨ ਵਾਲਾ ਹੈ, ਸਿੱਖਾਂ ਨੂੰ ਵਿਲੀਫਾਈ ਕਰਨ ਵਾਲਾ ਹੈ। ਔਰ ਉਹਨੇ ਜੋ ਕਿਹਾ ਉਸ ਦੀ ਕਵਰੇਜ ਜਿਵੇਂ ਰॉयटर्स ਨਿਊਜ਼ ਏਜੰਸੀ ਨੇ ਕੀਤੀ, ਉਹਨੇ ਹੈਡਲਾਈਨ ਲਾਈ ਹੈ, ਇੰਡੀਆਜ਼ ਜੈ ਸ਼ੰਕਰ ਸੇਜ਼ ਕੈਨੇਡਾ ਹੈਜ਼ ਕਲਾਈਮੇਟ ਆਫ ਵਾਇਲੈਂਸ ਫॉर ਇੰਡੀਅਨ ਡਿਪਲੋਮੈਟਸ। ਹੁਣ ਬਜਾਏ ਕਿ ਜੋ ਕੁਕਰਮ ਇਹਨਾਂ ਨੇ ਮਰਡਰ ਕਰਕੇ ਕੀਤਾ ਕੈਨੇਡੀਅਨ ਸਿਟੀਜ਼ਨ ਦਾ, ਉਹਦਾ ਇਕਬਾਲ ਕਰਨ ਦੇ ਜਾਂ ਫਰਦਰ ਕੀ ਕੋਆਪਰੇਟ ਕਰਨਾ ਕੀ ਨਹੀਂ, ਉਹ ਕਹਿ ਰਿਹਾ ਜੀ ਸਾਡੇ ਡਿਪਲੋਮੈਟ ਉੱਥੇ ਸੇਫ ਨਹੀਂ ਹੈਗੇ। ਰॉयटर ਇਹ ਕਹਿ ਰਿਹਾ ਕਿ ਉਹ ਜੈ ਸ਼ੰਕਰ ਕਹਿ ਰਿਹਾ ਕਿ ਕਲਾਈਮੇਟ ਆਫ ਵਾਇਲੈਂਸ ਹੈ। ਔਰ ਇੰਡੀਅਨ ਮੀਡੀਆ ਨੇ, ਕਿਉਂਕਿ PTI, ANI, ਟ੍ਰਿਬਿਊਨ, ਇਹਨਾਂ ਸਾਰਿਆਂ, ਉਹਨਾਂ ਨੇ ਫਿਰ ਫਰਦਰ ਇਹਦਾ ਸਾਰਾ ਜਿਹੜਾ ਜ਼ਹਿਰ ਹੈ ਉਹ ਦੱਸਿਆ ਕਿ ਐਸ ਜੈ ਸ਼ੰਕਰ ਨੇ ਕੀ ਜ਼ਹਿਰ ਉਗਲਿਆ। ਉਹਨੇ ਕਿਹਾ ਜੀ ਹਾਈਲਾਈਟਿੰਗ ਇਨਸੀਡੈਂਟਸ ਆਫ ਥ੍ਰੈਟਸ, ਵਾਇਲੈਂਸ, ਇੰਟੀਮੀਡੇਸ਼ਨ ਅਗੇਂਸਟ ਇੰਡੀਅਨ ਡਿਪਲੋਮੈਟਸ ਐਂਡ ਮਿਸ਼ਨਸ ਇਨ ਕੈਨੇਡਾ, External Affairs Minister S. Jaishankar wondered if any other country would have acquiesced to the state of affairs ਕਿ ਜੋ ਸਾਡੇ ਡਿਪਲੋਮੈਟਾਂ ਨਾਲ ਉੱਥੇ ਹੋ ਰਿਹਾ ਜਾਂ ਜੋ ਸਾਨੂੰ ਥ੍ਰੈਟ ਨੇ, ਵਾਇਲੈਂਸ ਹੈ, ਕੋਈ ਹੋਰ ਮੁਲਕ ਹੁੰਦਾ ਤੇ ਉਹਨੇ ਕਦੇ ਨਾ ਸਹਾਰਿਆ ਹੁੰਦਾ, ਅਸੀਂ ਫਿਰ ਸਹਾਰ ਰਹੇ ਹਾਂ। ਲੈਟਸ ਨਾਟ ਨਾਰਮਲਾਈਜ਼ ਵਾਟ ਇਜ਼ ਹੈਪਨਿੰਗ ਇਨ ਕੈਨੇਡਾ, ਕਿ ਜੀ ਉਹਨੂੰ ਅਸੀਂ ਆਮ ਨਾ ਸਮਝੀਏ ਜੋ ਕੈਨੇਡਾ ਦੇ ਵਿੱਚ ਹੋ ਰਿਹਾ। ਵੀ ਹੈਵ ਹੈਡ ਸਮੋਕ ਬੰਬਸ ਥਰੋਨ ਐਟ ਦਾ ਮਿਸ਼ਨ, ਕਿ ਸਾਡੇ ਮਿਸ਼ਨ ਤੇ ਸਮੋਕ ਬੰਬ ਸੁੱਟੇ ਗਏ। We have had violence in front of consulate, ਸਾਡੇ ਕੌਂਸੂਲੇਟਾਂ ਦੇ ਬਾਹਰ ਹਿੰਸਾ ਹੋਈ। There are posters put up, ਉਹਦੇ ਤੇ ਇਸ਼ਤਿਹਾਰ ਲਾਏ ਗਏ। Do you consider this normal? ਹੁਣ ਤੁਸੀਂ ਇਹ ਦੇਖੋ, ਜੇ ਪੋਸਟਰ ਜਾਂ ਜਿਹੜਾ ਇਸ਼ਤਿਹਾਰ ਜਾਂ ਦੂਜੇ ਨੇ, ਅੱਜ ਦੀ ਖਬਰ ਹੀ ਹੈ ਧਰਮਸ਼ਾਲਾ ਤਿਬਤਨਸ ਪ੍ਰੋਟੈਸਟ ਅਗੇਂਸਟ ਐਕਸੈਸਿਸ ਬਾਈ ਚਾਈਨਾ। ਹੁਣ ਧਰਮਸ਼ਾਲਾ ਜਿੱਥੇ ਦਲਾਈ ਲਾਮਾ ਬੈਠਾ ਹੈ, ਜਿਹਨੂੰ ਪੋਲੀਟੀਕਲ ਰਿਫਿਊਜ ਦਿੱਤੀ ਹੋਈ ਹੈ ਇੰਡੀਆ ਨੇ, ਨਾਲ ਉਹਦੇ 50,000 ਬੰਦਾ ਹੋਰ ਬਿਠਾਇਆ ਹੋਇਆ ਤਿੱਬਤੀ, ਉਹ ਜਿਹੜੇ ਨੇ ਤਿੱਬਤਨ NGOs ਇਨਕਲੂਡਿੰਗ ਤਿੱਬਤਨ ਯੂਥ ਕਾਂਗਰਸ, National Democratic Party of Tibet, Students of Free Tibet, today organized protests at McLeodganj against China on the 74th founding anniversary of the People's Republic of China। ਹੁਣ ਚੀਨ ਦਾ ਜਿਹੜਾ ਉਹਨਾਂ ਦਾ ਆਪਣਾ ਡੇ ਮਨਾਉਂਦੇ ਨੇ, ਫਾਊਂਡਿੰਗ ਉਹ ਦਿਨ ਹੈ, ਤੇ ਧਰਮਸ਼ਾਲਾ ਦੇ ਵਿੱਚ ਇਹ ਜਿਹੜੇ ਰਿਫਿਊਜੀ ਬਣਾ ਕੇ ਬਿਠਾਏ ਹੋਏ ਨੇ ਉਹ ਪ੍ਰੋਟੈਸਟ ਕਰ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਪ੍ਰੈਸ ਨੋਟ ਵੀ ਕੱਢਿਆ, ਔਰ protest is aimed at exposing the grave violations of international human rights law by the Chinese government। और बड़ी vicious statement है। ਹੁਣ ਜੇ ਚਾਈਨਾ ਦਲਾਈ ਲਾਮੇ ਨੂੰ ਸਟ੍ਰਾਈਕ ਕਰੇ ਉੱਥੇ ਜਾ ਕੇ, ਕਹੇ ਜੀ ਤੁਸੀਂ ਜੋ ਇਹਨਾਂ ਨੇ ਹਰਦੀਪ ਸਿੰਘ ਨਿੱਜਰ ਨਾਲ ਕੀਤਾ, ਕੈਨੇਡਾ ਨੇ ਤਾਂ ਪ੍ਰੋਪਰਲੀ ਰਿਫਿਊਜ ਦਿੱਤਾ ਹੋਇਆ, ਪ੍ਰੋਪਰ ਸਿਟੀਜ਼ਨ ਹੈ ਕੈਨੇਡਾ ਦਾ। ਔਰ ਅੱਜ ਜਦੋਂ ਇਹਨਾਂ ਦਾ ਇਹ ਕਹਿ ਰਿਹਾ ਜੀ ਦੇਖੋ ਇਹ ਪ੍ਰੋਟੈਸਟ ਕਰਤਾ, ਇੰਡੀਅਨ ਕੌਂਸੂਲੇਟ ਦੇ ਬਾਹਰ ਆ ਗਏ, ਝੰਡੇ ਲਹਿਰਾਤੇ, ਤੁਹਾਡੇ ਉੱਥੇ ਬੈਠ ਕੇ ਤੁਹਾਡੀ ਟੈਰੀਟਰੀ 'ਚ ਚੀਨ ਦੇ ਖਿਲਾਫ ਜਿਹੜੇ, ਜਦੋਂ ਕਿ ਤੁਹਾਡੀ ਅਫੀਸ਼ੀਅਲ ਪੋਜੀਸ਼ਨ ਇੰਡੀਆ ਦੀ ਇਹ ਹੈ ਵੀ ਤੁਸੀਂ ਤਿੱਬਤ ਨੂੰ ਚਾਈਨਾ ਦਾ ਹਿੱਸਾ ਮੰਨਦੇ ਹੋ, ਇਹਦੇ ਬਾਵਜੂਦ ਤੁਸੀਂ ਉਹਨਾਂ ਨੂੰ ਜਿਹੜਾ ਹੈ ਉੱਥੇ ਰੱਖਿਆ ਵੀ ਹੋਇਆ ਔਰ ਉਹ ਪ੍ਰੋਟੈਸਟ ਵੀ ਕਰ ਰਹੇ ਨੇ। ਫਿਰ ਉਹ ਇੱਥੇ ਹੀ ਨਹੀਂ ਰੁਕਦਾ, ਉਹ ਇਹ ਕਹਿੰਦਾ ਲੈਟ ਅਸ ਨਾਟ ਨਾਰਮਲਾਈਜ਼ ਵਾਟ ਇਜ਼ ਹੈਪਨਿੰਗ ਇਨ ਕੈਨੇਡਾ, it is important to call out what is happening there। ਇਹਦਾ ਜ਼ਿਕਰ ਕਰੋ। ਇਹ ਨਹੀਂ ਹੈ ਇਹ ਕਿ ਵੀ ਨਿੱਜਰ ਦੇ we have had an, ਇਹ ਕੱਲਾ ਇਹ ਨਹੀਂ ਹੈ। the minister said the problem didn't explode with ਖਾਲਿਸਤਾਨੀ terrorist ਹਰਦੀਪ ਸਿੰਘ ਨਿੱਜਰ's murder in Canada। ਹਾਲਾਂਕਿ ਦੁਨੀਆ ਔਰ ਉਹਨਾਂ ਦਾ ਉਹ ਕੈਨੇਡੀਅਨ ਸਿਟੀਜ਼ਨ ਪੀਸਫੁਲ ਉਹਨੂੰ ਖਾਲਿਸਤਾਨੀ ਟੈਰਰਿਸਟ ਕਹਿ ਰਿਹਾ ਹੈ।
ਔਰ ਇਹ ਕਹਿ ਰਿਹਾ ਜੀ ਉਹਦੇ ਤੋਂ ਨਹੀਂ ਹੋਈ। ਵੀ ਹੈਵ ਹੈਡ ਐਨ ongoing problem with Canada and the Canadian government for some years now. It really revolves around permissiveness of terrorism, extremism and violence। ਕਿ ਕੈਨੇਡਾ ਜਿਹੜਾ ਹੈ ਦਹਿਸ਼ਤਗਰਦੀ ਨੂੰ, ਅੱਤਵਾਦ ਨੂੰ, ਹਿੰਸਾ ਨੂੰ ਜਿਹੜਾ ਹੈ ਉਹ ਪ੍ਰਮੋਟ ਕਰਦਾ ਹੈ, ਉਹ ਪਰਮਿਸਿਵਨੈਸ ਹੈ। ਕਹਿੰਦੇ ਵੀ ਇਹੀ ਜਿਹੜਾ this permissiveness is also reflected in the fact that some important extradition requests have not been responded to from their side। ਤੁਸੀਂ ਇਹਨਾਂ ਉੱਲੂ ਦੇ ਪੱਠਿਆਂ ਨੂੰ ਇਹ ਪੁੱਛੋ ਕਿ ਤੁਹਾਡੇ ਵਾਂਗ ਦੁਨੀਆ ਦੇ ਵਿੱਚ ਜੁਡੀਸ਼ਰੀ ਔਰ ਮੀਡੀਆ ਔਰ ਲੈਜਿਸਲੇਚਰ ਉਹਨਾਂ ਨੂੰ ਇੱਕ ਜਿਹੜਾ ਅਥਾਰਟੇਰੀਅਨ ਮੋਦੀ ਰਨ ਨਹੀਂ ਕਰਦਾ ਹੈ। ਕੈਨੇਡਾ ਦੇ ਵਿੱਚ ਫ੍ਰੀ ਅਦਾਲਤਾਂ ਨੇ, ਫ੍ਰੀ ਮੀਡੀਆ ਹੈ, ਫ੍ਰੀ ਸਿਸਟਮ ਹੈ। ਕਿੰਨੇ ਕੇਸ ਨੇ ਜਿਹੜੇ ਇਹਨਾਂ ਨੇ ਐਕਸਟ੍ਰੈਡੀਸ਼ਨ ਦੇ ਫਾਈਲ ਕੀਤੇ ਨੇ ਕੈਨੇਡਾ 'ਚ। ਜੇ ਫਾਈਲ ਕੀਤੇ ਨੇ ਉਹਨਾਂ ਦੀ ਹੀਅਰਿੰਗ ਹੁੰਦੀ ਹੈ ਪ੍ਰੋਪਰ ਕੋਰਟ ਦੇ ਵਿੱਚ, ਇੱਕ ਸਿਸਟਮ ਹੈ, ਸੁਪਰੀਮ ਕੋਰਟ ਤੱਕ ਉਹਨਾਂ ਦੇ ਕੇਸ ਜਾਂਦੇ ਨੇ। ਔਰ ਕਿਉਂਕਿ ਇਹ ਸਾਰੇ ਝੂਠੇ ਨੇ ਉਹ ਪਹਿਲੀ ਹਾਲਤ 'ਚ ਡਿੱਗ ਪੈਂਦੇ ਨੇ। ਸੋ ਐਕਸਟ੍ਰੈਡੀਸ਼ਨ ਟ੍ਰੀਟੀ ਜਿਹੜਾ ਬੰਦਾ ਸਿਟੀਜ਼ਨ ਬਣ ਜਾਂਦਾ ਹੈ ਉਸ ਨੂੰ ਜਿਹੜਾ ਹੈ ਉਸ ਐਵੇਂ ਤੁਸੀਂ ਕਿਸੇ ਦੇ ਹਵਾਲੇ ਨਹੀਂ ਕਰ ਸਕਦੇ। ਤੁਸੀਂ ਪ੍ਰੋਪਰ ਚਾਰਜ ਸ਼ੀਟ ਲਿਆਓ, ਤੁਹਾਡੀ ਟੀਮ ਆ ਕੇ ਕਰਦੇ। ਹੁਣ ਅਮਰੀਕਾ 'ਚੋਂ ਜੇ ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ ਨੂੰ ਐਕਸਟ੍ਰੈਡਾਈਟ ਕਰਕੇ ਲਗਾਇਆ, ਇੱਕ ਪ੍ਰੋਸੈਸ ਸੀ, 14 ਸਾਲ ਲੱਗੇ ਉਹ ਸਾਰੇ ਨੂੰ, ਕਿਉਂਕਿ ਕਾਨੂੰਨੀ ਪ੍ਰੋਸੈਸ ਹੈ। ਦਿਆਲ ਸਿੰਘ ਲਾਹੌਰੀਆ, ਉਹਨਾਂ ਦੀ ਸਿੰਘਣੀ, ਉਹਨਾਂ ਨੂੰ ਕੀਤਾ ਉਹ ਸ਼ਾਇਦ 18-19 ਮਹੀਨੇ ਬਾਅਦ ਸੀ, ਕਿਉਂਕਿ ਉਹ ਜ਼ਿਆਦਾ ਪ੍ਰੌਮਪਟ ਉਹਨਾਂ ਦੇ ਪ੍ਰੂਫ ਸੀ ਜਾਂ ਜੋ ਵੀ ਸੀ। ਕੁਲਬੀਰ ਸਿੰਘ ਬੜਾ ਪਿੰਡ 12-13 ਸਾਲ ਬਾਅਦ। ਸੋ ਇੱਕ ਪ੍ਰੋਸੈਸ ਹੈ ਇਹ, ਕਿਉਂਕਿ ਇਹਨਾਂ ਦੇ ਹੁਣ ਮਰਡਰ ਹੈਂਡ ਦੁਨੀਆ ਦੇ ਸਾਹਮਣੇ ਆ ਗਏ ਨੇ, ਗੰਦਾ ਚਿਹਰਾ। ਹੁਣ ਇਹ ਕੈਨੇਡਾ ਨੂੰ ਕਰ ਰਹੇ ਨੇ ਜੀ, ਇਹ ਤਾਂ ਸਾਡੀਆਂ ਐਕਸਟ੍ਰੈਡੀਸ਼ਨ ਉਹਨਾਂ ਨੇ ਰਿਕੁਐਸਟ। ਫਿਰ ਕੱਲਾ ਮਿਸ ਇਨਫੋਰਮੇਸ਼ਨ ਕੈਂਪੇਨ ਕਿੰਨਾ ਹੈ। ਇੰਡੀਅਨ ਰਿਫਿਊਜੀ ਕਲੇਮਸ ਇਨ ਕੈਨੇਡਾ ਬਿਗੇਨ ਰਾਈਜ਼ਿੰਗ ਆਫਟਰ ਪ੍ਰਾਈਮ ਮਿਨਿਸਟਰ ਮੋਦੀ ਟੁੱਕ ਪਾਵਰ, ਡਾਟਾ ਸ਼ੋਜ਼। ਕਿ ਜੀ ਉਹ ਤਾਂ ਜਾਣ ਕੇ ਅਸਾਈਲਮ ਦੇ ਰਿਹਾ ਸਾਰਿਆਂ ਨੂੰ। ਜਦੋਂ ਦਾ ਜਿਹੜਾ ਉਹ ਟਰੂਡੋ ਬਣਿਆ ਉਹ ਕਲੇਮ ਵੱਧ ਗਏ ਨੇ। ਹੁਣ ਜਦੋਂ ਤੁਸੀਂ ਔਰ ਉਹਨਾਂ ਦਾ ਮੀਡੀਆ ਕੀ ਲੱਗਾ ਹੋਇਆ ਕਿ ਜੀ ਹਰਦੀਪ ਸਿੰਘ ਨਿੱਜਰ ਐਂਟਰਡ ਇਲੀਗਲੀ ਇਨਟੂ ਕੈਨੇਡਾ। ਹੁਣ ਇਹਨਾਂ ਨੂੰ ਜਦੋਂ ਮੈਂ ਹੁਣ ਉਹ ਲਫ਼ਜ਼ ਬਾਰ-ਬਾਰ ਨਹੀਂ ਦੁਹਰਾਉਣਾ ਚਾਹੁੰਦਾ ਇਹਨਾਂ ਦੇ ਲਈ, ਜਿਹੜੀ ਰਿਫਿਊਜੀ ਕਨਵੈਨਸ਼ਨ ਹੈ ਯੂਨਾਈਟਿਡ ਨੇਸ਼ਨਸ ਦੀ, ਜਿਹਦੇ ਥੱਲੇ ਰਿਫਿਊਜ ਜਾਂ ਅਸਾਈਲਮ ਦਾ ਇੱਕ ਜਿਹੜਾ ਉਹ ਆਰਟੀਕਲ ਹੈ, ਉਹਦਾ ਪਹਿਲਾ ਪਾਰਟ ਇਹ ਹੈ ਕਿ ਵੀ ਜਿਹੜਾ ਬੰਦਾ ਪਰਸੀਕਿਊਟ ਹੋ ਰਿਹਾ ਹੈ, ਜਿਸ ਦੇ ਉੱਤੇ ਜ਼ੁਲਮ ਹੋ ਰਿਹਾ, ਧਾਰਮਿਕ, ਸਿਆਸੀ, ਸੈਕਸ਼ੂਅਲ ਓਰੀਐਂਟੇਸ਼ਨ ਕਿਸੇ ਕਰਕੇ, ਉਹ ਕਾਨੂੰਨੀ ਤਰੀਕੇ ਨਾਲ ਤਾਂ ਮੁਲਕ ਚੋਂ ਨਿਕਲ ਨਹੀਂ ਸਕਦਾ। ਉਹਨੂੰ ਉਹਨਾਂ ਨੇ ਇਹ ਤਾਂ ਨਹੀਂ ਕਹਿਣਾ ਵੀ ਆ ਲਓ ਜੀ ਆਪਣਾ ਪਾਸਪੋਰਟ ਲਓ ਤੇ ਤੁਹਾਨੂੰ ਵੀਜ਼ਾ ਲਵਾ ਕੇ ਦਿੰਦਾ ਹੈ। ਉਹ ਜਿਸ ਵੀ ਤਰੀਕੇ ਦੇ ਨਾਲ ਨਿਕਲਦਾ ਹੈ। ਹਾਂ, ਜਦੋਂ ਤੁਸੀਂ ਜਿਵੇਂ ਅਮਰੀਕਾ 'ਚ ਹੈ, ਤੁਸੀਂ ਕਿਵੇਂ ਆਏ, ਏਜੰਟਾਂ ਰਾਹੀਂ ਆਏ, ਜੰਗਲ 'ਚੋਂ ਆਏ, ਬੋਟ ਰਾਹੀਂ ਆਏ, ਉਹ ਮੈਟਰ ਨਹੀਂ ਕਰਦਾ। ਉਹ ਮੰਨਿਆ ਹੋਇਆ ਇਸ ਰਿਫਿਊਜੀ ਕਨਵੈਨਸ਼ਨ ਦਾ ਹਿੱਸਾ ਕਿ ਜਾਨ ਬਚਾਉਣ ਲਈ ਬੰਦਾ ਕਿਸੇ ਵੀ ਹਾਲਤ ਝੂਠ ਸੱਚ ਕਰਕੇ ਆਪਣੇ ਉਸ ਮੁਲਕ ਨੂੰ ਛੱਡ ਸਕਦਾ ਜਿੱਥੇ ਉਹਦੇ ਤੇ ਜ਼ੁਲਮ ਹੋ ਰਹੇ ਨੇ। ਜਦੋਂ ਤੁਸੀਂ ਇੱਕ ਵਾਰੀ ਅਮਰੀਕਨ ਸੋਇਲ ਜਾਂ ਕੈਨੇਡੀਅਨ ਸੋਇਲ ਤੇ ਆ ਗਏ, ਉਦੋਂ ਤੁਸੀਂ ਜਿਹੜਾ ਬਿਆਨ ਦਿੱਤਾ ਹੈ, ਜਦੋਂ ਤੁਹਾਨੂੰ ਤੁਹਾਡਾ ਕੇਸ ਅੱਗੇ ਚੱਲਦਾ ਹੈ, ਜੇ ਉਹਦੇ 'ਚ ਤੁਸੀਂ ਝੂਠ ਬੋਲਿਆ ਹੋਇਆ ਬਿਆਨ ਦੇ ਵਿੱਚ, ਤੇ ਉਹ ਮੈਟਰ ਉੱਥੇ ਤੁਹਾਡੀ ਕ੍ਰੈਡੀਬਿਲਿਟੀ ਹੁੰਦੀ ਹੈ। ਅਦਰਵਾਈਜ਼ ਰਿਫਿਊਜੀ ਕੇਸ ਹੀ ਤਾਂ ਤੁਹਾਡਾ ਬਣਦਾ ਹੈ ਕਿ ਵੀ ਉਹਨੂੰ ਜਿਹੜੀ ਕੰਟਰੀ ਪਰਸੀਕਿਊਟ ਕਰ ਰਹੀ ਆ ਉਹਨੂੰ ਵੀਜ਼ਾ ਦੇਗੀ, ਪਾਸਪੋਰਟ ਦੇਗੀ। ਲੇਕਿਨ ਹੁਣ ਇਹ ਸਾਰਾ ਅਸਾਈਲਮ ਕੇਸ ਦਾ ਬੇਸ ਹੀ ਇਹ ਹੁੰਦਾ ਹੈ ਕਿ ਵੀ ਬਾਈ ਐਨੀ ਮੀਨਸ ਬੰਦੇ ਨੇ ਮੁਲਕ ਛੱਡਿਆ, ਉਹ ਇਲੀਗਲੀ ਆਉਂਦੇ ਨੇ। ਸਾਰੇ ਜਿਹੜੇ ਨੇ ਬਾਰਡਰਾਂ ਤੋਂ ਦੂਜੇ ਤੀਜੇ ਸੀਰੀਆ ਚੋਂ ਨਿਕਲੇ ਨੇ, ਦੂਜੇ ਨਿਕਲੇ ਨੇ, ਵੀਜ਼ੇ ਲੈ ਕੇ ਆਏ ਨੇ, ਵੀ ਉਹਨਾਂ ਨੂੰ ਗ੍ਰੀਸ ਦਾ ਵੀਜ਼ਾ ਦਿੱਤਾ ਹੈ ਜਾਂ ਕਿਸੇ ਨੇ ਜਿਹੜਾ ਉਹ ਬਾਲਟਿਕ ਸਟੇਟਾਂ ਦਾ ਵੀਜ਼ਾ ਦਿੱਤਾ ਹੈ। ਹੁਣ ਇਸ ਸਾਰੇ ਦੇ ਚੱਲਦੇ ਅਸੀਂ ਦੇਖਦੇ ਹਾਂ ਵੀ ਇਹਨਾਂ ਦਾ ਇਹ ਸਿਨਿਸਟਰ ਕੈਂਪੇਨ ਬਰਾਬਰ ਚੱਲ ਰਿਹਾ ਹੈ। ਉੱਥੇ ਬੈਠੇ ਜਿਹੜੇ ਇਹਨਾਂ ਦੇ ਥਿੰਕ ਟੈਂਕ ਨੇ ਔਰ ਉਹ ਆਪਣੀ ਡਰਟੀ ਖੇਡ ਖੇਡ ਰਹੇ ਨੇ। ਇਹਨਾਂ ਦੀਆਂ ਤੁਸੀਂ ਪਲਾਂਟਡ ਸਟੋਰੀਜ਼ ਦੇਖੋ। ਦਿਸ ਵੀਕ ਇਨ ਐਕਸਪਲੇਨਰਸ ਹਾਊ ਸੇਫ ਆਰ ਹਿੰਦੂਜ਼ ਇਨ ਕੈਨੇਡਾ। ਉਹਨੇ ਕਹਿ ਰਹੇ ਨੇ ਜੀ ਇਹ ਖਾਲਿਸਤਾਨੀ ਦਹਿਸ਼ਤਗਰਦਾਂ ਨੇ, ਹਿੰਦੂ ਜਿਹੜੇ ਨੇ ਉਹ ਬਹੁਤ ਅਨਸੇਫ ਹੋ ਗਏ। It has been a week of diplomatic standoffs. Tensions with Canada have given Hindus in the country reasons to worry. उन्होंने कहा जी बहुत फिक्रमंद हो गए ने हिंदू कनेडा दे भी ये की चल रहा है। सो यही इन्होंने टिंज पंजाब च देने की कोशिश की कि जिवें हिंदू सिखां की लड़ाई है रिपीटडली उदों भी
ਅੱਜ ਵੀ ਇਹ ਗੱਲ ਬਿਲਕੁਲ ਕਲੀਅਰ ਹੈ ਵੀ ਕੋਈ ਹਿੰਦੂਆਂ ਦੇ ਨਾਲ ਲੜਾਈ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ। ਪਰ ਇਹ ਸਾਰੇ ਹੀ ਡਰਟੀ ਟੈਕਟਿਕ ਜਿਹੜੇ ਨੇ ਉਹ ਇਸਤੇਮਾਲ ਕਰ ਰਹੇ ਨੇ। ਜਸਟਿਨ ਟਰੂਡੋ ਨੂੰ ਜਿਸ ਹੱਦ ਤੱਕ ਜਾ ਕੇ ਇਹਨਾਂ ਨੇ ਬਦਨਾਮ ਕੀਤਾ ਹੈ, ਉਹਦੇ ਜਹਾਜ਼ ਕੋਕੇਨ ਭਰੀ ਇਹਨਾਂ ਦੇ ਕੁੱਤਿਆਂ ਨੇ ਸੂੰਘਿਆ, ਉਸ ਦੇ ਇੱਥੋਂ ਤੱਕ ਕਿ ਜੀ ਭੇਜ ਕੇ ਪਣਡੁੱਬੀਆਂ ਕੈਨੇਡਾ ਨੂੰ ਜਿਹੜਾ ਨਿਊਕ ਕਰ ਦਿਓ। ਔਰ ਇਸ ਲੈਵਲ ਦੇ ਅਜੇ ਤੱਕ ਵੀ ਉਹਨਾਂ ਦੇ ਜਿਹੜੇ ਬੈਠੇ ਨੇ ਉਹ ਕਹਿਣਗੇ ਹੀ ਇਜ਼ ਏ ਚਾਈਲਡ, ਹੀ ਇਜ਼ ਏ ਬੇਬੀ, ਹੀ ਡੋਂਟ ਨੋਜ਼ ਵਾਟ ਇਜ਼ ਫੋਰਨ ਪਾਲਿਸੀ। ਇੰਡੀਆ ਦੇ ਮਾਈਟ ਦਾ ਨਹੀਂ ਪਤਾ, ਇਹਨੂੰ ਫਲਾਣੇ ਦਾ ਨਹੀਂ ਪਤਾ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਈਵਨ ਉਹਨਾਂ ਦਾ ਇੱਕ, ਹਾਲਾਂਕਿ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ ਜਿਹਨੇ ਜੂਨ 84 ਨੂੰ ਕਵਰ ਕੀਤਾ ਔਰ ਬੈਸਟ ਜਰਨਲਿਸਟ ਦਾ ਅਵਾਰਡ ਵੀ ਮਿਲਿਆ ਸੀ, ਪਰ ਹੁਣ ਉਹ ਪੂਰਾ ਹਿੰਦੂਆਂ ਦਾ, ਹਿੰਦੂ ਤਵੀਆਂ ਦਾ ਥਿੰਕ ਟੈਂਕ ਰਨ ਕਰਦਾ ਹੈ। ਬ੍ਰਹਮ ਚੈਲਾਨੀ, ਉਹ ਵੀ ਪੂਰਾ ਜ਼ਹਿਰ ਉਗਲ ਰਿਹਾ ਹੈ। ਉਹ ਇਹ ਕਹਿੰਦਾ ਹੈ ਦਾ ਖਾਲਿਸਤਾਨ ਟੈਰਰਿਸਟ ਮੂਵਮੈਂਟ unlike Islamist terror poses no direct threat to Western security. In fact, Khalistan extremists use the Anglo-Sphere as their operational base with impunity. Not a single violence glorifying Khalistan group has been designated as a terrorist entity by any Western state. ਹੁਣ ਇਹ ਐਸਾ ਇਹਨਾਂ ਨੇ ਲੂਜ਼ ਕੀਤਾ ਆਪਣਾ ਬੈਲੈਂਸ ਆਫ ਮਾਈਂਡ। ਹੁਣ ਵੈਸਟਰਨ ਮੁਲਕਾਂ ਨੂੰ ਜਿਨ੍ਹਾਂ ਦੇ ਗੁਣ ਗਾ ਰਹੇ ਸੀ G20 ਦਾ, ਉਹਨੂੰ ਗਾਲਾਂ ਕੱਢ ਰਹੇ ਨੇ ਕਿ ਦੇਖੋ ਕਿਉਂਕਿ ਖਾਲਿਸਤਾਨੀ ਕੋਈ ਇਹਨਾਂ ਨੂੰ ਥ੍ਰੈਟ ਨਹੀਂ ਹੈਗੇ ਵੈਸਟਰਨ ਕੰਟਰੀਜ਼ ਨੂੰ, ਇਸ ਲਈ ਅਜੇ ਤੱਕ ਕੋਈ ਵੀ ਖਾਲਿਸਤਾਨੀ ਗਰੁੱਪ ਨੂੰ ਇਹਨਾਂ ਨੇ ਵੈਸਟਰਨ ਕੰਟਰੀਜ਼ ਨੇ ਦਹਿਸ਼ਤਗਰਦ ਨਹੀਂ ਬਣਾਇਆ। ਦਾ ਕੋਜ਼ੀ ਰਿਲੇਸ਼ਨਸ਼ਿਪ ਬਿਟਵੀਨ ਪ੍ਰੋਮੀਨੈਂਟ ਖਾਲਿਸਤਾਨੀਜ਼ ਐਂਡ ਸਮ ਵੈਸਟਰਨ ਇੰਟੈਲੀਜੈਂਸ ਔਰ ਸਿਕਿਉਰਿਟੀ ਏਜੰਸੀਜ਼, ਹੁਣ ਤੱਕ ISI ਨਾਲ ਜੋੜਦੇ ਸੀ। ਚਲੋ ਇਹ ਤਾਂ ਸ਼ੁਕਰ ਹੈ ਇਹਨਾਂ ਨੂੰ ਲੱਗਾ ਵੀ ਇਕੱਲਾ ISI ਖਾਲਿਸਤਾਨ ਨਾਲ ਨਹੀਂ ਖੜੀ, ਵੈਸਟਰਨ ਏਜੰਸੀਆਂ ਵੀ ਖੜੀਆਂ ਨੇ। ਹੁਣ ਇਹਨਾਂ ਦੀ ਤੁਸੀਂ ਅਕਲ ਦਾ ਜਨਾਜ਼ਾ ਦੇਖੋ ਕਿ ਕਿਵੇਂ ਇੱਕ ਇਸ ਐਕਸ਼ਨ ਨੇ ਇਹਨਾਂ ਨੂੰ ਪੈਰੋਂ ਕੱਢ ਦਿੱਤਾ ਹੈ। ਇਹ ਬ੍ਰਹਮ ਚੈਲਾਨੀ ਹੈ ਜਿਹੜਾ ਇਹਨਾਂ ਦਾ ਵੱਡਾ ਇੰਟੈਲੈਕਚੁਅਲ ਬਣਾਇਆ ਹੋਇਆ ਹੈ। ਉਹ ਕਹਿੰਦਾ ਦਾ ਕੋਜ਼ੀ ਰਿਲੇਸ਼ਨਸ਼ਿਪ ਬਿਟਵੀਨ ਪ੍ਰੋਮੀਨੈਂਟ ਖਾਲਿਸਤਾਨੀਜ਼ ਐਂਡ ਸਮ ਵੈਸਟਰਨ ਇੰਟੈਲੀਜੈਂਸ ਔਰ ਸਿਕਿਉਰਿਟੀ ਏਜੰਸੀਜ਼ ਰੇਜ਼ਿਸ ਦਾ ਕੁਐਸਚਨ whether the Five Eyes countries are looking at the Khalistan card as potential leverage against India, ਕਿ Five Eyes country ਖਾਲਿਸਤਾਨ ਦਾ ਕਾਰਡ ਖੇਡ ਰਹੀਆਂ ਨੇ ਇੰਡੀਆ ਨੂੰ ਟਿਕਾਣੇ ਲਾਉਣ ਦੇ ਲਈ। allowing Khalistanis to foment terrorist violence against India from Anglo-Sphere territories could revive old Indian concerns, ਕਿ ਪੁਰਾਣੇ ਜਿਹੜੇ ਭਾਰਤ ਦੇ ਸੀ ਉਹ ਜਿਹੜੇ ਉਹਨਾਂ ਦੇ ਸ਼ੱਕ ਉਹ ਦੁਬਾਰਾ ਰਿਵਾਈਵ ਹੋਣਗੇ। in 1984 then Prime Minister Indira Gandhi alleged CIA's covert support to Khalistan movement, ਕਿ 1984 ਚ ਇੰਦਰਾ ਗਾਂਧੀ ਨੇ ਵੀ ਕਿਹਾ ਸੀ ਕਿ CIA ਜਿਹੜੀ ਹੈ ਉਹ ਗੁਪਤ ਤੌਰ ਦੇ ਉੱਤੇ ਖਾਲਿਸਤਾਨ ਦੀ ਹਮਾਇਤ ਕਰ ਰਹੀ ਹੈ। ਉਹ ਤਾਂ ਆਮੀਨ ਨਹੀਂ ਕਹਿ ਸਕਦੇ, ਆਮੀਨ, ਕਿ ਵੀ ਇਹ ਜੇ ਇਹਨਾਂ ਦੀਆਂ ਏਜੰਸੀਆਂ ਨੂੰ ਇਹ ਸਮਝ ਆ ਜਾਏ ਕਿ ਭਾਈ ਇਹ ਜਿਹੜਾ ਇੰਡੀਅਨ ਸਟੇਟ ਇੱਕ ਰੋਗ ਸਟੇਟ ਹੈ, ਹਿੰਦੂਤਵੀ ਸਟੇਟ, ਜਿਹਦੇ ਚ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਲਈ ਕੋਈ ਥਾਂ ਨਹੀਂ। ਅੱਜ ਤਾਂ ਇੱਕ ਹੋਰ ਵੱਡਾ ਮਾਰਕਾ ਨਿਤੀਸ਼ ਕੁਮਾਰ ਨੇ, ਜਿਹੜੀ ਬਿਹਾਰ ਦਾ ਚੀਫ ਮਿਨਿਸਟਰ ਹੈ, ਬਿਹਾਰ ਦੇ ਵਿੱਚ ਕਾਸਟ ਬੇਸ ਸੈਂਸਸ ਕਰਵਾਈ, ਉਹਦੇ ਅੰਕੜੇ ਪ੍ਰਕਾਸ਼ਿਤ ਕੀਤੇ ਰਹੇ ਸੀ, ਉਹਦੇ ਡਿਟੇਲ 'ਚ ਗੱਲ ਕਰਾਂਗੇ। 85% ਬਿਹਾਰ ਦੇ ਵਿੱਚ ਲੋਕ 2/3 ਮੈਜੋਰਿਟੀ ਤੋਂ ਵੀ ਜ਼ਿਆਦਾ ਉਹ ਬੈਕਵਰਡ ਕਲਾਸ, OBC, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ। ਦੂਜੇ ਨੇ ਅਸੀਂ ਜਿਹੜੇ ਕਹਿੰਦੇ ਆ ਵੀ ਉਹੀ 12-13% ਜਿਹੜੇ ਹਾਈ ਕਾਸਟ ਬਾਹਮਣ ਔਰ ਕਸ਼ਤਰੀਆ ਬਣੇ ਹੋਏ ਨੇ ਉਹ ਰੂਲ ਕਰਦੇ ਨੇ। ਔਰ ਇਹ ਇੱਕ ਮੂਵਮੈਂਟ ਗ੍ਰਾਸ ਰੂਟ ਲੈਵਲ ਤੋਂ ਵੀ ਚੱਲ ਰਹੀ ਹੈ, ਜਿੱਥੇ ਉਹਨਾਂ ਨੂੰ ਸਮਝ ਆਣੀ ਸ਼ੁਰੂ ਹੋ ਰਹੀ ਹੈ ਕਿ ਵੀ ਅਸੀਂ ਕਿਵੇਂ ਜਿਹੜਾ ਸਾਡੇ ਉੱਤੇ ਛਾਪਾ ਪਾਇਆ ਹੋਇਆ। ਹੋਪਫੁਲੀ ਜਿਹੜਾ ਵੈਸਟਰਨ ਕੰਟਰੀਜ਼, ਫਾਈਵ ਆਈਜ਼ ਕੰਟਰੀਜ਼ ਨੂੰ ਜੇ ਇਹ ਗੱਲ ਸਮਝ ਆ ਗਈ ਇਹਦੇ ਬ੍ਰਹਮ ਚਲਾਨੀ ਦੇ ਕਹਿਣ ਮੁਤਾਬਕ, ਤੇ ਫਿਰ ਉਹ ਬਹੁਤੀ ਦੇਰ ਨਹੀਂ ਲੱਗਣੀ ਕਿ ਇਹਨਾਂ ਦਾ ਜਿਹੜਾ ਹਵਾ ਦੇ ਵਿੱਚ ਖੜਾ ਕੀਤਾ ਹੋਇਆ ਹਿੰਦੂਤਵਾ ਦਾ ਮਹਿਲ ਹੈ ਉਹ ਇਵੇਂ ਹੀ ਉੜੇਗਾ ਜਿਵੇਂ ਰਾਵਣ ਦੀ ਲੰਕਾ ਨੂੰ ਇਹ ਕਹਿੰਦੇ ਨੇ ਜੀ ਅਸੀਂ ਉਡਾਇਆ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਮਿਡਵੈਸਟ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵਾਂ ਸਾਲਾਨਾ ਨਗਰ ਕੀਰਤਨ 7 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਵਾਰ ਮੈਮੋਰੀਅਲ ਪਾਰਕ
ਇੰਡੀਅਨੈਪਲਸ ਵਿਖੇ ਕੱਢਿਆ ਜਾਵੇਗਾ ਅਤੇ ਉਪਰੰਤ ਉੱਥੇ ਹੀ ਸਟੇਜ ਲਗਾਈ ਜਾਵੇਗੀ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਆਪ ਸਭ ਨੂੰ ਇਸ ਨਗਰ ਕੀਰਤਨ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਰੀ ਵਿੱਚ ਨਾਰਥ ਅਮਰੀਕਾ ਦੇ ਸਿੱਖ ਨੁਮਾਇੰਦਿਆਂ ਦੇ ਵੱਡੇ ਇਕੱਠ ਵਿੱਚ ਕੈਨੇਡਾ ਸਰਕਾਰ ਤੋਂ ਸਪਸ਼ਟ ਮੰਗਾਂ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਅਮਰੀਕਾ ਦੀਆਂ ਬਹੁਤ ਸਾਰੀਆਂ ਗੈਰ ਸਿੱਖ ਜਥੇਬੰਦੀਆਂ ਨੇ ਭਾਰਤੀ ਦਹਿਸ਼ਤਗਰਦੀ ਦੇ ਖਿਲਾਫ ਆਵਾਜ਼ ਚੱਕਦਿਆਂ ਅਮਰੀਕਨ ਸਰਕਾਰ ਦੇ ਸਾਹਮਣੇ ਕੁਝ ਮੰਗਾਂ ਰੱਖੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਪੁੱਛਿਆ ਜਾਂਦਾ ਹੈ ਕਿ ਨੈਕਸਟ ਕੀ ਹੈ, ਕੀ ਕਰਨਾ ਚਾਹੀਦਾ ਹੈ, ਕੀ ਬਣਦਾ ਹੈ, ਜਾਂ ਸਿੱਖ ਅੱਗੇ ਕੀ ਮੰਗਣ ਕਿ ਭਾਈ ਇਸ ਕੇਸ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਏ। ਸੋ ਸਰੀ ਦੇ ਉਸੇ ਗੁਰਦੁਆਰਾ ਸਾਹਿਬ 'ਚ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਜਿਹੜਾ ਹੈ ਉਹ 18 ਜੂਨ ਨੂੰ ਕੀਤਾ ਗਿਆ। ਇੱਕ ਬਹੁਤ ਵੱਡਾ ਨੁਮਾਇੰਦਾ ਇਕੱਠ ਜਿਹਦੇ 'ਚ 300 ਦੇ ਕਰੀਬ ਸਿੱਖ ਨੁਮਾਇੰਦੇ ਅਮਰੀਕਾ ਕੈਨੇਡਾ 'ਚੋਂ ਸ਼ਾਮਲ ਹੋਏ। ਉਹਨਾਂ ਨੇ ਡੈਲੀਬਰੇਟ ਕੀਤਾ। ਉਹਨਾਂ ਨੂੰ ਈਵਨ ਸੁਖ ਧਾਲੀਵਾਲ MP ਔਰ ਬਾਕੀ ਵੀ ਪ੍ਰੋਮੀਨੈਂਟ ਸਾਰੇ ਗੁਰਦੁਆਰਿਆਂ ਦੇ ਨੁਮਾਇੰਦੇ ਸੀ। ਹਾਲਾਂ ਉਹਨਾਂ ਦੀ ਪ੍ਰੈਸ ਰਿਲੀਜ਼ ਕਾਫੀ ਡੀਟੇਲ ਹੈ, ਪਰ ਮੈਂ ਘੜੀ ਵੱਲ ਦੇਖ ਰਿਹਾ। ਸੋ ਮੈਂ ਦੋਨੋਂ ਹੀ ਦੂਸਰੇ ਪਾਸੇ ਬਹੁਤ ਸਾਰੀਆਂ ਅਮਰੀਕਾ ਦੀਆਂ ਗੈਰ ਸਿੱਖ ਜਥੇਬੰਦੀਆਂ ਨੇ ਜਿਹੜਾ ਸਿੱਖਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਦੇ ਆ। ਵਾਈਟ ਹਾਊਸ ਅਮਰੀਕਨ ਜਿਹੜੀ ਸਟੇਟ ਡਿਪਾਰਟਮੈਂਟ ਹੈ ਜਾਂ ਕਾਂਗਰਸਮੈਨ ਜਾਂ ਵਾਈਟ ਹਾਊਸ ਉਹਨਾਂ ਤੋਂ ਵੀ ਮੰਗ ਕੀਤੀ ਹੈ। ਸੋ ਮੈਂ ਸਟੇਟ ਉਹਦੇ ਤੇ ਹੀ ਜਾ ਰਿਹਾ ਕਿਉਂਕਿ ਬਹੁਤ ਸਾਰਾ ਇਹ ਮੈਟੀਰੀਅਲ ਅੰਗਰੇਜ਼ੀ 'ਚ ਹੁੰਦਾ ਹੈ। ਸੋ ਸਾਡਾ ਇਹ ਹੁੰਦਾ ਹੈ ਵੀ ਤਾਂ ਕਿ ਜਿਹੜੇ ਸਾਡੇ ਹੋਰ ਵੀਰ ਭੈਣਾਂ ਵੀ ਜਿਵੇਂ ਆਸਟ੍ਰੇਲੀਆ 'ਚ ਨੇ ਜਾਂ ਬਾਕੀ ਥਾਵਾਂ 'ਤੇ ਜਿਨ੍ਹਾਂ ਨੇ ਡਰਾਫਟਿੰਗ ਕਰਨੀ ਹੈ ਉਹਨਾਂ ਨੂੰ ਪਤਾ ਹੋਏ ਕਿ ਕੈਨੇਡਾ ਜਿਹੜਾ ਮੋਸਟ ਇਫੈਕਟਡ ਹੈ ਜਿੱਥੇ ਮਰਡਰ ਹੋਇਆ ਔਰ ਜਿਹੜੇ ਹੁਣ ਉਸ ਨੂੰ ਲੀਡ ਕਰ ਰਹੇ ਨੇ ਕਿ ਕੈਨੇਡਾ ਗਵਰਨਮੈਂਟ ਕੀ ਕਰ। ਉਹਨਾਂ ਨੇ ਜਿਹੜੀਆਂ ਡਿਮਾਂਡਸ ਕੀਤੀਆਂ ਕੈਨੇਡੀਅਨ ਗਵਰਨਮੈਂਟ ਤੋਂ, ਨੰਬਰ 1, we call on the government of Canada to immediately suspend all intelligence, investigative and prosecutorial cooperation with India in order to uphold Canada's Charter of Rights and Freedoms and international human rights obligations. This includes any and all agreements or informal mechanisms involving intelligence sharing, mutual legal assistance, extradition, training exercises, consultation or any other form of cooperation in the areas of security, intelligence and prosecution. ਕਿ ਅਸੀਂ ਕੈਨੇਡਾ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਸਾਰੀਆਂ ਹੀ ਜਿਹੜੀਆਂ ਨੇ ਸਸਪੈਂਡ ਕੀਤੀਆਂ ਜਾਣ। ਕਿਹੜੀਆਂ ਚੀਜ਼ਾਂ? ਇੰਟੈਲੀਜੈਂਸ ਨਾਲ ਸੰਬੰਧਿਤ, ਇਨਵੈਸਟੀਗੇਸ਼ਨ ਦੇ ਨਾਲ ਔਰ ਪ੍ਰੋਸੀਕਿਊਟੋਰੀਅਲ ਜਿਹੜੀ ਹੈ ਉਹਦੇ 'ਚ ਕੋਈ ਕੋਆਪਰੇਸ਼ਨ ਨਾ ਹੋਏ। ਚਾਰਟਰ ਆਫ ਰਾਈਟਸ ਦੇ ਥੱਲੇ ਸਾਡਾ ਹੱਕ ਬਣਦਾ ਮੰਗਣ ਦਾ। ਔਰ ਇਸ ਦੇ ਥੱਲੇ ਜਿੰਨੇ ਵੀ ਇੰਟੈਲੀਜੈਂਸ ਸ਼ੇਅਰਿੰਗ ਦੇ ਜਾਂ ਮਿਊਚੁਅਲ ਲੀਗਲ ਅਸਿਸਟੈਂਸ ਜਾਂ ਐਕਸਟ੍ਰਾਡੀਸ਼ਨ ਜਾਂ ਟ੍ਰੇਨਿੰਗ ਜਿੰਨੇ ਐਗਰੀਮੈਂਟ ਨੇ ਇਹ ਸਾਰੇ ਸਥਗਿਤ ਕੀਤੇ ਜਾਣ। ਸਸਪੈਂਸ਼ਨ ਲਈ ਪੰਜਾਬੀ ਲਫ਼ਜ਼ ਸਸਪੈਂਡ ਹੈ ਕਿ ਰੋਕੇ ਜਾਣ। ਨੰਬਰ 2, ਵੀ ਕਾਲ ਔਨ ਦਾ ਗਵਰਨਮੈਂਟ ਆਫ ਕੈਨੇਡਾ to bring the perpetrators to justice and ensure a public inquiry is established to review the circumstances leading to ਭਾਈ ਹਰਦੀਪ ਸਿੰਘ ਨਿੱਜਰ ਦਾ assassination। ਅਸੀਂ ਕੈਨੇਡਾ ਗਵਰਨਮੈਂਟ ਨੂੰ ਕਹਿੰਦੇ ਹਾਂ ਕਿ ਭਾਈ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ ਔਰ ਇੱਕ ਪਬਲਿਕ ਇਨਕੁਆਇਰੀ ਜਿਹੜੀ ਹੈ ਉਹ ਸਾਰੇ ਹੀ ਉਹਨਾਂ ਹਾਲਾਤਾਂ ਨੂੰ ਜਿਨ੍ਹਾਂ ਦੇ ਚੱਲਦੇ ਆ ਭਾਈ ਨਿੱਜਰ ਦੀ ਨੂੰ ਜਿਹੜਾ ਕਤਲ ਕੀਤਾ ਗਿਆ ਉਹਨਾਂ ਦੀ ਇਨਵੈਸਟੀਗੇਸ਼ਨ ਕਰੇ। The independent inquiry must be able to examine and publicly disclose the full range of threats posed by Indian foreign interference in Canada, as well as the failure of Canadian security and intelligence agencies in stopping the murder
despite prior knowledge of an active threat। कि ये जड़ी इंक्वायरी है पूरी इंडिपेंडेंट इंक्वायरी है, इस मामले की तहकीकात करे पूरी कि भी किस लैवल दियाँ थ्रेट्स सी इंडियन फॉरन एजेंसियां वालों और कैनेडियन सिक्योरिटीज़ एंड इंटैलीजेंस एजेंसियां क्यों फेल हुई हैं कि इहदे बावजूद कि मर्डर थ्रेट सी कि उन्होंने रोक नहीं सके। नंबर 10, वी कॉल ऑन द गवर्नमेंट ऑफ कैनेडा फॉर द इमीडिएट एक्सपल्शन ऑफ द हाई कमिश्नर ऑफ इंडिया टू कैनेडा संजय कुमार वर्मा कि जिहड़ा उन्हां दा हाई कमिश्नर है इनू बाहर कड्डो इंडिया दे, एंड कंडक्ट ए थॉरो एंड कंटिन्यूस रिव्यू ऑफ ऑल इंडियन डिप्लोमैट्स एंड कॉन्सुलर ऑफिशियल्स इन कैनेडा एज वेल एज एनी इंडियन नैशनल्स विद लिंक्स टू इंडियन सिक्योरिटी और इंटैलीजेंस एजेंसी कि इनू बाहर कड्डो और एक थॉरो इंक्वायरी होए ताकि जिन्ने भी भारतीय डिप्लोमैट या कौंसलर ऑफिस ने कैनेडा जहाँ इंडियन नैशनल ने जिन्हां दे लिंक ने ये सारे कतल दे नाल उन्हां दी जिहड़ी है पूरी जांच होए। दोज फाउंड टू हैव बीन इन्वॉल्वड इन इंटरफेरेंस, सर्वेलेंस, एस्पायनेज और ह्यूमन राइट्स अब्यूजेस मस्ट बी प्रोसिक्यूटेड वेयर पॉसिबल एंड इमीडिएटली expelled from Canada। Such individuals should no longer be permitted to enter this country। कि इहदी जदों इन्वेस्टिगेशन हुंदी है जिहड़े इन्वॉल्व ने इस सारे ही किस्म दी जिहड़ियां चार चीज़ां ने उन्हां नूं बाहर कढ़िया जाए और उन्हां दे मुड़ दाखले दे उत्ते पाबंदी लाई जाए। और अखीरला नुकता है, वी कॉल ऑन द गवर्नमेंट ऑफ कैनेडा टू एस्टैबलिश ए फॉरेन एजेंट रजिस्ट्री दैट एनश्योर्स ट्रांसपेरेंसी एंड इनक्लूड्स मीनिंगफुल एनफोर्समेंट मैकेनिज्म। ਹੁਣ ਅਮਰੀਕਾ ਦੇ ਵਿੱਚ ਜਿਹੜਾ ਕਿਸੇ ਮੁਲਕ ਲਈ ਲੌਬੀ ਕਰਦਾ ਉਹਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਪੈਂਦਾ, ਕੈਨੇਡਾ 'ਚ ਇਹ ਲਾਅ ਨਹੀਂ ਹੈ। ਸੋ ਇਹ ਬਿਲਕੁਲ ਠੀਕ ਮੰਗ ਹੈ ਕਿ ਵੀ ਪ੍ਰੋਪਰ ਜਿਹੜਾ ਇੱਕ ਹੋਏ ਤਾਂ ਕਿ ਪਤਾ ਹੋਏ ਕਿ ਕੌਣ ਫੋਰਨ ਏਜੰਟ ਹੈ ਔਰ ਉਸ ਦੇ ਉੱਤੇ ਜਿਹੜੀ ਹੈ ਉਹ ਜਿਹੜੀ ਅੱਖ ਵੀ ਰੱਖੀ ਜਾਏ। ਇਸੇ ਤਰ੍ਹਾਂ ਜਿਵੇਂ US ਦੀਆਂ ਨੌਨ ਸਿੱਖ ਜਥੇਬੰਦੀਆਂ ਆਲਮੋਸਟ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਮੇਰੇ ਖਿਆਲ ਹੈ 35-40 ਹੈ। ਉਹਦੇ 'ਚ ਬਹੁਤ ਸਾਰੇ ਮੈਂ ਜੇ ਨਾਂ ਲੈਣ ਲੱਗਾ ਤਾਂ ਸਾਰਾ ਸੈਗਮੈਂਟ ਇਹਦੇ 'ਚ ਨਿਕਲ ਜਾਏਗਾ। ਪਰ ਉਹਦੇ 'ਚ ਉਹਨਾਂ ਨੇ ਜਿਹੜੀ ਡਿਮਾਂਡ ਕੀਤੀ ਹੈ ਸਿੱਖਾਂ ਦੇ ਇਸ ਮਰਡਰ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦਾ ਵਾਈਟ ਹਾਊਸ ਐਂਡ ਕਾਂਗਰਸ ਮਸਟ ਹੋਲਡ ਰੈਲੇਵੈਂਟ ਇਨਵੈਸਟੀਗੇਸ਼ਨਸ ਐਂਡ ਕਲੋਜ਼ ਡੋਰ ਬਰੀਫਿੰਗ। ਕਿਉਂਕਿ ਗੱਲ ਕੱਲੀ ਹੁਣ ਕੈਨੇਡਾ ਦੀ ਨਹੀਂ ਹੈ। ਜਦੋਂ ਅਮਰੀਕਨ ਸਿਟੀਜ਼ਨਸ ਨੂੰ ਥ੍ਰੈਟ ਦਿੱਤਾ ਉਹਨਾਂ ਨੇ, FBI ਨੇ ਵਾਰਨ ਕੀਤਾ ਵੀ ਤੁਹਾਡੀਆਂ ਜ਼ਿੰਦਗੀਆਂ ਖਤਰੇ 'ਚ ਨੇ ਔਰ ਇਹ ਸਟੋਰੀ ਗਲੋਬਲੀ ਜਾ ਰਹੀ ਹੈ ਸਾਰੇ ਪਾਸੇ। ਇਹਦੇ ਮੱਦੇਨਜ਼ਰ ਜਿਹੜਾ ਅਮਰੀਕਨ ਸ਼ਹਿਰੀ ਹੋਣ ਦੇ ਨਾਤੇ ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੇ ਸਿੱਖਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ। ਉਹਨਾਂ ਨੇ ਕਿਹਾ ਦਾ ਵਾਈਟ ਹਾਊਸ ਐਂਡ ਕਾਂਗਰਸ ਮਸਟ ਹੋਲਡ ਰੈਲੇਵੈਂਟ ਇਨਵੈਸਟੀਗੇਸ਼ਨਸ ਐਂਡ ਕਲੋਜ਼ ਡੋਰ ਬਰੀਫਿੰਗਸ ਐਂਡ ਐਨਸ਼ੋਰ that Sikh Americans and other members of Indian diaspora who engage in protected political expression and activism are safe from transnational repression and interference from the government of India, rising Hindu nationalist threats, online censorship and government sponsored cyber intimidation। ये बहुत relevant नुक्ते ने कि White House और दूसरा कांग्रेस US कांग्रेस इन्वेस्टिगेट करे, ਇਸ ਦੇ ਉੱਤੇ ਬਰੀਫਿੰਗਸ ਹੋਣ ਜਿਵੇਂ ਕਾਂਗਰਸਮੈਨ ਜਿਮ ਕੋਸਟਾ ਔਰ ਦੂਜਿਆਂ ਨੇ ਵੀ ਮੰਗ ਕੀਤੀ ਹੈ। ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਸਿੱਖ ਅਮਰੀਕਨਸ ਔਰ ਦੂਸਰੇ ਵੀ ਜਿਹੜੇ ਨਾਨ ਸਿੱਖ ਖਾਸ ਤੌਰ ਤੇ ਮੁਸਲਮਾਨ ਈਸਾਈ ਜਾਂ ਜਿਹੜੇ ਵਾਇਸ ਆਫ ਡਾਈਸੈਂਟ ਵਾਲੇ ਵੀ ਨੇ ਉਹਨਾਂ ਨੂੰ ਜਿਹੜਾ ਦਰਪੇਸ਼ ਜਿਹੜੇ ਖਤਰੇ ਨੇ ਕਿਉਂਕਿ ਉਹ ਆਪਣੀ ਪੋਲੀਟੀਕਲ ਐਕਸਪ੍ਰੈਸ਼ਨ ਕਰਦੇ ਨੇ ਉਹ ਸੇਫ ਹੋਣ। ਜੋ ਇੰਡੀਆ ਨੇ ਕੰਮ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਕੈਨੇਡਾ 'ਚ ਕੀਤਾ ਹੈ ਇਸ ਦੇ कॉन्टैक्ट ਦੇ ਵਿੱਚ ਇਹ ਦੇਖਿਆ ਜਾਏ ਵੀ ਇੰਡੀਅਨ ਗਵਰਨਮੈਂਟ ਕਿਵੇਂ ਇੰਟਰਫੀਅਰ ਕਰ ਰਹੀ ਹੈ ਇੱਥੋਂ ਦੇ ਮਾਮਲਿਆਂ 'ਚ, ਹਿੰਦੂ ਨੈਸ਼ਨਲਿਸਟ ਜਿਹੜੇ ਨੇ ਕਿਵੇਂ ਥ੍ਰੈਟ ਕਰ ਰਹੇ ਨੇ ਔਰ ਆਨਲਾਈਨ ਸੈਂਸਰਸ਼ਿਪ ਜਿਹੜੀ ਹੈ ਉਹ ਕਿਵੇਂ ਹੈ ਔਰ ਗਵਰਨਮੈਂਟ ਸਪਾਂਸਰਡ ਸਾਈਬਰ ਇੰਟੀਮੀਡੇਸ਼ਨ ਟ੍ਰੋਲਿੰਗ ਇਹ ਸਾਰੇ ਦੇ ਉੱਤੇ। ਦੂਸਰਾ ਉਹਨਾਂ ਨੇ ਕਿਹਾ ਫੈਡਰਲ ਐਂਡ ਸਟੇਟ ਸਿਵਲ ਰਾਈਟਸ ਏਜੰਸੀਜ਼ ਮਸਟ ਰੀਇਨਫੋਰਸ ਫੰਡਾਮੈਂਟਲ ਪ੍ਰੋਟੈਕਸ਼ਨਸ ਅੰਡਰ ਰੈਲੇਵੈਂਟ ਐਂਟੀ ਡਿਸਕ੍ਰਿਮੀਨੇਸ਼ਨ ਲਾਜ਼ ਐਂਡ ਪ੍ਰੋਵਾਈਡ ਕਲਚਰਲੀ ਐਂਡ ਲਿੰਗੁਇਸਟਿਕਲੀ appropriate information resources and support for Sikh Americans। कि ये जड़ियां फेडरल और स्टेट दियां सिविल राइट्स एजेंसीज ने ये फंडामेंटल प्रोटेक्शन दे थल्ले जिहड़े एंटी डिस्क्रिमिनेशन लॉ ने उन्हां नूं प्रॉपरली इंप्लीमेंट करन कल्चरली भी और दूसरे भी और सिख अमेरिकनस दे हक्कां नूं जिहड़ा ओह महफूज बनाण। थर्ड, इंस्टीट्यूशंस कमिटेड टू ह्यूमन राइट्स should learn about the uplift the experiences of communities harmed by Hindu nationalist ideology in India and the United States
and join efforts to protect communities against discrimination on any basis, including but not limited to caste, national origin, faith and immigration status. ਇਹ ਜਿਹੜੀਆਂ ਹਿਊਮਨ ਰਾਈਟਸ ਨੂੰ ਕਮਿਟਡ ਇੰਸਟੀਟਿਊਸ਼ਨਸ ਨੇ ਉਹ ਇਸ ਸਾਰੇ ਦੇ ਉੱਤੇ ਦੇਖਣਗੇ ਕਿਵੇਂ ਹਿੰਦੂ ਨੈਸ਼ਨਲਿਸਟ ਆਈਡੀਓਲੋਜੀ ਭਾਰਤ ਦੇ ਵਿੱਚ ਵੀ ਔਰ ਅਮਰੀਕਾ 'ਚ ਵੀ ਹਾਰਮ ਕਰ ਰਹੀ ਆ ਉਹਨਾਂ ਕਮਿਊਨਿਟੀਜ਼ ਨੂੰ, ਕਿਵੇਂ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਉਹਦੇ 'ਚ ਜਿਹੜਾ ਬੇਸ ਆ ਉਹ ਕਾਸਟ ਵੀ ਹੋ ਸਕਦਾ ਹੈ, ਨੈਸ਼ਨਲ ਓਰੀਜਨ ਵੀ ਹੈ, ਧਰਮ ਵੀ ਹੈ ਔਰ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਵੀ ਹੈ। ਔਰ ਅਖੀਰਲਾ ਨੁਕਤਾ ਜਿਹੜਾ ਉਹਨਾਂ ਦਾ, ਕਮਿਊਨਿਟੀ ਲੀਡਰਸ ਸ਼ੁੱਡ ਰੀਚ ਆਊਟ to and support Sikh American organizations at local and national levels and condemn rhetoric that vilifies the Sikh community. ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਕਮਿਊਨਿਟੀ ਲੀਡਰ ਨੇ ਉਹਨਾਂ ਨੂੰ ਬਾਕੀ ਕਮਿਊਨਿਟੀਜ਼ ਦੇ ਨੂੰ ਰੀਚ ਆਊਟ ਕਰਨਾ ਚਾਹੀਦਾ ਸਿੱਖ ਅਮਰੀਕਨਸ ਨੂੰ, ਤਾਂ ਕਿ ਜੋ ਉਹਨਾਂ ਦੇ ਨਾਲ ਹੋ ਰਿਹਾ ਉਹਨਾਂ ਦੇ ਨਾਲ ਹਮਦਰਦੀ ਦਾ ਵੀ ਇਜ਼ਹਾਰ ਹੋਏ ਔਰ ਜਿਸ ਕਿਸਮ ਦੀ ਵਿਲੀਫਿਕੇਸ਼ਨ ਸਿੱਖ ਕਮਿਊਨਿਟੀ ਦੀ ਕੀਤੀ ਜਾ ਰਹੀ ਹੈ ਉਹਨੂੰ ਚੈੱਕ ਕੀਤਾ ਜਾਏ। ਔਰ ਇਹਦੇ 'ਚ ਬੇਸ਼ੱਕ ਆਰਗੇਨਾਈਜੇਸ਼ਨਸ ਬਹੁਤ ਜ਼ਿਆਦਾ ਨੇ, ਲੇਕਿਨ ਇਹਦੇ 'ਚ ਖਾਸ ਤੌਰ 'ਤੇ ਮੁਸਲਿਮਸ ਫਾਰ ਜਸਟ ਫਿਊਚਰਸ, ਅਰਬ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਕਮੇਟੀ, ਹਿੰਦੂਜ਼ ਫਾਰ ਹਿਊਮਨ ਰਾਈਟਸ ਔਰ ਬਿਲਡਿੰਗ ਮੂਵਮੈਂਟ ਪ੍ਰੋਜੈਕਟ ਔਰ ਸੋਲੀਡੈਰਿਟੀ, ਇਹ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਇਹ ਨੇ। ਔਰ ਬਾਕੀ ਥੱਲੇ ਮੇਰੇ ਖਿਆਲ ਹੈ ਕਾਫੀ 40-50 ਦੇ ਕਰੀਬ ਆਰਗੇਨਾਈਜੇਸ਼ਨਸ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਹਾਂ ਦਾ ਨਾਰਾ ਮਾਰਨਾ, ਜਿਨ੍ਹਾਂ ਨੇ ਇਸ ਮੌਕੇ ਤੇ ਹਾਂ ਦਾ ਨਾਰਾ ਮਾਰਿਆ, ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ। ਜੀ ਡਾਕਟਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਰਹਿਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਮਿਡਵੈਸਟ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵਾਂ ਸਾਲਾਨਾ ਨਗਰ ਕੀਰਤਨ 7 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਵਿਖੇ ਕੱਢਿਆ ਜਾਵੇਗਾ ਅਤੇ ਉਪਰੰਤ ਉੱਥੇ ਹੀ ਸਟੇਜ ਲਗਾਈ ਜਾਵੇਗੀ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਆਪ ਸਭ ਨੂੰ ਇਸ ਨਗਰ ਕੀਰਤਨ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਕਿ ਭਾਰਤੀ ਏਜੰਸੀਆਂ ਨੂੰ ਖਾਲਸਾ ਦੇ ਮੁੱਦੇ ਤੇ ਸਿੱਖ ਕੌਮ ਨੂੰ ਦੋਫਾੜ ਕਰਨ ਦਾ ਯਤਨ ਲਗਾਤਾਰ ਜਾਰੀ ਹੈ ਔਰ ਭਾਰਤੀ ਟੀਵੀ ਚੈਨਲ ਤੇ ਆਪਣੇ ਫਿਲਿਆਂ ਨੂੰ ਬਿਠਾ ਕੇ ਖਾਲਸਾ ਵਿਰੋਧੀ ਜਿਹੜੇ ਬਿਆਨ ਨੇ ਉਹ ਦਵਾਏ ਜਾਂਦੇ ਹਨ ਅਤੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਭਾਰਤ ਵਿੱਚ ਜਿਹੜਾ ਕੋਈ ਵੀ ਸਿੱਖ ਹੈ ਉਹ ਖਾਲਿਸਤਾਨ ਦੀ ਮੰਗ ਨਹੀਂ ਕਰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜੇ ਤੁਸੀਂ ਸਿੱਖ ਸੰਘਰਸ਼ ਦੀ ਪਹਿਲੀ ਸਟੇਜ ਵੱਲ ਦੇਖੋ, ਜਦੋਂ 13 ਅਪ੍ਰੈਲ 1978 ਨੂੰ ਨਰਕਧਾਰੀਆਂ ਨੇ ਬਾਦਲ ਸਰਕਾਰ ਪੰਜਾਬ 'ਚ ਹੁੰਦਿਆਂ ਖਾਲਸਾ ਸਾਜਨਾ ਦਿਵਸ 13 ਅਪ੍ਰੈਲ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ 13 ਸਿੰਘਾਂ ਨੂੰ ਸ਼ਹੀਦ ਕੀਤਾ, ਦਰਜਨਾਂ ਹੋਰ ਜ਼ਖਮੀ ਕੀਤੇ, ਕਿਉਂਕਿ ਉਹ ਪੀਸਫੁਲੀ ਇਸ ਗੱਲ ਲਈ ਪ੍ਰੋਟੈਸਟ ਕਰ ਰਹੇ ਸੀ ਕਿ ਜੋ ਕੁਕਰਮ ਇਹ ਨਰਕਧਾਰੀ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਇਹਨਾਂ ਦਾ ਗੁਰੂ ਬੈਠਦਾ ਸੀ। ਅਵਤਾਰ ਬਾਣੀ ਔਰ ਯੁੱਗ ਪੁਰਸ਼ ਨਾਂ ਦੀਆਂ 2 ਕਿਤਾਬਾਂ ਰਾਹੀਂ ਸਿੱਖ ਫਲਸਫੇ ਨੂੰ ਰਿਡੀਕਿਊਲ ਕਰਦੇ ਸੀ ਔਰ ਹੋਰ ਬਹੁਤ ਸਾਰੀਆਂ ਇਹ ਐਲਾਨ ਕਿ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 5 ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾਏ ਨੇ। ਔਰ ਜਦੋਂ ਇਸ ਲੈਵਲ ਦੇ ਉੱਤੇ ਜਾ ਕੇ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਔਰ ਜ਼ਾਹਰ ਹੈ ਸਿੱਖ ਕੌਮ ਦੇ ਵਿੱਚ ਗੁੱਸਾ ਆਇਆ। 10 ਜੂਨ 1978 ਨੂੰ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ ਕਿ ਵੀ ਇਹ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਔਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ। ਔਰ ਜਿਹੜੇ ਇਸ ਦੇ ਖਿਲਾਫ ਜਦੋਂ ਸਿੱਖਾਂ ਨੇ ਦਿੱਲੀ 'ਚ ਵੀ ਪ੍ਰੋਟੈਸਟ ਕੀਤਾ, ਉੱਥੇ ਵੀ ਗੋਲੀ ਚਲਾਈ, ਉੱਥੇ ਵੀ ਸਿੰਘ ਸ਼ਹੀਦ ਹੋਏ। ਉਹਨਾਂ 'ਚ ਉਦੋਂ ਅਵਤਾਰ ਸਿੰਘ ਕੋਹਲੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਦੀ ਸ਼ਹਾਦਤ ਹੋਈ। ਕਾਨਪੁਰ ਦੇ ਵਿੱਚ ਸਿੱਖਾਂ ਨੇ ਨਰਕਧਾਰੀਆਂ ਦੇ ਖਿਲਾਫ ਪ੍ਰੋਟੈਸਟ, ਉੱਥੇ ਵੀ ਗੋਲੀ ਚਲਾਈ ਗਈ। ਔਰ ਮੀਡੀਆ ਦੇ ਵਿੱਚ ਫਿਰ ਇੱਕ ਪੂਰੀ ਜਿਹੜੀ ਹੈ ਨੈਰੇਸ਼ਨ ਦਿੱਤੀ ਗਈ ਕਿ ਇਹ ਜਿਹੜੇ ਵਿਰੋਧ ਕਰਨ ਵਾਲੇ ਨੇ ਇਹ ਫੰਡਾਮੈਂਟਲਿਸਟ ਸਿੱਖ ਨੇ,
ਨਿਰੰਕਾਰੀ ਜਿਹੜੇ ਨੇ ਉਹ ਲਿਬਰਲ ਸਿੱਖ ਨੇ ਔਰ ਇਹ ਜਿਹੜੀ ਹੈ ਲੜਾਈ ਫੰਡਾਮੈਂਟਲਿਜ਼ਮ ਵਰਸਸ ਲਿਬਰਲ ਦੀ ਹੈ ਔਰ ਇਸ ਨੂੰ ਫਿਰ ਪੂਰੀ ਹਵਾ ਦਿੱਤੀ ਗਈ। ਨਿਰੰਕਾਰੀਆਂ ਦੇ ਪਿੱਛੇ ਸਾਰਾ ਮੀਡੀਆ ਖਲੋਤਾ, ਹਕੂਮਤ ਖਲੋਤੀ ਔਰ ਅਸੀਂ ਦੇਖਦੇ ਹਾਂ ਕਿ ਉਹ ਪਹਿਲਾ ਟਰਨਿੰਗ ਪੁਆਇੰਟ ਸੀ ਜਦੋਂ ਇਹਨਾਂ ਨੇ ਇਹ ਦੇਖਿਆ ਵੀ ਸਿੱਖਾਂ ਦੇ ਵਿੱਚ ਜਿੱਥੇ ਕਿ ਸਿੱਖੀ ਦੋ ਪਿਲਰਸ ਦੇ ਉੱਤੇ ਖੜੀ ਹੈ, ਗੁਰੂ ਗ੍ਰੰਥ ਔਰ ਗੁਰੂ ਪੰਥ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹਨਾਂ ਦੇਹਧਾਰੀਆਂ ਨੂੰ ਖੜਾ ਕਰਕੇ ਪ੍ਰਮੋਟ ਕੀਤਾ ਗਿਆ ਤੇ ਜੇ ਪੰਥ ਨੇ ਉਸ ਦਾ ਵਿਰੋਧ ਕੀਤਾ ਤੇ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਫੰਡਾਮੈਂਟਲਿਸਟ ਬਣਾ ਦਿੱਤਾ ਗਿਆ ਔਰ ਇਹ ਧਾਰਮਿਕ ਪਿੜ ਦੇ ਵਿੱਚ ਉਹਨਾਂ ਨੇ ਇਹ ਇੱਕ ਡਿਵੀਜ਼ਨ ਕ੍ਰੀਏਟ ਕੀਤੀ। ਅੱਛਾ, ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਨੇ ਉਹ ਸੈਂਟਰਲ ਸਟੇਜ ਤੇ ਆਏ, ਲਗਭਗ 2 ਸਾਲ ਉਹ ਮੋਰਚਾ ਚੱਲਿਆ। ਉਦੋਂ ਮੀਡੀਆ ਨੂੰ ਲੱਗਾ ਕਿ ਵੀ ਇਹ ਜਿਹੜਾ ਜਾਂ ਏਜੰਸੀਆਂ ਨੂੰ ਲੱਗਾ ਕਿ ਵੀ ਇਹ ਸਿੱਖਾਂ 'ਚ ਇੱਕ ਜਿਹਨੂੰ ਯਕਜ਼ੈਦੀ ਜਾਂ ਸੋਲੀਡੈਰਿਟੀ ਜਾਂ ਇੱਕ ਮੁਠਤਾ ਦੀ ਗੱਲ ਨੂੰ ਕਿਵੇਂ ਤੋੜਿਆ ਜਾਏ। ਉਹਨਾਂ ਨੇ ਇਹ ਫਿਰ 2 ਕਾਊਂਟਰ ਕਰੰਟ ਬਣਾ ਦਿੱਤੇ। ਸੰਤ ਭਿੰਡਰਾਂਵਾਲਿਆਂ ਨੂੰ ਰੈਫਰ ਕਰਨ ਲੱਗੇ ਫੰਡਾਮੈਂਟਲਿਸਟ ਸਿੱਖ ਲੀਡਰ ਤੇ ਲੌਂਗੋਵਾਲ ਨੂੰ ਐਡਰੈਸ ਕਰਨ ਲੱਗੇ ਮੋਡਰੇਟ ਸਿੱਖ ਲੀਡਰ। ਸੋ ਪੋਲੀਟੀਕਲ ਅਰੀਨਾ ਦੇ ਵਿੱਚ ਵੀ ਇਹ 2 ਧਿਰਾਂ ਖੜੀਆਂ ਕਰ ਦਿੱਤੀਆਂ ਗਈਆਂ ਕਿ ਇੱਕ ਫੰਡਾਮੈਂਟਲਿਸਟ ਹੈ, ਹਾਲਾਂਕਿ ਸੰਤ ਭਿੰਡਰਾਂਵਾਲਿਆਂ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ ਉਦੋਂ ਤੱਕ, ਤੇ ਲੇਕਿਨ ਉਹਨਾਂ ਨੂੰ ਵੀ ਜਿਹੜਾ 2 ਕੈਂਪਾਂ 'ਚ ਹੋ ਕੇ ਕਿ ਜੀ ਅੱਧੇ ਕਿ ਜੀ ਦੇਖੋ ਲੌਂਗੋਵਾਲ ਦੀ ਅਪਰੋਚ ਬਿਲਕੁਲ ਮੋਡਰੇਟ ਸੌਫਟ ਹੈ, ਭਿੰਡਰਾਂਵਾਲੇ ਇੰਟੋਲਰੈਂਟ ਨੇ। 84 ਕਰ ਲਿਆ, ਉਹਦੇ 'ਚ ਤਾਂ ਸਾਰੇ ਹੀ ਸਿੱਖ ਰਗੜੇ, ਉਹ ਭਾਵੇਂ ਕੋਈ ਚਿੱਟੀ ਪੱਗ ਵਾਲਾ ਸੀ, ਨੀਲੀ ਸੀ, ਕੋਈ ਨਾਮਧਾਰੀ ਸੀ, ਕੋਈ ਨਿਰੰਕਾਰੀ ਸੀ, ਕੋਈ ਕੂਕਾ ਸੀ, ਕੌਣ ਸੀ ਕੌਣ ਨਹੀਂ, ਉਹਨਾਂ ਨੇ ਤਾਂ ਜਿੱਥੇ ਦੇਖਿਆ ਨਵੰਬਰ 84 16-17 ਸੂਬਿਆਂ 'ਚ ਨਸਲਕੁਸ਼ੀ ਕੀਤੀ। ਹੁਣ ਜੇ ਉਹ ਇੱਕ ਸਾਰਤਾ ਆਈ, ਸਿੱਖਾਂ ਨੇ ਪਹਿਲੀ ਵਾਰ ਐਜ਼ ਏ ਵਿਕਟਮ ਮਹਿਸੂਸ ਕਰਨਾ ਸ਼ੁਰੂ ਕੀਤਾ, ਫਿਰ ਉਹਨਾਂ ਨੇ ਇੱਕ ਨੈਰੇਟਿਵ ਸਿਰਜਣਾ ਸ਼ੁਰੂ ਕੀਤਾ ਜਿਹੜਾ RSS ਤੇ ਉਹਨੇ ਜਿਹੜਾ ਜਿਹਨੂੰ ਭਾਰਤ ਰਤਨ ਦਿੱਤਾ ਗਿਆ, ਫਰਨਾਵੀਸ ਕੇ ਕੀ ਉਹਦਾ ਨਾਂ ਸੀ, ਉਹਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਇਹ ਸਿੱਖ ਹੁਣ ਸੰਭਲ ਜਾਣ ਕਿਉਂਕਿ ਇਹ ਗੱਲ ਕਰਦੇ ਨੇ ਹਿੰਦੂਆਂ ਤੋਂ ਅੱਡ ਹੋਣ ਦੀ ਕਰਦੇ ਸੀ, ਦੇ ਸ਼ੁਡ ਅੰਡਰਸਟੈਂਡ ਕਿ ਉਹਨਾਂ ਦਾ ਪਲੇਸ ਕੀ ਹੈ ਤੇ ਜੋ ਇਹਨਾਂ ਦੇ ਨਾਲ ਹੋਇਆ ਇਹਨੂੰ ਬਿਲਕੁਲ ਸ਼ਾਂਤੀ ਦੇ ਨਾਲ ਜਰ ਲੈਣ। ਅੱਛਾ, ਫਿਰ ਅਸੀਂ ਦੇਖਦੇ ਹਾਂ ਵੀ ਬਾਹਰ ਜਿਹੜੀ ਸੋਲੀਡੈਰਿਟੀ ਸੀ ਸਿੱਖਾਂ ਦੀ, ਇਹਨਾਂ ਨੂੰ ਲੱਗਾ ਵੀ ਇਹਨੂੰ ਕਿਵੇਂ ਡਿਵਾਈਡ ਕਰੀਏ। ਉਹ ਸਰੀ ਦੇ ਜਿਸ ਗੁਰਦੁਆਰਾ ਸਾਹਿਬ 'ਚ ਹੁਣ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਇੱਥੇ ਹੀ ਉਹ ਡਿਵਾਈਸਿਵ ਲਾਈਨ ਖੜੀ ਕੀਤੀ ਗਈ ਲੰਗਰ ਨੂੰ ਲੈ ਕੇ ਕਿ ਪੰਗਤ 'ਚ ਬਹਿ ਕੇ ਛਕਣਾ ਕਿ ਕੁਰਸੀਆਂ ਤੇ ਬਹਿ ਕੇ ਛਕਣਾ। ਔਰ ਉਹ ਬਲਵੰਤ ਗਿੱਲ ਨਾਂ ਦਾ ਬੰਦਾ ਉਹਨਾਂ ਨੇ ਅੱਗੇ ਕੀਤਾ, ਉਹਨਾਂ ਨੇ ਸਾਰਾ ਕੁਰਸੀਆਂ ਵਾਲਾ ਮਾਡਲ ਖੜਾ ਕਰਤਾ। ਫਿਰ ਜਿਨ੍ਹਾਂ ਨੇ ਵਿਰੋਧ ਕੀਤਾ ਕਿ ਬਈ ਨਹੀਂ ਇਹ ਸਾਡੀ ਜੇ ਮਰਿਆਦਾ ਪੰਗਤ 'ਚ ਬਹਿ ਕੇ ਛਕਣ ਦੀ ਹੈ ਤੇ ਇਹ ਨਹੀਂ ਹੈ, ਤੇ ਉਹਨੂੰ ਭਾਰਤ ਭਰ 'ਚ ਔਰ ਦੁਨੀਆ 'ਚ ਪ੍ਰਚਾਰਿਆ ਗਿਆ ਮੋਡਰੇਟ ਸਿੱਖ ਵਰਸਸ ਫੰਡਾਮੈਂਟਲਿਸਟ ਸਿੱਖ, ਕਿ ਜਿਹੜੇ ਪੰਗਤ 'ਚ ਬਹਿ ਕੇ ਛਕਣ ਦੀ ਗੱਲ ਕਰਦੇ ਨੇ ਉਹ ਜਿਹੜੇ ਨੇ ਫੰਡਾਮੈਂਟਲਿਸਟ ਨੇ ਔਰ ਜਿਹੜੇ ਕੁਰਸੀਆਂ ਤੇ ਬਹਿ ਕੇ ਸੱਜ ਧੱਜ ਕੇ ਜਿਹੜਾ ਉਹ ਜਿਹੜੇ ਨੇ ਮੋਡਰੇਟ ਨੇ। ਹੁਣ ਇਹ ਤੁਸੀਂ ਦੇਖੋਗੇ ਕਿ ਵੀ ਹਰ ਇਸ਼ੂ ਤੋਂ ਬਾਅਦ ਇਸ ਕਿਸਮ ਦਾ ਪਾਰਟ ਕਿਸਾਨ ਮੋਰਚੇ ਵੇਲੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਲਿਆ ਕੇ ਇਸ ਕਿਸਮ ਦੇ, ਪਰ ਉਹ ਗੱਲ ਚੱਲੀ ਨਹੀਂ। ਉਹਨਾਂ ਨੇ ਪੈਰਲਲ ਹੋਰ ਹਿੰਦੂ ਤੋਂ ਵੀ ਕਿਸਾਨ ਜਥੇਬੰਦੀਆਂ ਖੜੀ ਕਰਨ ਦੀ ਕੋਸ਼ਿਸ਼। ਹੁਣ ਜਿਹੜੀ ਘਟਨਾ ਸਕਾਟਲੈਂਡ ਦੇ ਵਿੱਚ ਹੁੰਦੀ ਹੈ, ਗਲਾਸਗੋ ਦੇ ਵਿੱਚ, ਜ਼ਾਹਰ ਹੈ ਅਸੀਂ ਪਹਿਲੇ ਸੈਗਮੈਂਟ 'ਚ ਡੀਟੇਲ 'ਚ ਗੱਲ ਕੀਤੀ ਹੈ ਕਿ ਕਿਵੇਂ ਉਹਨਾਂ ਦੀ ਵੱਡੀ ਸ਼ਰਾਰਤ ਸੀ। ਗੁਰਦੁਆਰੇ ਦੇ ਅੰਦਰ ਉਹਨੇ ਐਡਰੈਸ ਕਰਨਾ ਸੀ, ਜ਼ਾਹਰ ਹੈ ਅੰਦਰ ਉਹਨੂੰ ਰੋਕਿਆ ਜਾਣਾ ਸੀ, ਮਾਈਕ ਖੋਇਆ ਜਾਣਾ ਸੀ, ਮਾਰ ਕੁਟਾਈ ਹੋਣੀ ਸੀ, ਪੱਗਾਂ ਲੱਥਣੀਆਂ ਸੀ, ਤੇ ਉਹਨਾਂ ਨੇ ਉਸ ਨੂੰ ਡਿਪਲੋਮੈਟ ਤੇ ਅਟੈਕ ਤੇ ਪਤਾ ਨਹੀਂ ਕੀ ਬਣਾ ਦੇਣਾ ਸੀ। ਪਰ ਉਹ 3 ਸਿੱਖ ਨੌਜਵਾਨਾਂ ਨੇ ਜਿਹੜਾ ਉਹ ਪਾਰਕਿੰਗ ਲਾਟ ਦੇ ਵਿੱਚ ਹੀ ਸਰਕਾਰੀ ਗੱਡੀ 'ਚੋਂ ਆਇਆ, ਉਹਨੂੰ ਉਹਨਾਂ ਨੇ ਕਿਹਾ ਵੀ ਦੇਖੋ ਇੱਥੇ ਤੁਸੀਂ ਨਿੱਜੀ ਕੈਪੈਸਿਟੀ 'ਚ ਆ ਕੇ ਮੱਥਾ ਟੇਕੋ, ਦੂਜਾ ਇਹ ਸਰਕਾਰੀ ਕੰਮ ਜਾਂ ਦੂਜਾ ਨਹੀਂ ਹੈ। ਔਰ ਇਸ ਦੇ ਬਾਵਜੂਦ ਕਿ ਕਮੇਟੀ 'ਚ ਉਹਨਾਂ ਦੇ ਮੋਲਸ ਨੇ ਹੀ ਉਹ ਅਰੇਂਜ ਕੀਤਾ ਹੋਇਆ ਸੀ ਔਰ ਉਹਨਾਂ ਦਾ ਪ੍ਰੇਮ ਗੌਸਲ ਕੇ ਕੌਣ ਹੈ ਉਹ ਵਾਪਸ ਚਲਾ ਗਿਆ। ਹੁਣ ਤੁਸੀਂ ਭਾਰਤ ਦੇ ਟੀਵੀ ਚੈਨਲਸ ਤੋਂ ਲੈ ਕੇ ਇੰਟਰਨੈਸ਼ਨਲੀ ਉਹ ਡਿਬੇਟ ਔਰ ਜਿਹੜੇ ਸਾਡੇ ਕੁਝ ਗਲੀਬਲ ਸਿੱਖ ਨੇ ਜਿਹੜੇ ਨਾ ਤਾਂ ਗੱਲ ਦੀ ਤਹਿ ਤੱਕ ਪਹੁੰਚਦੇ ਨੇ ਔਰ ਉਹਨਾਂ ਨੂੰ ਹਮੇਸ਼ਾ ਹੀ ਇਹ ਲੱਗਦਾ ਹੁੰਦਾ ਹੈ, ਉਹ ਇਹ ਡਿਬੇਟ ਸ਼ੁਰੂ ਕਰਤੀ ਕਿ ਇਹ ਤਾਂ ਸਿੱਖੀ ਦੇ ਖਿਲਾਫ ਹੈ ਕਿ ਜੀ ਗੁਰਦੁਆਰੇ ਜਾਣ ਤੋਂ ਕਿਸੇ ਨੂੰ ਕੌਣ ਰੋਕ ਸਕਦਾ। ਭਾਈ ਰੱਬ ਦੇ ਬੰਦਿਓ, ਕਿਨੇ ਗੁਰਦੁਆਰੇ ਜਾਣ ਤੋਂ ਰੋਕਿਆ ਕਿਸੇ ਨੂੰ? ਜੇ ਤੁਹਾਡਾ ਇੱਕ ਉਹੀ ਡਿਪਲੋਮੈਟ ਕੈਨੇਡਾ 'ਚੋਂ ਕੱਢਿਆ ਜਾਂਦਾ ਹੈ ਪਵਨ ਕੁਮਾਰ ਰਾਏ ਕਿ ਵੀ ਉਹਨੇ ਮਰਡਰ ਕੀਤਾ ਹੈ, ਇੰਡੀਅਨ ਸਟੇਟ ਏਜੰਸੀਆਂ ਨੇ ਕੀਤਾ, ਉਹੀ ਯੂਕੇ ਜਿੱਥੇ ਆਲਰੇਡੀ ਜਗਤਾਰ ਸਿੰਘ ਜੌਹਲ ਜਿਹੜਾ ਉਹ 6 ਸਾਲ ਤੋਂ ਆਰਬਿਟਰੇਰੀ ਅਰੈਸਟ ਜਿਹੜੀ UN ਦੀ ਕਮੇਟੀ ਦੀ ਰਿਪੋਰਟ ਹੈ ਰੱਖਿਆ ਹੋਇਆ, ਉਸ ਗੁਰਦੁਆਰੇ 'ਚ ਤੁਸੀਂ ਲਿਆ ਕੇ
ਇੱਕ ਜਿਹੜਾ ਇੱਕ ਦੰਗਾ ਕਰਵਾਉਣਾ ਚਾਹੁੰਦੇ ਸੀ ਕਿ ਭਾਈ ਕੋ ਅੱਧੇ ਵਿਰੋਧ ਚ ਹੋਣ, ਅੱਧੇ ਕਹਿਣ ਕਮੇਟੀ ਵਾਲੇ ਅਸੀਂ ਸੱਦਿਆ, ਪੁਲਿਸ ਸਣੇ ਜੁੱਤੀਆਂ ਦੇ ਆਏ, ਔਰ ਬਾਕੀ ਕਹਿਣ ਆਹ ਦੇਖੋ ਜੀ ਸਿੱਖ ਤਾਂ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ, ਆਹ ਦੇਖੋ ਜੀ ਜੇ ਇਹਨਾਂ ਤੋਂ ਗੁਰਦੁਆਰਾ ਨਹੀਂ ਸੰਭਾਲਿਆ ਜਾਂਦਾ, ਖਾਲਿਸਤਾਨ ਕੀ ਸੰਭਾਲਣ, ਇਸ ਕਿਸਮ ਦੇ ਬਿਠਾਏ ਹੁੰਦੇ ਨੇ ਡਿਬੇਟ। ਪਰ ਇਸ ਵੇਲੇ ਤੁਹਾਨੂੰ ਇੱਕ ਵੱਡਾ ਤਬਕਾ ਜਿਹੜਾ ਉਹ ਬੈਠਾ ਉਸ ਕਿਸਮ ਦੇ ਜਿਨ੍ਹਾਂ ਦੇ ਮੂੰਹ ਨੂੰ ਕੁੱਤੇ ਬੰਨੇ ਹੋਏ ਨੇ, ਉਹ ਈਵਨ ਆ ਗੁਰਚਰਨ ਸਿੰਘ ਗਰੇਵਾਲ ਅਕਾਲੀਆਂ ਦਾ, ਉਹ ਮਤਲਬ ਤੁਸੀਂ ਥੋੜੀ ਤਾਂ ਸ਼ਰਮ ਕਰੋ। ਚਾਹੀਦਾ ਤੇ ਇਹ ਸੀ ਕਿ ਤੁਹਾਡੀਆਂ ਜਥੇਬੰਦੀਆਂ ਜਾ ਕੇ ਦਿੱਲੀ 'ਚ ਕੈਨੇਡੀਅਨ ਹਾਈ ਕਮਿਸ਼ਨਰ ਦਾ ਥੈਂਕ ਯੂ ਕਰਦੀਆਂ ਕਿ ਵੀ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਇਹ ਜੋ ਕੰਮ ਇੱਥੇ ਸਾਡੇ ਨਾਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋ ਰਹੀ ਸੀ, ਸਾਡੀ ਤਾਂ ਕੋਈ ਆਵਾਜ਼ ਨਹੀਂ ਸੀ, ਤੁਸੀਂ ਘੱਟੋ ਘੱਟ ਇੱਕ ਸਿੱਖ ਦੀ ਹੋਈ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਲਈ ਜਿਹੜਾ ਕੈਨੇਡੀਅਨ ਸਿਟੀਜ਼ਨ ਸੀ ਇੱਕ ਸਟੈਂਡ ਲਿਆ ਹੈ। ਸਾਰੇ ਮੁਲਕ ਨੂੰ ਜਿਹੜਾ ਤੁਸੀਂ ਜਿਹੜਾ ਉਹਦੀਆਂ ਵੈਲਿਊਜ਼ ਨੂੰ ਦਰਸਾਇਆ ਕੈਨੇਡਾ ਦੀਆਂ ਕੀ ਨੇ। ਹੁਣ ਉਹ ਇਸ ਕੰਮ ਤੇ ਲੱਗੇ ਹੋਏ ਨੇ। ਹੁਣ ਅਸਲੀ ਗੱਲ ਇਹ ਹੈ ਵੀ ਉਸ ਮਰਡਰ ਨੂੰ ਪਾਸੇ ਲਿਜਾ ਕੇ ਜਿਹਦੇ ਚ ਇੰਡੀਅਨ ਸਟੇਟ ਐਜ਼ ਏ ਰੌਕ ਸਟੇਟ ਸਾਹਮਣੇ ਆ ਰਹੀ ਹੈ, ਇੱਥੇ ਉਹ ਪ੍ਰੋਜੈਕਟ ਕਰ ਰਹੇ ਨੇ। ਦੇਖੋ ਜੀ ਇਹ ਫੰਡਾਮੈਂਟਲਿਸਟ ਲੋਕ ਇਹ ਤਾਂ ਗੁਰਦੁਆਰਿਆਂ 'ਚ ਜਾਣ ਤੋਂ ਰੋਕਦੇ ਨੇ, ਇਹ ਤਾਂ ਬਿਲਕੁਲ ਸਿੱਖੀ ਦੇ ਖਿਲਾਫ ਹੈ ਜੀ। ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਹਾਂ ਜੀ। ਫਿਰ ਇਹਨਾਂ ਨੂੰ ਕੋਈ ਪੁੱਛੇ ਕਿ ਜੀ ਉਹ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਨੇ ਮੱਸਾ ਰੰਗੜ ਦਾ ਸਿਰ ਕਿਉਂ ਲਾਇਆ ਸੀ ਹਰਿਮੰਦਰ ਸਾਹਿਬ ਦੇ ਅੰਦਰ, ਉਹ ਜਾ ਕੇ ਪਹਿਲਾਂ ਉਹਨੂੰ ਬੇਨਤੀ ਕਰਕੇ ਬਾਹਰ ਲੈ ਕੇ ਆਉਂਦੇ, ਉਸ ਨੂੰ ਜਿਹੜਾ ਉਹ ਘੋੜੇ ਤੇ ਬਿਠਾ ਕੇ ਬਾਹਰ ਕੱਢਦੇ, ਫਿਰ ਉਹਨੂੰ ਕਹਿੰਦਾ ਜੀ ਹੁਣ ਅਸੀਂ ਤੈਨੂੰ ਮਾਰਨ ਆਏ ਹਾਂ। ਕਿਉਂਕਿ ਇਸ ਗੱਲ ਅਸੀਂ ਇਹ ਕੋਈ ਜਸਟੀਫਾਈ ਨਹੀਂ ਕਰਦੇ ਵੀ ਵਾਇਲੈਂਸ ਹੋਣੀ ਚਾਹੀਦੀ ਹੈ, ਪਰ ਅਸੀਂ ਇਹ ਕਹਿੰਦੇ ਹਾਂ ਕਿ ਵੀ ਮਸਲਾ ਤੇ ਬੇਅਦਬੀ ਦਾ ਸੀ ਕਿ ਵੀ ਤੁਸੀਂ ਤੇ ਇੱਕ ਹੁਣ ਮਸਲਾ ਮਰਡਰ ਦਾ ਕਿ ਇੱਕ ਡਿਪਲੋਮੈਟ ਮਰਡਰ ਕਰ ਰਿਹਾ ਕੈਨੇਡਾ 'ਚ, ਉਸੇ ਹੀ ਯੂਕੇ ਦਾ ਸਿਸਟਮ ਦੇ ਥੱਲੇ ਦੂਸਰਾ ਜਿਹੜਾ ਹੈ ਉਸ ਨੂੰ ਤੁਸੀਂ ਲਿਆ ਕੇ ਗੁਰਦੁਆਰੇ ਦੇ ਵਿੱਚ ਉਸ ਕਿਸਮ ਦਾ ਫਸਾਦ ਕਰਵਾਉਣਾ ਚਾਹੁੰਦੇ ਹੋ। ਉਹਨਾਂ ਨੌਜਵਾਨਾਂ ਨੇ ਬੜੀ ਪੋਲਾਈਟਲੀ ਉਹਦੀ ਗੱਡੀ ਦੇ ਕੋਲ ਜਾ ਕੇ, ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ, ਕੋਈ ਦੂਜਾ ਨਹੀਂ ਸੀ, ਉਹਨਾਂ ਨੇ ਉਹਨੂੰ ਕਿਹਾ ਤੇ ਉਹ ਵੀ ਸਿਆਣਾ ਸੀ, ਘੱਟੋ ਘੱਟ ਇੰਨੀ ਕੋ ਨੇ ਜ਼ਰੂਰ ਸਿਆਣਪ ਦਿਖਾਈ ਜਾਂ ਉਹਨੂੰ ਨਜ਼ਰ ਆ ਗਿਆ ਵੀ ਸਾਡਾ ਪਲਾਟ ਐਕਸਪੋਜ਼ ਹੋ ਗਿਆ। ਤਾਂ ਅਸੀਂ ਸਮਝਦੇ ਹਾਂ ਕਿ ਭਾਈ ਇਸ ਕਿਸਮ ਦੇ ਲੋਕਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਹਕੂਮਤ ਹੁਣ ਇਹਨੂੰ ਹੀ ਇਹ ਕਹਿ ਕੇ ਕਿ ਜੀ ਇਹ ਤਾਂ ਖਾਲਿਸਤਾਨੀ ਮੁੱਠੀ ਭਰ ਨੇ, ਆ ਦੇਖੋ ਜੀ ਸਾਰੇ ਸਾਡੇ ਜਿਹੜੇ ਸਜਾਏ ਹੋਏ ਸਾਡੇ ਭਾਰਤ ਮਾਤਾ ਦੇ ਸਿੱਖ ਨੇ ਉਹ ਤਾਂ ਬਿਲਕੁਲ ਖਾਲਿਸਤਾਨ ਦੇ ਵਿਰੋਧ 'ਚ ਨੇ। ਪਰ ਅਸੀਂ ਹਮੇਸ਼ਾ ਹੀ ਇਹ ਕਹਿੰਦੇ, ਮੈਂ ਆਪਣੇ ਉਸ ਡਿਬੇਟ ਦੇ ਵਿੱਚ ਵੀ ਇੱਕ ਜਿਹੜੀ ਪਿਛਲੇ ਦਿਨਾਂ 'ਚ ਹੋਈ, ਮੈਂ ਕਿਹਾ ਸੀ, ਮੈਂ ਕਿਹਾ ਜੀ ਇਹਨੂੰ ਰਿੜਕੇ ਨੂੰ ਮੁਕਾਓ। ਅਸੀਂ ਵੀ ਜਿਹੜਾ ਉਹ ਸੁਰਖਰੂ ਹੋਈ ਹੈ। ਤੁਸੀਂ ਕਹਿੰਦੇ ਹੋ ਕਿ ਸਿੱਖ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੰਗਦੇ ਹੀ ਨਹੀਂ ਖਾਲਿਸਤਾਨ, ਅਸੀਂ ਕਹਿੰਦੇ 99% ਸਿੱਖ ਖਾਲਿਸਤਾਨ ਚਾਹੁੰਦੇ ਨੇ, ਪਰ ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਆਵਾਜ਼ ਨੂੰ ਐਕਸਪ੍ਰੈਸ ਨਹੀਂ ਹੋਣ ਦਿੰਦੇ। 6 ਮਹੀਨੇ ਆਪਣੀ ਕੱਢੋ ਉੱਥੋਂ ਫੋਰਸਿਸ, ਯੂਨਾਈਟਿਡ ਨੇਸ਼ਨ ਦੇ ਆਬਜ਼ਰਵਰ ਸੱਦ ਲਓ, ਪੁੱਛ ਲਓ, ਵਨਸ ਫॉर ਆਲ ਟਾਈਮ ਡਿਸਾਈਡ ਕਰ ਲਓ ਵੀ ਸਿੱਖ ਕੀ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਇਹ ਤਾਂ ਅੰਗਰੇਜ਼ਾਂ ਨੂੰ ਕਹਿੰਦੇ ਨੇ ਜੀ ਉਹਨਾਂ ਨੇ ਡਿਵਾਈਡ ਐਂਡ ਰੂਲ ਕੀਤਾ, ਰਾਜ ਕੀਤਾ। ਇਨਫੈਕਟ ਇਹਨਾਂ ਦਾ ਹੀ ਜਿਨ੍ਹਾਂ ਨੇ ਵਰਣ ਆਸ਼ਰਮ ਜ਼ਾਤ ਪਾਤੀ ਸਿਸਟਮ ਕੱਢਿਆ, ਅੱਜ ਇਹ ਵੀ ਪਿਛਲੇ ਮੈਂ 78 ਤੋਂ ਤਾਂ ਗਿਣਾ ਦਿੱਤਾ ਕਿ ਕਿਵੇਂ ਇਹਨਾਂ ਨੇ ਅੱਡ ਅੱਡ ਧਾਰਮਿਕ ਔਰ ਸਿਆਸੀ ਪਿੜ ਦੇ ਵਿੱਚ ਜਿਹੜੀ ਹੈ ਉਹ ਡਿਵੀਜ਼ਨ ਕ੍ਰੀਏਟ ਕੀਤੀ ਹੈ। ਸੋ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ ਜੀ। ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥਾਂ ਨੇ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਮਿਡਵੈਸਟ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵਾਂ ਸਾਲਾਨਾ ਨਗਰ ਕੀਰਤਨ 7 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਵਿਖੇ ਕੱਢਿਆ ਜਾਵੇਗਾ ਅਤੇ ਉਪਰੰਤ ਉੱਥੇ ਹੀ ਸਟੇਜ ਲਗਾਈ ਜਾਵੇਗੀ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਆਪ ਸਭ ਨੂੰ ਇਸ ਨਗਰ ਕੀਰਤਨ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਲਦੀਵਸ ਦੇ ਪ੍ਰੈਜ਼ੀਡੈਂਟ ਦੀ ਚੋਣ ਉਸ ਉਮੀਦਵਾਰ ਨੇ ਜਿੱਤੀ ਹੈ ਜਿਸ ਦਾ ਨਾਰਾ ਸੀ ਕਿ ਇੱਥੋਂ ਭਾਰਤ ਨੂੰ ਬਾਹਰ ਕੱਢੋ। ਔਰ ਅਮਰੀਕਾ ਨੇ ਬੰਗਲਾਦੇਸ਼ ਵਿੱਚ ਡੈਮੋਕ੍ਰੇਸੀ ਦੇ ਹੋ ਰਹੇ ਘਾਣ ਦੇ ਮੱਦੇਨਜ਼ਰ ਕੁਝ ਉੱਚ ਅਧਿਕਾਰੀਆਂ ਦੇ ਜਿਹੜੇ ਵੀਜ਼ੇ ਨੇ ਉਹ ਕੈਂਸਲ ਕੀਤੇ ਨੇ। ਸੋ ਯਾਦ ਰਹੇ ਕਿ ਬੰਗਲਾਦੇਸ਼ ਨੇ ਕੈਨੇਡਾ ਦੇ ਖਿਲਾਫ ਭਾਰਤ ਸਰਕਾਰ ਦੇ ਹੱਕ ਵਿੱਚ ਸਟੈਂਡ ਲਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਇਹੀ ਨਹੀਂ ਵੀ ਇੰਡੀਆ ਨੂੰ ਮੂੰਹ ਦੇ ਉੱਤੇ ਚਾਰ ਚਫੇਰਿਓਂ ਚਪੇੜਾਂ ਵੱਜੀਆਂ ਨੇ, ਉਹਦੀ ਫੋਰਨ ਪਾਲਿਸੀ ਹਰ ਲੈਵਲ ਦੇ ਉੱਤੇ ਫੇਲ ਹੋਈ ਹੈ। ਗੁਆਂਢ ਦੇ ਵਿੱਚ ਜਿਹੜੇ ਦੋ ਮੁਲਕ ਇਹਨੇ ਆਪਣੇ ਜੱਫੇ 'ਚ ਰੱਖੇ ਹੋਏ ਸੀ ਕਾਬੂ, ਉਹਨਾਂ ਦੇ ਵਿੱਚ ਮਾਲਦੀਵਸ ਔਰ ਬੰਗਲਾਦੇਸ਼। ਹੁਣ ਉਹਨਾਂ ਦੋਨਾਂ ਦੇ ਹਵਾਲੇ ਨਾਲ ਦੋ ਖਬਰਾਂ ਇਹ ਦੱਸਦੀਆਂ ਨੇ। ਮਾਲਦੀਵਸ ਦੇ ਵਿੱਚ ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸੀ ਔਰ ਆਲਰੇਡੀ ਮਾਲਦੀਵ ਜਿਹੜੀ ਐਗਜ਼ਿਸਟਿੰਗ ਗਵਰਨਮੈਂਟ ਹੈ, ਐਗਜ਼ਿਸਟਿੰਗ ਪ੍ਰੈਜ਼ੀਡੈਂਟ ਉਹ ਪ੍ਰੋ ਇੰਡੀਆ, ਇੰਡੀਆ ਨੇ ਉੱਥੇ ਆਪਣੀ ਪੂਰੀ ਪ੍ਰੈਜ਼ੈਂਸ ਰੱਖੀ ਹੋਈ ਹੈ। ਔਰ ਮਾਲਦੀਵਸ ਬਹੁਤ ਇੰਪੋਰਟੈਂਟ ਆਈਲੈਂਡ ਹੈ। ਕਈ ਉਹਦੇ ਆਈਲੈਂਡ ਨੇ, ਮੇਨ ਪੋਪੂਲੇਸ਼ਨ ਦਾ ਸ਼ਾਇਦ 7-8 ਲੱਖ ਹੈ, ਪਰ ਬਹੁਤ ਖੂਬਸੂਰਤ ਸੀਨਿਕ ਪਲੇਸ ਹੈ। ਲੇਕਿਨ ਉਹ ਇੱਕ ਚਾਈਨਾ ਨੂੰ ਜੇ ਬਲੌਕ ਕਰਨਾ ਹੋਏ ਫਿਰ ਵੀ ਜਿਹੜਾ ਉਹ ਬੜਾ ਸਟ੍ਰੈਟੇਜਿਕ ਪੁਆਇੰਟ ਹੈ, ਇੰਡੀਆ ਦੇ ਲਈ ਵੀ ਬੜੀ ਇੰਪੋਰਟੈਂਸ ਰੱਖਦਾ। ਔਰ ਇਹ ਮਾਲਦੀਵਸ ਦੇ ਵਿੱਚ ਆਲਮੋਸਟ 90% ਤੋਂ ਜ਼ਿਆਦਾ ਮੁਸਲਿਮ ਪੋਪੂਲੇਸ਼ਨ ਹੈ ਔਰ ਸੁੰਨੀ ਮੁਸਲਮਾਨ ਨੇ। ਲੇਕਿਨ ਇੰਡੀਆ ਨੇ ਜਿਵੇਂ ਬੰਗਲਾਦੇਸ਼ ਬਣਾਉਣ ਤੋਂ ਬਾਅਦ ਹਮੇਸ਼ਾ ਕੋਸ਼ਿਸ਼ ਕੀਤੀ ਕਿ ਬੰਗਲਾਦੇਸ਼ 'ਚ ਆਪਣਾ ਜਿਹੜਾ ਰਹਿ ਇਹੀ ਹੈ ਵੀ ਸ਼ੇਖ ਹਸੀਨਾ ਨੂੰ ਜਿਤਾਇਆ ਜਾਂ ਰਾਵ ਵਾਲਿਆਂ ਨੇ ਦੂਜੀ ਓਪੋਜੀਸ਼ਨ ਨੂੰ ਦਬ ਕੇ ਰੱਖਣਾ। ਮਾਲਦੀਵਸ ਦੇ ਵਿੱਚ ਵੀ ਉਹਨਾਂ ਨੇ ਇਵੇਂ ਹੀ ਆਪਣਾ ਇੰਪੈਕਟ ਬਣਾਇਆ ਹੋਇਆ ਸੀ। ਔਰ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਈ, ਜਿਹੜਾ ਇੱਕ ਕੈਂਡੀਡੇਟ ਮੁਹੰਮਦ ਮੁਇਜ਼ ਸੀ, ਉਹਨੇ ਇੱਕੋ ਹੀ ਨਾਰਾ ਦਿੱਤਾ ਹੈ, ਇੰਡੀਆ ਆਊਟ। ਉਹਨੇ ਕਿਹਾ ਜੀ ਮੈਂ ਜੇ ਮੈਨੂੰ ਤੁਸੀਂ ਜਿਤਾ ਦਿਓ ਤਾਂ ਮੈਂ ਭਾਰਤ ਨੂੰ ਇੱਥੋਂ ਕੱਢ ਦਿਆਂਗਾ। ਔਰ ਇਹ ਪ੍ਰੋ ਚਾਈਨਾ ਇਹਨੂੰ ਕਿਹਾ ਜਾਂਦਾ। ਹੁਣ ਜੇ ਤੁਸੀਂ ਇਹਨਾਂ ਦੇ ਮੀਡੀਆ ਦੀ ਐਸੋਸੀਏਟਡ ਪ੍ਰੈਸ ਦੀ ਖਬਰ ਹੀ ਦੇਖਦੇ ਹੋ, ਪ੍ਰੋ ਚਾਈਨਾ ਆਪੋਜੀਸ਼ਨ ਕੈਂਡੀਡੇਟ ਮੁਹੰਮਦ ਮੁਇਜ਼ ਵਿਨਸ ਮਾਲਦੀਵਸ ਪ੍ਰੈਜ਼ੀਡੈਂਸੀ, ਉਹ ਜਿੱਤਿਆ। ਔਰ ਈਵਨ ਹਿੰਦੀ BBC सर्विस ने क्या इंडिया आउट नारा देने वाले मुइज़्ज़ बने मालदीव के राष्ट्रपति, भारत पर क्या होगा असर। सो तुसी अंदाजा ला लो कि जिहड़ा मालदीव सी स्ट्रैटेजिकली इंपॉर्टेंट ਉਹ ਵੀ ਇਹਨਾਂ ਦੇ ਹੱਥੋਂ ਨਿਕਲਿਆ। ਬੰਗਲਾਦੇਸ਼ ਜਿੱਥੇ ਉਹ ਪੂਰੀ ਤਾਕਤ ਦੇ ਨਾਲ ਸ਼ੇਖ ਹਸੀਨਾ ਦੀ ਰਾਹ ਮਦਦ ਕਰਦੀ ਹੈ ਡਾਈਸੈਂਟ ਨੂੰ ਕੁਚਲਣ ਦੇ ਲਈ। ਔਰ ਦੂਜੇ ਤੇ ਕੈਨੇਡਾ 'ਚ ਜਿਹੜਾ ਇੰਡੀਅਨ ਏਜੰਸੀਜ਼ ਨੇ ਮਰਡਰ ਕੀਤਾ ਸਿੱਖ ਦਾ, ਹਰਦੀਪ ਸਿੰਘ ਨਿੱਜਰ ਦਾ, ਉਸ ਮੁੱਦੇ ਦੇ ਉੱਤੇ ਦੋ ਹੀ ਮੁਲਕਾਂ ਦੀ ਹਮਾਇਤ ਇੰਡੀਆ ਨੂੰ ਮਿਲੀ। ਇੱਕ ਸ੍ਰੀਲੰਕਾ ਜਿਹਨੇ ਖੁਦ ਤਾਮਿਲਾਂ ਦੀ ਨਸਲਕੁਸ਼ੀ ਕੀਤੀ ਹੈ, ਉਹ ਕਹਿੰਦੇ ਸਾਨੂੰ ਵੀ ਕੈਨੇਡਾ ਵਾਲੇ ਕਹਿੰਦੇ ਨੇ ਨਸਲਕੁਸ਼ੀ, ਅਸੀਂ ਤਾਂ ਬਿਲਕੁਲ ਨਹੀਂ ਕੀਤੀ, ਆਦਤ ਹੈ ਜੀ ਕੈਨੇਡਾ ਦੀ। ਤੇ ਦੂਸਰੇ ਬੰਗਲਾਦੇਸ਼ ਕਿ ਜੀ ਇਹ ਸਾਰਿਆਂ ਦੀ ਜਿਹੜੀ ਪਨਾਹਗਾਹ ਹੈ, ਜਿਹਨੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਮਾਰਿਆ ਸੀ ਉਹਨੇ ਵੀ ਪਨਾਹ ਲਈ ਹੋਈ ਹੈ। ਪਰ ਅਸੀਂ ਆਪਣੇ ਉਸ ਵਿਚਾਰ ਦੇ ਵਿੱਚ ਵੀ ਕਿਹਾ ਸੀ ਕਿ ਭਾਈ ਇਹ ਅੰਗਰੇਜ਼ੀ ਵਾਲੇ ਕਹਿੰਦੇ ਨੇ ਪਤਾ ਨਹੀਂ ਕੀ ਐਕਸਪ੍ਰੈਸ਼ਨ ਹੈ ਉਹਨਾਂ ਦਾ ਕਿ ਵੀ ਜਿਹੜਾ ਪੰਜਾਬੀ 'ਚ ਅਸੀਂ ਜਗ੍ਹਾ ਉਲਟਾ ਚੋਰ ਕੋਤਵਾਲ ਕੋ ਡਾਂਟੇ, ਕਿ ਖੁਦ ਤੁਸੀਂ ਚੋਰ ਹੋ। ਔਰ ਅੱਜ ਅਮਰੀਕਾ ਨੇ ਫਿਰ ਆਪਣਾ ਹੱਥ ਦਿਖਾਏ ਹੈ ਬੰਗਲਾਦੇਸ਼ ਨੂੰ। ਇਹਨਾਂ ਦੀ ਜਿਹੜੀ ਹੈ US ਐਮਬੈਸੀ ਇਨ ਬੰਗਲਾਦੇਸ਼ ਦੇ ਥੱਲੇ ਹੀ ਇਹ ਹੈ, taking steps to impose visa restrictions on individuals involved in undermining the democratic election process in Bangladesh। ਅਮਰੀਕਾ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਵੀਜ਼ਾ ਦੇਣ ਤੋਂ, ਜਿਹੜੇ ਉੱਥੋਂ ਦੀ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਹਰਟ। ਟੁਡੇ the Department of State is taking steps to impose visa restrictions on Bangladeshi individuals responsible for or complicit in undermining the democratic election process in Bangladesh. These individuals include members of law enforcement, the ruling party and the political opposition. United States is committed to supporting free and fair elections in Bangladesh that are carried out in a peaceful manner. ਨੇ ਅਮਰੀਕਾ ਨੇ ਬੰਗਲਾਦੇਸ਼ ਨੂੰ ਵੀ ਮੈਸੇਜ ਦੇ ਦਿੱਤਾ, ਇੰਡੀਆ ਨੂੰ ਵੀ ਦੇ ਦਿੱਤਾ ਹੈ, ਕਿਉਂਕਿ ਅੱਜ ਜੇ ਉੱਥੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਏ ਤੇ ਸ਼ੇਖ ਹਸੀਨਾ ਹਾਰੇਗੀ ਬੁਰੀ ਤਰ੍ਹਾਂ। ਤੇ ਜਿਹੜੀ ਆਪੋਜ਼ਿਟ ਪਾਰਟੀ ਆ ਉਹ ਪ੍ਰੋ ਚਾਈਨਾ ਹੈ, ਪ੍ਰੋ ਇਹਨਾਂ ਦੇ ਨਹੀਂ ਹੈ ਇੰਡੀਆ। ਸ਼ੇਖ ਹਸੀਨਾ ਦਾ ਖੜੀ ਰਾਹ ਨੇ ਕੀਤੀ ਹੋਈ ਹੈ, ਉਹਦੀ ਮੁਜੀਬੁਰ ਰਹਿਮਾਨ ਦੀ ਡਾਟਰ ਹੈ। ਸੋ ਇਹਨਾਂ ਨੇ ਅਮਰੀਕਾ ਨੇ ਕਿਹਾ ਕਿ ਭਾਈ ਉਹ ਕਾਨੂੰਨ ਨਾਫਜ਼ ਕਰਨ ਵਾਲੇ ਹੋਣ, ਰੂਲਿੰਗ ਪਾਰਟੀ ਜਾਂ ਪੋਲੀਟੀਕਲ ਜਿਹੜੇ ਵੀ ਜਿਨ੍ਹਾਂ ਨੇ ਅੰਡਰਮਾਈਨ ਕੀਤੀ ਹੈ ਡੈਮੋਕ੍ਰੇਸੀ ਦੀ ਪ੍ਰੋਸੈਸ, ਉਹਨਾਂ ਦੇ ਉੱਤੇ ਜਿਹੜੀ ਹੈ these persons and members of their immediate family may be found ineligible for entry into United States। ਕਿ ਉਹ ਤੇ ਉਹਨਾਂ ਦਾ ਟੱਬਰ ਦਾ ਕੋਈ ਵੀ ਮੈਂਬਰ ਜਿਹੜਾ ਹੈ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਏਗੀ। ਸੋ ਬੰਗਲਾਦੇਸ਼ ਨੂੰ ਵੀ ਅਮਰੀਕਾ ਨੇ ਸਬਕ ਸਿਖਾ ਦਿੱਤਾ ਹੈ ਤੇ ਮਾਲਦੀਵਸ ਨੇ ਇੰਡੀਆ ਆਊਟ। ਥੋੜੀ ਸੀ ਨਾਰੇ ਲਾਉਂਦਾ ਇੰਡੀਆ ਆਊਟ ਆਫ ਖਾਲਿਸਤਾਨ। ਜੀ ਰਾਜ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਂਦੇ ਆ, ਸਭ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਆ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ ਹਰਜਿੰਦਰ ਸਿੰਘ ਰਾਮਗੜੀਆ, ਕਹਿੰਦੇ ਨੇ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਹੈ ਨਿਹੰਗ ਸਿੰਘ ਜੀ ਹੋਰੀ ਕਹਿੰਦੇ ਨੇ ਕਿ ਰੀਅਲ ਸੱਚੋ ਸੱਚ ਆਲਵੇਜ਼ ਗ੍ਰੇਟ ਕਨਵਰਸੇਸ਼ਨ ਐਂਡ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗੇ ਨੇ ਬਹੁਤ ਸਾਰੇ ਮੈਸੇਜ ਆਏ ਨੇ ਸੋ ਗੁਰਪ੍ਰੀਤ ਸਿੰਘ ਜੀ ਕਹਿੰਦੇ ਨੇ ਅਟੈਂਸ਼ਨ ਆਲ ਵਿਊਅਰਸ ਪਲੀਜ਼ ਡੋਂਟ ਸਕਿਪ ਐਡ ਔਨ YouTube while you watch such a such program so because it's a help TV84 financial so nice ਬਿਲਕੁਲ ਠੀਕ ਹੈ ਸੋ ਇਸੇ ਤਰ੍ਹਾਂ ਹਾਂਜੀ ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਇਹ ਦਾ ਸਿਲੈਕਟਡ ਕਹਿੰਦੇ ਨੇ 6 are a regional and world power able to change destiny of nations and the world politics since Guru Nanak Sahib Ji times ਬਿਲਕੁਲ ਬਿਲਕੁਲ ਸਿੱਖਾਂ ਦੀ ਆਮਦ ਨਾਲ ਉਸ ਧਰਤੀ ਦੇ ਉੱਤੇ ਜਿਹੜਾ ਹੈ ਉਹ ਇੱਕ ਨਵਾਂ ਥਾਟ ਜਿਹੜਾ ਇੱਕ ਬ੍ਰਿਜ ਵਾਂਗ ਹੈ ਪੁਲ ਵਾਂਗ ਹੈ ਔਰ ਖਾਲਿਸਤਾਨ ਵੀ ਐਜ਼ ਏ ਬਫਰ ਸਟੇਟ 3 ਨਿਊਕਲੀਅਰ ਸਟੇਟਸ ਇੰਡੀਆ ਪਾਕਿਸਤਾਨ ਔਰ ਚਾਈਨਾ ਦੇ ਵਿਚਾਲੇ ਓਏਸਿਸ ਆਫ ਹੋਪ ਹੈ ਜਿਵੇਂ ਡੈਜ਼ਰਟ ਦੇ ਵਿੱਚ ਨਖਲਿਸਤਾਨ ਹੁੰਦਾ ਓਏਸਿਸ ਹੁੰਦਾ ਇਵੇਂ ਖਾਲਿਸਤਾਨ ਜਿਹੜਾ ਹੈ ਉਹ ਓਏਸਿਸ ਹੈ ਹਾਂਜੀ ਲਵ ਇਜ਼ ਲਾਈਫ ਕਹਿੰਦੇ ਨੇ ਕਿ ਵਾਹਿਗੁਰੂ ਜੀ ਦੀ ਫਤਿਹ ਕਹਿੰਦੇ ਡਾਕਟਰ ਸਾਹਿਬ ਜੀ ਸਾਨੂੰ ਸਾਰੀ ਦੁਨੀਆ 'ਚ ਜਿੱਥੇ ਵੀ ਗੁਰਦੁਆਰੇ ਹਨ ਉੱਥੇ ਹੋਏ ਦਰਬਾਰ ਸਾਹਿਬ ਦੀ ਰੀਅਲ ਫੋਟੋ ਮੇਰੇ ਖਿਆਲ ਇਹ ਕਹਿਣਾ ਜਾਂ ਲਾਣੀ ਚਾਹੀਦੀ ਹੈ ਜਾਂ ਨਹੀਂ ਲਾਣੀ ਚਾਹੀਦੀ ਹੈ ਉਹਨੂੰ ਲੋਕਾਂ ਨੂੰ ਚੇਤਾ ਰਹੇ ਪਈ ਕੁੱਟ ਦਾ ਪਰ ਇਹਨਾਂ ਨੇ ਨਹੀਂ ਕਿਹਾ ਮੇਰੇ ਖਿਆਲ 84 ਦੀ ਗੱਲ ਦੇ ਉੱਤੇ ਕਿ ਖਾਲਸਾ ਦਾ ਪਤਾ ਉਹਨਾਂ ਨੇ ਹਾਂਜੀ ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਇਹ ਪੀ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਬਹੁਤ ਵਧੀਆ ਕੀਤਾ ਹੈ ਯੂਕੇ ਦੇ ਗੁਰਦੁਆਰਾ ਕਮੇਟੀ ਨੇ ਸਾਰੀਆਂ ਪ੍ਰਬੰਧਕ ਕਮੇਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਸੋ ਇਸੇ ਤਰ੍ਹਾਂ ਕੁਝੇ ਗੁਨੇ ਕਹਿੰਦੇ ਨੇ ਕਿ ਸਿੱਖਸ ਹੈਵ ਏ ਰਾਈਟ whether they allow any non-Sikh an entry into a gurdwara we should not poke our noses into their religious affairs why to create fuss ਅਦਾ ਲਿਖਿਆ ਉਹਨਾਂ ਨੇ ਨਹੀਂ ਠੀਕ ਹੈ ਜਿਹੜਾ ਇੱਕ ਸ਼ਰਧਾਲੂ ਦੇ ਤੌਰ ਤੇ ਆ ਸਕਦਾ ਜੇ ਸਿੱਖਾਂ ਨੂੰ ਸ਼ੱਕ ਹੈ ਹੁਣ ਈਵਨ ਦਰਬਾਰ ਸਾਹਿਬ ਦੇ ਆਲੇ ਦੁਆਲੇ ਜੇਬ ਕਤਰੇ ਔਰ ਚੋਰੀ ਕਰਨ ਵਾਲੇ ਦੂਜੇ ਵੀ ਹੁੰਦੇ ਨੇ ਉੱਥੇ ਸੇਵਾਦਾਰ ਇਸ ਲਈ ਰੱਖੇ ਨੇ ਕਿ ਉਹਨਾਂ ਨੂੰ ਦਬੋਚੋ ਸੋ ਇਹ ਤਾਂ ਨਹੀਂ ਹੈ ਵੀ ਹਰ ਇੱਕ ਦੇ ਲਈ ਜਿਹੜਾ ਉਹ ਜੋ ਮਰਜ਼ੀ ਕਰੇ ਇਹ ਤਾਂ ਪੋਲੀਟੀਕਲ ਆਪਣੀ ਟੂਰ ਦੇ ਉੱਤੇ ਆ ਕੇ ਸਿੱਖਾਂ ਨੂੰ ਜਿਹੜਾ ਉਹ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਸੋ ਵੀ ਹੈਵ ਦਾ ਰਾਈਟ ਜੀ ਜਸਪੀਰ ਬਰਾਜ ਜੀ ਕਹਿੰਦੇ ਡਾਕਟਰ ਸਾਹਿਬ ਡਾਕਟਰ ਅਮਨਜੀਤ ਸਿੰਘ ਜੀ ਤੇ ਭੈਣ ਨਿਰਮਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਤੇ ਸੋਹਣਾ ਲਾਈਵ ਚੱਲ ਰਿਹਾ ਸਰੀ BC ਵਿੱਚ 29 ਅਕਤੂਬਰ ਨੂੰ ਵੋਟਾਂ ਦੀਆਂ ਤਿਆਰੀਆਂ ਫੁੱਲ ਹਨ ਜੀ ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਆ ਗਿਆ ਸਚਿਨ ਸਾਕਾ ਜਾਟ ਐਂਡ ਜਾਟ ਟ੍ਰਾਈਬ ਕਹਿੰਦੇ ਨੇ ਕਿ ਐਨੀ ਇੰਡੀਅਨ ਹੂ ਲਿਵ here and he loyal to India send them back that people's dangerous for West if our war with India anytime that people's standing with India so now time cut their roots ਦੇਖੋ ਅਸੀਂ ਸਮਝਦੇ ਹਾਂ ਵੀ ਇਹਨਾਂ ਮੁਲਕਾਂ 'ਚ ਹਰ ਇੱਕ ਨੂੰ ਰਹਿਣ ਦਾ ਹੱਕ ਹੈ ਪਰ ਜੇ ਕੋਈ ਇਸ ਨੂੰ ਹਿੰਦੂ ਸਿੱਖ ਇਸ਼ੂ ਬਣਾਉਣਾ ਚਾਹੁੰਦਾ ਹੈ ਤੇ ਉਹਨਾਂ ਦੀ ਵੀ ਸ਼ਨਾਖਤ ਹੋਣੀ ਚਾਹੀਦੀ ਹੈ ਅਸੀਂ ਆਪਣੇ ਆਜ਼ਾਦਾਨਾ ਤੌਰ ਦੇ ਉੱਤੇ ਇੱਥੋਂ ਦੇ ਕਾਨੂੰਨ ਦੇ ਮੁਤਾਬਕ ਆਪਣੀ ਆਵਾਜ਼ ਚੁੱਕਦੇ ਹਾਂ ਪਰ ਜੇ ਸਾਡੇ ਮਾਮਲਿਆਂ 'ਚ ਦਖਲ ਅੰਦਾਜ਼ੀ ਔਰ ਈਵਨ ਮਰਡਰ ਤੱਕ ਇੰਡੀਅਨ ਸਟੇਟ ਕਰਦੀ ਹੈ ਫਿਰ ਇਹਨਾਂ ਦੀਆਂ ਏਜੰਸੀਆਂ ਨੂੰ ਵੀ ਦੇਖਣਾ ਹੋਏਗਾ ਵੀ ਉਹਨਾਂ ਦੇ ਏਜੰਟ ਪ੍ਰੋਵੋਕੇਟਿਵ ਕੌਣ ਨੇ ਔਰ ਉਹਨਾਂ ਦੇ ਹੋਰ ਇਸ ਕਿਸਮ ਦੇ ਜਿਹੜੇ ਹਿੰਦੂ ਰਾਸ਼ਟਰਾਂ ਵਾਲੇ ਨੇ ਹਿੰਦੂਤਵੀ ਦੇ ਨਾਂ ਥੱਲੇ ਉਹਨਾਂ ਦੀਆਂ ਇੱਥੇ ਕੀ ਜਿਹੜੀਆਂ ਨੇ ਐਂਟਾਈ ਨੈਸ਼ਨਲ ਕਾਰਵਾਈਆਂ ਨੇ ਅਗੇਂਸਟ ਦਾ ਅਮਰੀਕਨ ਐਂਡ ਕੈਨੇਡੀਅਨ ਹਾਂਜੀ ਔਰ ਨਾਲ ਹੀ ਇਹਨਾਂ ਦਾ ਮੈਸੇਜ ਕਹਿੰਦੇ ਮੀਡੀਆ ਵਾਚਿੰਗ ਗਰੁੱਪ ਬਣਾਓ ਤੇ ਜੋ ਵੀ ਹਿੰਦੂ ਟੈਰਰਿਸਟ ਮੀਡੀਆ ਸਿੱਖਾਂ ਬਾਰੇ ਗਲਤ ਬੋਲੇ ਉਹਦੇ ਤੇ ਮਾਨਹਾਨੀ ਦਾ ਜਿਹੜਾ ਕੇਸ ਹੈ ਉਹ ਠੋਕੋ ਹਰ ਕੰਟਰੀ 'ਚ ਇਹ ਬੈਨ ਇਹਨਾਂ ਨੂੰ ਕਰਨ ਦੇ ਕਰਵਾਓ ਸੋ ਨਾਸਿਰ MG ਕਹਿੰਦੇ ਡਾਕਟਰ ਸਾਹਿਬ ਨਹੀਂ ਘੱਟੋ ਘੱਟ ਇੰਨਾ ਹੀ ਆਪਣੇ ਕਰਨ ਵੀ ਜਿਹੜੇ ਹੁਣ ਜਿਵੇਂ ਇੰਟਰਨੈਸ਼ਨਲ ਮੀਡੀਆ ਬੜਾ ਪੋਜ਼ਿਟਿਵ ਕਵਰੇਜ ਕਰ ਰਿਹਾ ਉਹਨਾਂ ਨੂੰ ਥੈਂਕ ਯੂ ਨੋਟ ਲਿਖੋ ਅੱਛਾ ਜਿੱਥੇ ਇਹ ਹਿੰਦੂਤਵੀ ਨੈਗੇਟਿਵ ਵੈਨਮ ਜਾਂ ਸਾਡੇ ਖਿਲਾਫ ਜੈਨੋਸਾਈਡ ਦੀ ਗੱਲ ਕਰਦੇ ਨੇ ਉੱਥੇ ਤੁਸੀਂ ਰਿਪੋਰਟ ਕਰੋ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਤਾਂ ਕਈ ਸਾਡੇ ਚੈਨਲ ਬੰਦ ਕਰਵਾਏ ਹੋਏ ਨੇ ਰਿਪੋਰਟਾਂ ਕਰਕੇ ਜੀ ਆਪਣੇ ਬਹੁਤੇ ਗੱਲਾਂ ਕਰਦੇ ਨੇ ਕਾਰਵਾਈ ਕਰਦੇ ਕੁਝ ਨਹੀਂ ਹਾਂਜੀ ਨਾਸਿਰ MJ ਕਹਿੰਦੇ ਡਾਕਟਰ ਸਾਹਿਬ you are not a part of the DC delegation declared the group incomplete ਨਹੀਂ ਤੁਹਾਡੀ ਨਿਵਾਜ਼ਿਸ਼ ਹੈ ਔਰ ਅੱਜ ਹੀ ਸਾਡੇ ਵੀਰ GC ਸਿੰਘ ਵੀ ਹਿਊਸਟਨ ਤੋਂ ਕਹਿ ਰਹੇ ਸੀ ਕਿ ਜੀ ਤੁਹਾਡੀ ਸਪੀਚ ਉੱਥੇ ਬਹੁਤ ਜ਼ਰੂਰੀ ਸੀ
मैं एक्सप्लेन किया सी कि भाई किस कारण करके मैं जा नहीं सकिया, मैं माफ़ी भी चाहता है और मिस भी मैं की। हाँ जी, लव इज लाइफ लिखते थोड़ी तारीफ करते हैं, कहते तुसी अपनी जड़ी सारी जिंदगी है कौम दे लेखी जड़ी है ला दी है। ਤੁਹਾਡੀ ਨਵਾਜ਼ਿਸ਼। हाँ जी, सो इसी तरह मैसेज आएगा साढ़े को मोहम्मद अंजम कहते हैं आई गेव ए ड्रीम when we all 6 Muslims, Hindu and all other live together in both Punjabi as brothers and sisters like we used to be before 1947। ਅੱਲਾਹ ਤਾਲਾ ਵਾਹਿਗੁਰੂ ਖਾਲਿਸਤਾਨ ਜਿਹੜਾ ਹੈ ਉਹ ਸਾਨੂੰ ਬਖਸ਼ੇ ਤੇ ਦੋਨਾਂ ਪੰਜਾਬਾਂ ਪਾਕਿਸਤਾਨ ਔਰ ਖਾਲਿਸਤਾਨ ਦੋਨਾਂ ਮੁਲਕਾਂ ਦੇ ਵਿਚਾਲੇ ਅਸੀਂ ਕੋਈ ਕੰਧ ਨਹੀਂ ਰਹਿਣ ਦੇਣੀ। ਖੁੱਲਾ ਵਪਾਰ ਹੋਏਗਾ, ਖੁੱਲਾ ਆਵਾਜਾਈ ਹੋਏਗੀ, ਅਮਰੀਕਾ ਕੈਨੇਡਾ ਵਾਂਗ ਗਾਰਡਨ ਹੋਣਗੇ ਦੋਨੋਂ ਪਾਸੇ ਕਿ ਭਾਈ ਜਿਹੜੇ ਦੋਸਤੀ ਦੇ ਫੁੱਲ ਮਹਿਕਣਗੇ ਉਸ ਧਰਤੀ ਦੇ ਉੱਤੇ। ਹਾਂਜੀ, ਇਹ ਕਹਿੰਦੇ ਨੇ ਮੁਹੰਮਦ ਅੰਜਮ ਕਹਿੰਦੇ ਡਾਕਟਰ ਸਾਹਿਬ ਸਰ ਡਾਕਟਰ ਸਾਹਿਬ ਮਾਈ ਫਿਊਚਰ ਫੋਰਨ ਮਿਨਿਸਟਰ ਆਫ ਖਾਲਿਸਤਾਨ। ਸਾਨੂੰ ਤੁਸੀਂ ਜੋ ਹਾਂ ਉਹੀ ਰਹਿਣ ਦਿਓ। ਖਾਲਿਸਤਾਨ ਦੇ ਲੋਕ ਜਿਹੜੇ ਵਿਚਾਰੇ ਸਫ਼ਰ ਕਰ ਰਹੇ ਨੇ ਉਹਨਾਂ ਨੇ ਉੱਥੇ ਜਾ ਕੇ ਉਸ ਪੀਰੀਅਡ ਤੱਕ ਕੀ ਹਾਲਾਤ ਹੁੰਦੇ ਨੇ, ਅਸੀਂ ਤਾਂ ਇੱਕ ਆਵਾਜ਼ ਦੇਣ ਦੀ ਕੋਸ਼ਿਸ਼ ਕਰਦੇ ਹਾਂ ਔਰ ਰੱਬ ਇਸ ਸੇਵਾ ਨੂੰ ਜਿਹੜੀ ਹੈ ਉਹ ਕੇਸਾਂ ਸਵਾਸਾਂ ਨਾਲ ਸਾਡੀ ਸਾਬਤ ਕਦਮਾਂ ਦੇ ਨਾਲ ਨਿਭੇ। ਕਰੀਮ ਵੀ ਲਿਖਦੇ ਨੇ ਤੁਹਾਨੂੰ ਵਾਲੇਕਮ ਸਲਾਮ ਕਹਿੰਦੇ ਨੇ ਐਂਡ ਤੁਹਾਡੀ ਲੰਬੀ ਉਮਰ ਦੀ ਅਰਦਾਸ ਵੀ ਕਰਦੇ ਨੇ ਜੀ। ਦੈਟਸ ਇਟ। ਚਲੋ ਮੈਂ ਹੁਣ ਲੈ ਲਾਂ। ਹਾਂਜੀ ਬਿਲਕੁਲ। ਰਾਜਵਿੰਦਰ ਸਿੰਘ ਇਹ ਫੇਸਬੁੱਕ ਤੇ ਜਿਹੜੇ ਵੀਰ ਨੇ ਫਤਿਹ ਬੁਲਾਈ, ਉਹਨਾਂ ਨੇ ਕਿਹਾ ਡਾਕਟਰ ਸਾਹਿਬ ਸੀਮਸ ਲਾਈਕ ਗੁੱਡ ਥਿੰਗਸ ਆਰ ਹੈਪਨਿੰਗ ਇਨ ਪੰਜਾਬ ਲਾਈਕ ਮਾਰਚ ਬਾਈ ਅੰਮ੍ਰਿਤਸਰ ਅਕਾਲੀ ਦਲ। ਇਨਫੈਕਟ ਮੇਰੇ ਕੋਲ ਅਜੇ ਉਹਨਾਂ ਦੀ ਕੋਈ ਡੀਟੇਲ ਆਈ ਨਹੀਂ ਹੈ, ਮੈਂ ਖਬਰਾਂ ਤਾਂ ਜ਼ਰੂਰ ਦੇਖੀਆਂ ਨੇ, ਅਸੀਂ ਉਹਨੂੰ ਕਵਰ ਵੀ ਕਰਾਂਗੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਰ ਸਿਮਰਨਜੀਤ ਸਿੰਘ ਮਾਨ ਔਰ ਦਲ ਖਾਲਸਾ ਇਸ ਵੇਲੇ ਪੰਜਾਬ ਦੇ ਵਿੱਚ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਹੋਰ ਉੱਚਾ ਕੀਤਾ ਹੈ ਔਰ ਉਹਨਾਂ ਨੇ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਭਾਈ ਹੁਣ ਅਮਰੀਕਾ ਵੀ ਸਿੰਪੈਥੈਟਿਕ ਔਰ ਇਹ ਟਾਈਮ ਹੈ ਸਾਡੀ ਕਿਸਮਤ ਘੜੇ ਜਾਣ ਦਾ। ਦਵਿੰਦਰ ਸੰਧੂ ਕਹਿੰਦੇ ਨੇ ਕਿ ਇੰਡੀਅਨ ਮੀਡੀਆ ਨੇ ਤਾਂ ਸੁਖ ਧਾਲੀਵਾਲ ਨੂੰ ਵੀ ਅੱਤਵਾਦੀ ਕਹਿ ਦਿੱਤਾ, ਹੱਦ ਹੋ ਗਈ, ਇਹ ਤਾਂ ਹੱਦੋਂ ਵੱਧ ਕਰਨਗੇ ਨਜ਼ਰ ਵੀ ਆ ਰਿਹਾ। ਪ੍ਰਭਦਿਆਲ ਸਿੰਘ, ਰਣਜੋਤ ਸਿੰਘ, ਸੋਹਣ ਸਿੰਘ ਮਾਇਲ, ਭੈਣ ਜੀ ਕਿਰਨਜੀਤ ਕੌਰ ਕਹਿੰਦੇ ਨੇ ਚਮਚਾ ਨਹੀਂ ਚਮਚੀ ਹੈ ਪੈਮ ਕੌਰ ਕੌਂਸਲ। ਅੱਛਾ, ਇਹ ਕੋਈ ਹੋਰ ਹੀ ਹੈ ਬੀਬੀ, ਉਹਦੇ 'ਚ ਉਹ ਨਾਲ ਕੌਰ ਨਹੀਂ ਸੀ ਲਿਖਿਆ ਹੋਇਆ। ਹਾਂਜੀ। ਕੁਲਵੀਰ ਮਾਲ ਜਿਹੜੇ ਨੇ ਉਹਨਾਂ ਨੇ ਵੈਰੀ ਗੁੱਡ ਕਿਹਾ। ਹਰਕੀਰਤ ਸਿੰਘ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਵਾਟ ਡਜ਼ US ਵਾਂਟਸ ਫਰੋਮ ਇੰਡੀਆ ਬਾਈ ਰੇਜ਼ਿੰਗ ਸਿੱਖ ਇਸ਼ੂਜ਼ ਥਰੂ ਕੈਨੇਡਾ? Is it pressurizing India not to support Russia through war, profiting through oil reselling, or US seeking warriors of Punjab against China eventually? ਹਰਕੀਰਤ ਸਿੰਘ ਜੀ ਅਸੀਂ ਇਸ ਇਸ਼ੂ ਦੇ ਉੱਤੇ ਗੱਲ ਕੀਤੀ ਹੋਈ ਹੈ ਕਿ ਦੇਖੋ ਇੰਟਰਸਟ ਅਲਟੀਮੇਟਲੀ ਵੈਸਟਡ ਹੋਣ, ਸਟ੍ਰੈਟੇਜਿਕ ਹੋਣ, ਫਾਈਨੈਂਸ਼ੀਅਲ ਹੋਣ, ਉਹ ਡਿਸਾਈਡ ਕਰਦੇ ਨੇ। ਸਾਨੂੰ ਜਿਹੜਾ ਇਸ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜ਼ਾਹਰ ਹੈ ਇਹਨਾਂ ਦਾ ਇੱਕ ਆਪਣਾ ਏਜੰਡਾ ਵੀ ਹੋਏਗਾ, ਲੇਕਿਨ ਇਸ ਵੇਲੇ ਸਿੱਖ ਫੈਕਟਰ ਹਾਈਲਾਈਟ ਹੋਇਆ ਔਰ ਸਾਨੂੰ ਆਪਣਾ ਬਫਰ ਸਟੇਟ ਖਾਲਿਸਤਾਨ ਦਾ ਕਾਨਸੈਪਟ ਇੱਕ ਚੰਗੇ ਢੰਗ ਦੇ ਨਾਲ ਜਿਹੜਾ ਹੈ ਉਹ ਪ੍ਰੈਜ਼ੈਂਟ ਕਰਨਾ ਹੋਏਗਾ। ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ 5 ਆਈਜ਼ ਕੰਟਰੀਜ਼ ਜਿਹੜੀਆਂ ਇਨਫੈਕਟ ਰੀਅਲ ਨੈਟੋ ਵੀ ਉਹਦੇ ਨਾਲ ਜੁੜ ਜਾਂਦੀ ਹੈ, ਉਹਨਾਂ ਨੇ ਸਿੱਖ ਫੈਕਟਰ ਦੇ ਵਿੱਚ ਇੰਟਰਸਟ ਦਿਖਾਇਆ ਔਰ ਰੌਕ ਸਟੇਟ ਇੰਡੀਆ ਨੂੰ ਐਕਸਪੋਜ਼ ਕੀਤਾ। ਗੁਰਪ੍ਰੀਤ ਸਿੰਘ, ਟੋਨੀ ਢੀਂਡਸਾ, ਕੁਲਵੀਰ ਮਾਲ, ਫਿਰ ਸੋਹਣ ਸਿੰਘ ਮਾਲ ਕਹਿੰਦੇ ਨੇ ਇੱਕ ਗੱਲ ਸਮਝ ਨਹੀਂ ਲੱਗੀ, ਇਹ ਨਾ ਮੰਦਰ ਵਿੱਚ ਨਾ ਮਸਜਿਦ ਵਿੱਚ ਵੀਜ਼ਾ ਦੇਣ ਜਾਂਦੇ, ਗੁਰੂ ਘਰ ਨਾਲ ਇੰਨਾ ਹੀ ਕਿਉਂ ਪਿਆਰ ਹੈ? ਬਿਲਕੁਲ ਠੀਕ ਹੈ, ਕਦੇ ਇਹਨਾਂ ਨੂੰ ਦੇਖਿਆ ਵੀ ਮੰਦਰਾਂ ਜਾਂ ਮਸਜਿਦਾਂ ਜਾ ਕੇ? ਸੋ ਜ਼ਾਹਰ ਹੈ ਕਿ ਪੋਲੀਟੀਕਲ ਇੰਟਰਫੇਰੈਂਸ ਹੈ ਇਹਨਾਂ ਦੀ। ਔਰ ਸਿੰਘ ਹਰਮੰਦਰ, ਜਸਪਾਲ ਸਿੰਘ, ਸ਼ੈਂਟੀ ਸਿੰਘ, ਅਮਰਤ ਸਿੰਘ ਮਾਨ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ terrorist Indian state will kill all the people seeking asylum if they have a choice. People have no choice but to use whatever means they can to escape. Killer state will not even issue passports. ਇਹ ਬੇਸਿਕਲੀ ਜਿਵੇਂ ਮੈਂ ਕਿਹਾ ਵੀ ਜਿਹੜੇ ਰੈਫਿਊਜੀ ਕਨਵੈਨਸ਼ਨ ਹੈ ਉਹਦਾ ਹਿੱਸਾ ਹੈ ਕਿ ਭਾਈ ਜਿਹੜੀ ਸਟੇਟ ਕਿਲ ਕਰਨ ਤੇ ਤੁਲੀ ਹੋਈ ਤੁਹਾਨੂੰ ਪਾਸਪੋਰਟ ਵੀਜ਼ਾ ਦੇਗੀ। ਇਸ ਲਈ ਇਹ ਮੈਟਰ ਹੀ ਨਹੀਂ ਕਰਦਾ, ਰਾਦਰ ਇਹ ਮੋਰ ਸਟਰੋਂਗਰ ਤੁਹਾਡੇ ਕੇਸ ਨੂੰ ਕਰਦਾ ਹੈ ਕਿ ਭਾਈ ਤੁਸੀਂ ਭਾਵੇਂ ਏਜੰਟਾਂ ਨੂੰ ਪੈਸੇ ਦੇ ਕੇ ਉੱਥੋਂ ਨਿਕਲੇ, ਇੱਥੇ ਕਿਹਾ ਜਾਂਦਾ ਹੈ ਉਹ ਤੁਹਾਡੇ ਅਗੇਂਸਟ ਨਹੀਂ। ਹਾਂ, ਜਦੋਂ ਤੁਸੀਂ ਅਮਰੀਕਨ ਜਾਂ ਕੈਨੇਡੀਅਨ ਜਾਂ UK ਦੀ ਸੋਇਲ ਤੇ ਆਏ, ਉੱਥੇ ਜੇ ਤੁਸੀਂ ਕੋਈ ਸਟੇਟਮੈਂਟ ਦੇਣ ਤੋਂ ਬਾਅਦ ਉਹਦੇ ਤੋਂ ਮੁੱਕਰਦੇ ਹੋ, ਉੱਥੇ ਤੁਹਾਡੀ ਇੰਟੈਗ੍ਰਿਟੀ ਦਾ ਸਵਾਲ ਹੁੰਦਾ ਹੈ। ਉੱਥੇ ਜੱਜ ਕਈ ਵਾਰੀ ਇਹ ਕਹਿ ਕੇ ਡਿਨਾਈ ਕਹਿ ਦਿੰਦੇ ਨੇ ਕਿ ਨਾਟ ਏ ਕ੍ਰੈਡੀਬਲ ਪਰਸਨ। ਸੋ
ਇਹ ਤੁਸੀਂ ਬਿਲਕੁਲ ਠੀਕ ਫਰਮਾਇਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।